5 4 3 2 1 go। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਮਿਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 27 अप्रैल 2023 14 विसाख नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ RCN ਕੇਬਲ ਬੈਲਫਰ ਬਿਟੂਨ ਕੈਨੇਡਾ roku ਚਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਜਸਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪੋ ਆਪਣੇ ਹਿਸਾਬ ਨਾਲ ਚੱਲ ਕੇ ਹੋਰ ਕਿਸੇ ਦਾ ਸਾਥ ਦੇ ਨਾ ਦੇ ਕੇ ਆਪਣਾ ਨੁਕਸਾਨ ਕਰਾ ਰਹੇ ਹਾਂ। ਬਹੁਤੀ ਵਾਰ ਸਾਨੂੰ ਦੁਸ਼ਮਣ ਨਹੀਂ ਮਾਰਦਾ ਸਗੋਂ ਅਸੀਂ ਖੁਦ ਹੀ ਭਰਾ ਮਾਰੂ ਨੀਤੀ ਤਹਿਤ ਆਪਣਾ ਨੁਕਸਾਨ ਕਰਾ ਲੈਂਦੇ ਹਾਂ। ਸੋ ਅਸੀਂ ਘੱਟੋ ਘੱਟ ਹਰ ਇੱਕ ਦਾ ਵਿਰੋਧ ਨਾ ਕਰੀਏ ਤਾਂ ਸਾਨੂੰ ਕੋਈ ਸਫਲਤਾ ਮਿਲ ਸਕਦੀ ਹੈ ਨਹੀਂ ਤਾਂ ਅਸੀਂ ਏਦਾਂ ਹੀ ਜਿਹੜਾ ਖੁਆਰ ਹੁੰਦੇ ਰਵਾਂਗੇ ਜਿਵੇਂ ਹੁਣ ਸਾਡੇ ਹਾਲਾਤ ਬਣੇ ਹੋਏ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਸਪ੍ਰੀਤ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਖਾਲਿਸਤਾਨ ਐਲਾਨ ਨਾਮੇ ਦੇ ਹਵਾਲੇ ਨਾਲ ਕਿ 29 ਅਪ੍ਰੈਲ 1986 ਉਹ ਦਿਨ ਹੈ ਜਿਸ ਦਿਨ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਸਿੱਖਾਂ ਦਾ ਰਾਜਸੀ ਜਿਹੜਾ ਨਿਸ਼ਾਨਾ ਹੈ ਉਹ ਮਿੱਥਿਆ ਸੀ। ਸੋ ਇਸ ਖਾਲਿਸਤਾਨ ਐਲਾਨਨਾਮੇ ਵਿੱਚ ਭਵਿੱਖ ਦੇ ਖਾਲਿਸਤਾਨ ਦੇ ਸਿਆਸੀ ਸਮਾਜਿਕ ਆਰਥਿਕ ਅਤੇ ਵਿਦਿਅਕ ਢਾਂਚੇ ਬਾਰੇ ਬੀਜ ਰੂਪ ਵਿੱਚ ਤੱਤ ਮੌਜੂਦ ਹਨ। ਇਸ ਖਾਲਿਸਤਾਨ ਐਲਾਨਨਾਮੇ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜਸਪ੍ਰੀਤ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਬਿਲਕੁਲ ਉਹਨਾਂ ਨੇ ਜੋ ਅੱਜ ਦੇ ਆਪਣੇ ਇਸ ਸਪਾਂਸਰਸ਼ਿਪ ਦੇ ਨਾਲ ਦਿੱਤੇ ਮੈਸੇਜ ਕਿਹਾ ਮੈਂ ਪਿਛਲੇ ਕਈ ਦਿਨਾਂ ਤੋਂ ਜਦੋਂ ਵੀ ਕੁਝ ਵੀਰ ਸਾਨੂੰ ਕਾਲ ਕਰਦੇ ਨੇ ਜਾਂ ਲਿਖਦੇ ਨੇ ਤੇ ਇਸ ਦਰਦ ਨੂੰ ਮਹਿਸੂਸ ਕਰ ਸਕਦਾ ਹੈ ਜਿਹੜਾ ਪੰਥ ਦਰਦੀ ਵੀਰਾਂ ਭੈਣਾਂ ਦੇ ਵਿੱਚ ਹੈ ਕਿ ਅਸੀਂ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਉੱਤੇ ਲੱਗੇ ਹੋਏ ਹਾਂ। ਬਿਲਕੁਲ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਠੀਕ ਹੈ ਹਰ ਚੀਜ਼ ਦਾ ਇੱਕ ਐਨਾਲਿਸਿਸ ਹੁੰਦਾ ਹੈ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਨਾ ਪੱਖੀ ਵੀ ਹੋ ਸਕਦੀਆਂ ਨੇ ਪਰ ਜਦੋਂ ਦੁਸ਼ਮਣ ਦਾ ਇਹ ਜ਼ੋਰ ਲੱਗਾ ਹੋਏ ਕਿ ਉਸ ਨੇ ਤੁਹਾਨੂੰ ਨਿਸਤੋ ਨਾਬੂਦ ਕਰਨਾ ਹੈ ਤੁਹਾਡੇ ਖਿਲਾਫ ਟੋਟਲ ਵਾਰ ਵਿੱਢੀ ਹੋਏ ਔਰ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਹੋਏ ਉਸ ਪੀਰੀਅਡ 'ਚ ਆਪਣਿਆਂ ਨਾਲ ਨਾ ਖੜਨਾ ਤਾਂ ਇੱਕ ਹਿੱਸਾ ਹੈ ਪਰ ਆਪਣਿਆਂ ਦੇ ਖਿਲਾਫ ਭੁਗਤਣਾ ਜਾਂ ਉਸ ਕਿਸਮ ਦੀਆਂ ਹੀ ਗੱਲਾਂ ਜਿਹੜੀਆਂ ਨੇ ਵਿੰਗੇ ਟੇਢੇ ਢੰਗ ਨਾਲ ਕਰਨੀਆਂ ਇਹ ਦੁਖਦਾਈ ਨੇ। ਔਰ ਉਹਨਾਂ ਨੇ ਠੀਕ ਕਿਹਾ ਕਿ ਭਾਈ ਇਹ ਜਿਹੜੀ ਫਿਰ ਭਰਾ ਮਾਰੂ ਨੀਤੀ ਹੈ ਇਸ ਚੋਂ ਖਵਾਰੀ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲਦਾ। ਔਰ ਇਹੀ ਪਾਰਟ ਅਸੀਂ 18ਵੀਂ ਸਦੀ ਦੇ ਦੌਰ 'ਚ ਵੀ ਦੇਖਦੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਫੇਜ਼ ਜਦੋਂ ਟੁਗੈਦਰਨੈਸ ਸੀ ਗੁਰੂ ਦੇ ਹੁਕਮਨਾਮੇ ਦੇ ਨਾਲ ਸਿੰਘ ਆ ਕੇ ਜੁੜੇ ਬਾਬਾ ਬੰਦਾ ਸਿੰਘ ਨੇ ਕਿਵੇਂ ਹੇਠਲੀ ਉੱਤੇ ਲਿਆਂਦੀ ਪਰ ਜਦੋਂ ਥੋੜੀ ਗਲੋਰੀ ਆਈ ਥੋੜੀ ਤਾਕਤ ਆਈ ਔਰ ਫਿਰ ਜਿਹਦੇ 'ਚ ਇੱਕ ਈਰਖਾ ਫੈਕਟਰ ਵੀ ਵਿਚਕਾਰ ਆਇਆ ਉਹਦਾ ਨਤੀਜਾ ਅਸੀਂ ਦੇਖਦੇ ਹਾਂ ਕਿ ਨਾ ਸਿਰਫ ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੇ ਸਾਥੀ ਸਿੰਘਾਂ ਦੀ ਸ਼ਹਾਦਤਾਂ ਹੋਈਆਂ ਪਰ ਅਗਲੇ ਫਿਰ 15 ਸਾਲ ਜਿਹੜੇ ਤੱਤ ਖਾਲਸਾ ਬਣ ਕੇ
ਪਹਿਲੇ ਹਿੱਸੇ ਨਾਲ ਡਿਫਰ ਕਰਕੇ ਕਿਤੇ ਨਾ ਕਿਤੇ ਮੁਗਲਿਆ ਸਾਮਰਾਜ ਦੀ ਖੇਡ ਹੀ ਖੇਡਣ ਲੱਗ ਗਏ ਸੀ। ਸਫਾਇਆ ਉਹਨਾਂ ਦਾ ਵੀ ਹੋਇਆ। ਔਰ ਫਿਰ ਜੇ ਕੁਝ ਅਸੀਂ ਬਣਾ ਸਕੇ ਤੇ ਜਦੋਂ ਮੁੜ ਕੇ ਅਸੀਂ ਅਕਾਲ ਤਖਤ ਦੀ ਤਾਬਿਆ ਜੁੜ ਕੇ ਉਹ ਕਨਸੈਪਟ ਸਰਬੱਤ ਖਾਲਸਾ ਦਾ, ਫਿਰ ਅਸੀਂ ਦੇਖਦੇ ਹਾਂ 65 ਜਥੇ, ਉਹਨਾਂ ਚੋਂ ਦਲ ਖਾਲਸਾ ਨਿਕਲਦਾ ਹੈ, 12 ਮਿਸਲਾਂ ਨਿਕਲਦੀਆਂ, ਔਰ ਫਿਰ ਉਹ ਕੁਝ ਕਰ ਵਿਖਾਇਆ ਖਾਲਸੇ ਨੇ ਜਿਸ ਨੂੰ ਕਦੇ ਕੋਈ ਮੰਨ ਨਹੀਂ ਸੀ ਸਕਦਾ ਕਿ ਭਾਈ ਸਿੱਖ ਇੰਨੀ ਪਾਵਰਫੁਲ ਤਾਕਤ ਬਣ ਕੇ ਇਸ ਖਿੱਤੇ 'ਚ ਉਭਰਨਗੇ, ਉਭਰੇ ਵੀ। ਔਰ ਫਿਰ ਹਿਸਟਰੀ ਇਸ ਗੱਲ ਦੀ ਗਵਾਹ ਹੈ ਕਿ ਦਰਾ ਖੈਬਰ ਤੋਂ ਲਦਾਖ ਤੱਕ ਤੇ ਸ਼ਿਕਾਰਪੁਰ ਸਿੰਧ ਤੋਂ ਸਤਲੁਜ ਦੇ ਪੈਰਾਂ ਤੱਕ ਇੱਕ ਵਿਸ਼ਾਲ ਸਾਮਰਾਜ ਜਿਸ ਨੂੰ ਸਿੱਖ ਐਮਪਾਇਰ ਇਤਿਹਾਸ ਦਾ ਇਹ ਹਿੱਸਾ ਬਣਿਆ ਕਿ ਸਿੱਖ ਐਮਪਾਇਰ ਵੀ ਸੀ, ਭਾਵੇਂ ਥੋੜ੍ਹਾ ਚਿਰ ਸੀ, ਅੱਧੀ ਸਦੀ ਰਿਹਾ। ਹੁਣ ਉਸ ਨੂੰ ਬਣਾਉਣ ਵੇਲੇ ਵੀ ਅਸੀਂ ਦੇਖਦੇ ਹਾਂ ਕਿ ਸਰਬੱਤ ਖਾਲਸਾ ਦੇ ਰੂਪ 'ਚ ਸਾਡੀ ਕਲੈਕਟਿਵ ਤਾਕਤ ਦੇ ਨਾਲ ਹੀ ਉਹ ਸੰਭਵ ਹੋਇਆ ਸੀ। ਤੇ ਡਾਊਨਫਾਲ ਜਦੋਂ ਹੁੰਦਾ ਹੈ ਉਹਦਾ ਵੀ ਰੀਜ਼ਨ ਅਗੇਨ ਉਹੀ ਭਰਾ ਮਾਰੂ ਜੰਗ ਸੀ, ਜਿਹਦੇ ਨਤੀਜੇ ਵਜੋਂ ਇਹ ਬੇਸ਼ੱਕ ਉਸ ਦੇ ਵਿੱਚ ਜਦੋਂ ਤੁਸੀਂ ਉਹਨਾਂ ਉਸ ਦੌਰ ਦੇ ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਜਿਹੜੀ 1839 'ਚ ਹੁੰਦੀ ਹੈ, 1839 ਤੋਂ 1846 ਤੱਕ, ਕਿਉਂਕਿ ਪਹਿਲੀ ਐਂਗਲੋ ਸਿੱਖ ਵਾਰ 1844 'ਚ ਹੁੰਦੀ ਹੈ, ਉਸ 7 ਸਾਲ ਦੇ ਪੀਰੀਅਡ 'ਚ ਦੇਖਦੇ ਹੋ ਬੇਸ਼ੱਕ ਉਸ ਨੂੰ ਕੋਈ ਡੋਗਰਿਆਂ ਦੇ ਅਸੀਂ ਖਾਤੇ ਪਾਉਂਦੇ ਆ ਜਾਂ ਮਿਸ਼ਰ ਨੇ ਲਾਲ ਸਿੰਘ ਤੇਜ ਸਿੰਘ ਯੂਪੀ ਦੇ ਜਾਂ ਸੰਧਾ ਵਾਲੀਆਂ ਦੀ ਖਹਿਬਾਜ਼ੀ ਇਹਨਾਂ ਦੇ ਨਾਲ ਡੋਗਰਿਆਂ ਨਾਲ ਦੂਜਿਆਂ ਨਾਲ, ਪਰ ਗੱਲ ਤਾਂ ਉੱਥੇ ਹੀ ਚਲੀ ਜਾਂਦੀ ਹੈ। ਉਹਦਾ ਆਰਗੂਮੈਂਟ ਕੋਈ ਹੋਏ, ਲੇਕਿਨ ਗੱਲ ਇਹ ਹੈ ਕਿ ਭਾਈ ਇੱਕ ਸਦੀ ਜਿਸ ਰਾਜ ਭਾਗ ਨੂੰ ਬਣਾਉਣ ਦੇ ਲਈ ਅਸੀਂ ਘੱਲੂਕਾਰਿਆਂ ਚੋਂ ਗੁਜ਼ਰੇ, ਜਿਸ ਦੇ ਲਈ ਕਿੰਨੀ ਕੀਮਤ ਅਦਾ ਕੀਤੀ, ਸਿਰਾਂ ਦੇ ਮੁੱਲ ਰੱਖੇ ਗਏ, ਕਿਸ ਕਿਸਮ ਦੇ ਹਾਲਾਤ ਨੂੰ ਸਿੱਖਾਂ ਨੇ ਫੇਸ ਕੀਤਾ, ਪਰ ਅਲਟੀਮੇਟਲੀ ਉਹੀ ਸਿਚੁਏਸ਼ਨ ਬਣੀ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਔਰ 1849 ਤੋਂ ਬਾਅਦ 173 ਸਾਲ ਬਾਅਦ ਅਸੀਂ ਇਹ ਗੱਲ ਕਰ ਰਹੇ ਕਿ ਮੁੜ ਕੇ ਸਾਨੂੰ ਉਹ ਮੌਕਾ ਨਹੀਂ ਮਿਲਿਆ। 1947 ਦੇ ਵਿੱਚ ਅਗੇਨ ਉਹੀ ਲੀਡਰਸ਼ਿਪ ਕ੍ਰਾਈਸਿਸ ਜਿਹਦੇ ਥੱਲੇ ਅਸੀਂ ਆਪਣਾ ਬਣਦਾ ਹਿੱਸਾ ਤਾਂ ਕੀ ਲੈਣਾ ਸੀ, ਕੋਈ ਐਸ਼ੋਰੈਂਸ ਦੇ ਥੱਲੇ ਵੀ ਜਿਹੜਾ ਨਾ ਅਸੀਂ ਇਧਰ ਦੇ ਰਹੇ ਨਾ ਉਧਰ ਦੇ ਰਹੇ, ਔਰ ਨਤੀਜਾ ਫਰੰਗੀ ਦੀ ਗੁਲਾਮੀ ਚੋਂ ਹਿੰਦੂ ਤਵੀਆਂ ਦੀ ਗੁਲਾਮੀ 'ਚ ਫਸੇ। ਹੁਣ 75 ਸਾਲ ਇਹਦੇ 'ਚ ਵੀ ਫਸੇ ਹੋਏ ਆ। ਪਿਛਲੇ 39 ਸਾਲ 'ਚ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅੱਜ ਜਦੋਂ ਅਸੀਂ ਖਾਲਿਸਤਾਨ ਦੇ ਐਲਾਨਨਾਮੇ ਦੀ ਗੱਲ ਕਰ ਰਹੇ ਹਾਂ, ਕਿਉਂਕਿ 29 ਅਪ੍ਰੈਲ ਅੱਜ ਤੋਂ 2 ਦਿਨ ਬਾਅਦ ਜਿਸ ਦਿਨ 37ਵੀਂ ਵਰ੍ਹੇਗੰਢ ਹੈ ਖਾਲਿਸਤਾਨ ਐਲਾਨ ਦਿਵਸ ਦੀ, ਸੈਚਰਡੇ ਦਾ ਦਿਨ ਹੈ, ਉਸ ਦਿਨ ਸਿੱਖ ਡੇ ਪੈਰੇਡ ਹੈ, ਜ਼ਾਹਰ ਹੈ ਸਿੱਖ ਡੇ ਪੈਰੇਡ ਵੀ ਸਾਡੇ ਖਾਲਿਸਤਾਨ ਦੇ ਮੁੱਦੇ ਨੂੰ, ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਹੀ ਸਮਰਪਿਤ ਹੋਏਗੀ। ਔਰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਹ ਉਦਮ ਵੀ ਕੀਤਾ ਗਿਆ ਕਿ 30 ਅਪ੍ਰੈਲ ਨੂੰ ਇੱਕ ਪੰਥਕ ਕਨਵੈਨਸ਼ਨ ਫਲਸ਼ਿੰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਿਸਤਾਨ ਐਲਾਨ ਦਿਵਸ ਨੂੰ ਸਮਰਪਿਤ ਹੋਏਗੀ, ਔਰ ਉਸ ਦੇ ਵਿੱਚ ਅਸੀਂ ਵੀ ਪਾਰਟਿਸਿਪੇਟ ਕਰਾਂਗੇ। ਔਰ ਇਹ ਜਿਵੇਂ ਅਸੀਂ ਕੱਲ ਵੀ ਦੱਸਿਆ ਸੀ ਕਿ ਦਲ ਖਾਲਸਾ ਵੱਲੋਂ ਇਸ ਮੌਕੇ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਵਿਖੇ ਜੁੜ ਕੇ ਜਿਹੜਾ ਹੈ ਉਹ ਅਰਦਾਸ ਦਿਵਸ ਦੇ ਤੌਰ ਤੇ ਮਨਾਇਆ ਜਾਏਗਾ। ਅਰਦਾਸ ਤੁਹਾਡੀ ਬੇਨਤੀ ਹੁੰਦੀ ਹੈ, ਆਜ਼ਜ਼ੀ ਦੇ ਨਾਲ ਹੁੰਦੀ ਹੈ, ਪਰ ਸਾਡੀ ਜਿਹੜੀ ਰਿਜ਼ੋਲਵ ਦੀ ਗੱਲ ਹੈ, ਪ੍ਰਣ ਦੀ ਗੱਲ ਹੈ, ਉਹ ਵੀ ਅਰਦਾਸ ਨਾਲ ਹੀ ਹੁੰਦੀ ਹੈ, ਕਿਉਂਕਿ ਅਰਦਾਸ ਇੱਕ ਐਸਾ ਲਫ਼ਜ਼ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਵੀ ਜਦੋਂ ਅਸੀਂ ਕਿਸੇ ਗੱਲ ਸੰਬੰਧੀ ਆਪਣੀ ਅਰਦਾਸ ਗੁਰੂ ਚਰਨਾਂ 'ਚ ਕਰ ਲਈ, ਫਿਰ ਉਸ ਦੇ ਲਈ ਭਾਵੇਂ ਸਿਰ ਚਲਾ ਜਾਏ ਉਸ ਤੇ ਖਲੋਣਾ ਹੁੰਦਾ। ਸੋ ਜਦੋਂ ਅਸੀਂ ਪ੍ਰਣ ਦਿਵਸ ਵੀ ਜਿਸ ਨੂੰ ਕਹਿੰਦੇ ਆ, ਇੱਕ ਤਾਂ ਬੋਲ ਕੇ ਇੱਥੇ ਜਦੋਂ ਓਥ ਟੇਕਿੰਗ ਦਿੱਤੀ ਜਾਂਦੀ ਹੈ ਜਾਂ ਓਥ ਟੇਕਿੰਗ ਹੁੰਦੀ ਹੈ ਉਹ ਦੁਹਰਾਇਆ ਜਾਂਦਾ, ਪਰ ਸਾਡੇ ਲਈ ਜਾਂ ਸਹੁੰ ਖਵਾਈ ਜਾਂਦੀ ਹੈ। ਸੋ ਸਾਡੇ ਸਹੁੰ ਖਾਣ ਦਾ ਤਾਂ ਕਨਸੈਪਟ ਨਹੀਂ ਹੈ, ਕਿਉਂਕਿ ਸਹੁੰ ਤਾਂ ਹੋਏ ਜੇਕਰ ਵੈਸੇ ਕੋਈ ਝੂਠ ਬੋਲਣਾ ਅਲਾਉਡ ਹੋਏ। ਸੋ ਉਹਦੇ ਲਈ ਸਿੱਖ ਲਈ ਤਾਂ ਇਹ ਲਾਜ਼ਮ ਹੈ ਕਿ ਉਹ ਸੱਚ ਬੋਲੇ, ਲੇਕਿਨ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਾਨੂੰ ਇਹ ਬਲ ਬਖਸ਼ੋ, ਉਹ ਸਾਡਾ ਰਿਜ਼ੋਲਵ ਹੁੰਦਾ। ਸੋ ਜਿੱਥੇ ਜਿੱਥੇ ਵੀ 29 ਅਪ੍ਰੈਲ ਦਾ ਦਿਨ ਸੈਲੀਬ੍ਰੇਟ ਹੋਏਗਾ, ਔਰ ਉਹਦੇ 'ਚ ਇੱਕ ਪਾਰਟ ਜ਼ਰੂਰ ਹੁੰਦਾ ਜਦੋਂ ਤੁਸੀਂ ਆਪਣੇ ਆਜ਼ਾਦ ਮੁਲਕ ਦੀ ਕਾਮਨਾ ਕਰਕੇ ਉਸ ਦੇ ਲਈ ਸਟਰਗਲ ਕਰ ਰਹੇ ਹੋ, ਫਿਰ ਮੁਲਕਾਂ ਦੀ ਜਿਹੜੀ ਹੋਂਦ ਹੈ ਉਹ ਤਰਾਨੇ ਨਾਲ ਹੁੰਦੀ ਹੈ, ਨੈਸ਼ਨਲ ਸੌਂਗ ਔਰ ਝੰਡੇ ਨਾਲ ਹੁੰਦੀ ਹੈ।
ਸੋ ਸਾਡੇ ਲਈ ਜਦੋਂ ਤੱਕ ਖਾਲਿਸਤਾਨ ਦੇ ਸ਼ਹਿਰੀ ਆਪਣੇ ਤੌਰ ਦੇ ਉੱਤੇ ਝੰਡਾ ਡਿਸਾਈਡ ਨਹੀਂ ਕਰਨਗੇ, ਉਹ ਤਾਂ ਉਹ ਮੁਲਕ ਦੇ ਲੋਕ ਹੀ ਕਰਦੇ ਨੇ। ਇਸ ਵੇਲੇ ਕੇਸਰੀ ਨਿਸ਼ਾਨ ਸਾਹਿਬ ਜਾਂ ਜਿਵੇਂ ਹੁਣ ਈਵਨ ਹਲਕੇ ਬਸੰਤੀ ਰੰਗ ਦੇ ਰੈਕਟੈਂਗੂਲਰ ਝੰਡੇ ਵੀ ਜਿਨ੍ਹਾਂ 'ਚ ਖਾਲਿਸਤਾਨ ਲਿਖਿਆ ਹੋਇਆ ਕਿ ਉਹਨਾਂ ਨੂੰ ਮੋਸਟਲੀ ਜਿਹੜਾ ਉਹ ਨਿਸ਼ਾਨ ਸਾਹਿਬ ਨੂੰ ਹੀ ਗੁਰਦੁਆਰਾ ਸਾਹਿਬ 'ਚ 5 ਪਿਆਰਿਆਂ ਵੱਲੋਂ ਸਲਾਮੀ ਦਿੱਤੀ ਜਾਂਦੀ ਹੈ, ਸੈਲੂਟ ਦਿੱਤਾ ਜਾਂਦਾ ਹੈ। ਔਰ ਜਿਹੜਾ ਨੈਸ਼ਨਲ ਐਂਥਮ ਪੜ੍ਹਿਆ ਜਾਂਦਾ ਹੈ, ਗੁਰੂ ਚਰਨਾਂ 'ਚ ਅਰਦਾਸ ਕੀਤੀ ਜਾਂਦੀ ਹੈ ਔਰ ਖਾਲਿਸਤਾਨ ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਅਰਦਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਤੇ ਗੁਰੂ ਅੱਗੇ ਹੀ ਅਰਦਾਸ ਅਰਜ਼ੋਈ ਹੈ, ਬੇਨਤੀ ਹੈ, ਗੁਰੂ ਅੱਗੇ ਹੀ ਅਰਜ਼ੋਈ ਕੀਤੀ ਜਾਂਦੀ ਹੈ ਕਿਉਂਕਿ ਮਹਾਰਾਜ ਹੀ ਜਿਹੜੇ ਨੇ ਅਕਾਲ ਪੁਰਖ, ਦੇਸ਼ ਔਰ ਕਾਲ, ਟਾਈਮ ਐਂਡ ਸਪੇਸ, ਵੈਸੇ ਤਾਂ ਸਭ ਕੁਝ ਹੀ ਅਕਾਲ ਪੁਰਖ ਦਾ, ਪਰ ਕਦੋਂ ਕੀ ਹੋਣਾ ਹੈ, ਕਦੋਂ ਕੀ ਵਾਪਰਨਾ ਹੈ, ਇਹ ਅਕਾਲ ਪੁਰਖ ਦੀ ਰਹਿਮਤ ਸਦਕਾ ਹੁੰਦਾ ਹੈ। ਸਾਡੇ ਲਈ ਤਾਂ ਇਹੀ ਜ਼ਰੂਰੀ ਹੈ ਕਿ ਵੀ ਅਸੀਂ ਉਸ ਦੇ ਲਈ ਯਤਨਸ਼ੀਲ ਹੋਈਏ, ਆਪਣਾ ਬਣਦਾ ਹਿੱਸਾ ਪਾਈਏ। ਸੋ ਇਹ ਸਾਰੇ ਦੇ ਚੱਲਦੇ ਆ ਜਿਹੜੀ ਵੀਰ ਜਸਪ੍ਰੀਤ ਸਿੰਘ ਹੋਰਾਂ ਨੇ ਇਹ ਰਾਦਰ ਸਟਰੋਂਗ ਮੈਸੇਜ ਦਿੱਤਾ ਹੈ ਕਿ ਸਿਰ ਜੋੜ ਕੇ ਬੈਠੀਏ, ਫੇਰ ਹੀ ਕੁਝ ਹਾਸਲ ਕਰ ਸਕਾਂਗੇ। ਔਰ ਇਹਨਾਂ ਦਿਨਾਂ ਦੇ ਵਿੱਚ ਕੱਲ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਪੈਨਲ ਡਿਸਕਸ਼ਨ ਜਿਸ ਦੇ ਵਿੱਚ 2 ਪੈਨਲਿਸਟ ਭਾਈ ਹਿੰਮਤ ਸਿੰਘ, ਭਾਈ ਬਲਜਿੰਦਰ ਸਿੰਘ, ਉਹ ਵੀ ਜੁਆਇਨ ਕਰਨ ਇਸ ਮੁੱਦੇ ਦੇ ਉੱਤੇ। ਉਹਦੇ 'ਚ ਅੱਡ-ਅੱਡ ਇਸ਼ੂ ਵਿਚਾਰਾਂਗੇ, ਪਰ ਇੱਕ ਜਿਹੜਾ ਸਾਡੇ ਬਹੁਤ ਸਾਰੇ ਵਿਊਅਰਸ ਵੱਲੋਂ ਵਕਤਨ ਬਾ ਵਕਤਨ ਸਾਨੂੰ ਲਿਖਿਆ ਜਾਂਦਾ ਰਿਹਾ ਕਿ ਜੀ ਤੁਸੀਂ ਕਈ ਵਾਰ ਖਾਲਿਸਤਾਨ ਦੇ ਐਲਾਨਨਾਮੇ 'ਚੋਂ ਕੁਝ ਕੋਟ ਕਰਦੇ ਹੋ ਔਰ ਤੁਸੀਂ ਜ਼ਿਕਰ ਕਰਦੇ ਹੋ ਕਿ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਜਿਹੜਾ ਉਹ ਅੱਡ ਮੁਲਕ ਦਾ ਜਿਹੜਾ ਮੁਤਾਲਬਾ ਹੈ ਉਹ ਦੁਨੀਆ ਦੇ ਮੁਲਕਾਂ ਸਾਹਮਣੇ 5 ਮੈਂਬਰੀ ਪੰਥਕ ਕਮੇਟੀ ਨੇ ਪੇਸ਼ ਕੀਤਾ। ਔਰ ਜਿਹੜੇ ਕੁਝ ਵੀਰ ਭੈਣਾਂ ਕਈ ਵਾਰ ਜਦੋਂ ਇਹ ਮੈਨੂੰ ਇਹ ਵੀ ਲਿਖਦੇ ਨੇ ਕਿ ਜੀ ਖਾਲਿਸਤਾਨ ਦਾ ਕਨਸਟੀਟਿਊਸ਼ਨ ਲਿਖੋ, ਸੰਵਿਧਾਨ ਹੋਣਾ ਚਾਹੀਦਾ ਕਿ ਖਾਲਿਸਤਾਨ ਦਾ ਕਨਸਟੀਟਿਊਸ਼ਨ ਕੀ ਹੋਏਗਾ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਕਨਸਟੀਟਿਊਸ਼ਨ ਜਦੋਂ ਮੁਲਕ ਆਜ਼ਾਦ ਹੋ ਜਾਂਦੇ ਨੇ, ਉਹਨਾਂ ਮੁਲਕਾਂ ਦੇ ਲੋਕ ਆਪਣੇ ਜਿਹੜੇ ਨੇ ਕਨਸਟੀਟਿਊਟ ਅਸੈਂਬਲੀਜ਼ ਬਣਾ ਕੇ ਆਪਣੇ ਡੈਲੀਗੇਟ ਚੁਣ ਕੇ ਉਹ ਡਿਸਾਈਡ ਕਰਦੇ ਨੇ। ਔਰ ਮੈਂ ਉਸ ਲਈ ਅਕਸਰ ਇਹ ਉਦਾਹਰਨ ਦਿੰਦਾ ਕਿ ਵੀ ਜਿਵੇਂ 4 ਜੁਲਾਈ 1776 ਨੂੰ ਅਮਰੀਕਾ 'ਚ ਜਿਹੜੀਆਂ 13 ਕਾਲੋਨੀਜ਼, 13 ਬਸਤੀਆਂ ਸੀ ਬਰਤਾਨੀਆ ਦੀਆਂ, ਉਹਨਾਂ ਦੇ ਨੁਮਾਇੰਦਿਆਂ ਨੇ ਫਿਲਾਡੈਲਫੀਆ ਪੈਨਸਿਲਵੇਨੀਆ ਦੇ ਵਿੱਚ ਇਕੱਠੇ ਹੋ ਕੇ ਟਾਮਸ ਜੈਫਰਸਨ ਦੀ ਲਿਖੀ ਹੋਈ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ, ਆਜ਼ਾਦੀ ਦਾ ਘੋਸ਼ਣਾ ਪੱਤਰ ਸੀ, ਉਹਨੂੰ ਜਾਰੀ ਕੀਤਾ ਸੀ। ਔਰ ਉਸ ਤੋਂ ਬਾਅਦ 4 ਸਾਲ ਲਗਭਗ ਵਾਰ ਚੱਲੀ, ਰੈਵੋਲੂਸ਼ਨਰੀ ਵਾਰ, ਅਪ ਡਾਊਨ ਆਏ, ਲੇਕਿਨ ਕਨਸਟੀਟਿਊਸ਼ਨ ਉਸ ਤੋਂ 11 ਸਾਲ ਬਾਅਦ ਜਾ ਕੇ ਜਿਹੜਾ ਉਹ ਫਿਰ ਡਿਸਕਸ ਹੋਣਾ ਸ਼ੁਰੂ ਹੋਇਆ। ਔਰ ਉਸ ਤੋਂ ਬਾਅਦ ਕਨਸਟੀਟਿਊਸ਼ਨ ਫਿਰ ਉਹਦੇ 'ਚ 20 ਅਮੈਂਡਮੈਂਟਸ ਹੁੰਦੀਆਂ ਗਈਆਂ ਜਿਨ੍ਹਾਂ ਨੂੰ ਅਸੀਂ ਬਿਲ ਆਫ ਰਾਈਟਸ ਕਹਿੰਦੇ ਹਾਂ। ਸੋ ਕਨਸਟੀਟਿਊਸ਼ਨ ਹਮੇਸ਼ਾ ਮੁਲਕ ਦੇ ਲੋਕ ਲਿਖਦੇ ਨੇ, ਲੇਕਿਨ ਕਿਸ ਕਿਸਮ ਦਾ ਤੁਹਾਡੇ ਮੁਲਕ ਦਾ ਢਾਂਚਾ ਹੋਏਗਾ, ਤੁਸੀਂ ਕੀ ਭਵਿੱਖ ਦੇਖਦੇ ਹੋ, ਉਸ ਦਾ ਬੀਜ ਜਿਹੜਾ ਉਹ ਡੈਕਲੇਰੇਸ਼ਨਸ ਦੇ ਵਿੱਚ ਪਿਆ ਹੁੰਦਾ ਹੈ ਕਿ ਭਾਈ ਅਸੀਂ ਇਹ ਕਰਾਂਗੇ। ਔਰ ਇਹੀ ਜਦੋਂ ਅਸੀਂ ਹੁਣ $1 ਬਿਲੀਅਨ ਤੋਂ ਜ਼ਿਆਦਾ ਦੇ ਖਰਚ ਨਾਲ ਜਿਹੜੀ ਓਰੀਜਨਲ ਡਾਕੂਮੈਂਟ ਹੈ, ਹਾਲਾਂ ਉਹਦੇ ਤੇ ਕੱਟਵੱਡ ਵੀ ਕੀਤੀ ਹੋਈ ਹੈ ਟਾਮਸ ਜੈਫਰਸਨ ਨੇ, ਉਹਨੂੰ ਸੰਭਾਲਿਆ ਹੋਇਆ ਹੈ ਤਾਂ ਕਿ ਜਿਹੜਾ ਭਵਿੱਖ ਦੀਆਂ ਜਨਰੇਸ਼ਨਾਂ ਵੀ ਦੇਖਣ ਕਿ ਕਿਹਨਾਂ ਹਾਲਾਤਾਂ 'ਚ ਜਿਹੜੀ ਹੈ ਉਹ ਡੈਕਲੇਰੇਸ਼ਨ ਆਈ ਸੀ। ਲੇਕਿਨ ਅੱਜ ਵੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ ਦੀ ਖੂਬਸੂਰਤ ਡਾਕੂਮੈਂਟ ਹੈ। ਜਦੋਂ ਅਸੀਂ ਇਹ ਲਫ਼ਜ਼ ਦੁਹਰਾਉਂਦੇ ਹਾਂ, ਲਿਬਰਟੀ, ਇਕੁਆਲਿਟੀ, ਜਸਟਿਸ, ਪਰਸੂਟ ਆਫ ਹੈਪੀਨੈਸ, ਇਹ ਸਾਰੇ ਲਫ਼ਜ਼ ਅੱਜ ਤਾਂ ਸਾਡੇ ਲਈ ਕਾਮਨ ਲਫ਼ਜ਼ ਨੇ, ਆਮ ਵਾਂਗ। ਉਦੋਂ ਇਹ ਕਾਮਨ ਨਹੀਂ ਸੀ ਕਿਉਂਕਿ ਉਦੋਂ ਬ੍ਰਿਟਿਸ਼ ਰਾਜ ਸੀ, ਲਿਬਰਟੀ ਤੁਹਾਡੀ ਨਹੀਂ ਸੀ। ਉਹ ਇੰਗਲੈਂਡ ਦਾ ਬੈਠਾ ਰਾਜਾ ਡਿਸਾਈਡ ਕਰਦਾ ਸੀ ਕਿ ਅਮਰੀਕਾ ਦੇ ਲੋਕਾਂ ਨੇ ਕਿਵੇਂ ਜੀਣਾ, ਕਿੰਨੇ ਟੈਕਸ ਕਿਹਦੇ ਤੇ ਲਾਏ ਨੇ। ਔਰ ਜਦੋਂ ਚਾਹ ਪੱਤੀ ਦੇ ਉੱਤੇ ਜਿਹੜੀ ਟੈਕਸ ਲੱਗਾ ਉਹ ਫਾਈਨਲ ਬ੍ਰੇਕਿੰਗ ਪੁਆਇੰਟ ਸੀ। ਇਸੇ ਤਰ੍ਹਾਂ ਜਦੋਂ ਅਸੀਂ ਪਰਸੂਟ ਆਫ ਹੈਪੀਨੈਸ ਕਹਿੰਦੇ ਹਾਂ ਤੇ ਤੁਹਾਡੀ ਉਹ ਬੰਦਾ ਖੁਸ਼ ਹੋ ਹੀ ਨਹੀਂ ਸਕਦਾ ਜਿਹਦੀ ਕਿਸਮਤ ਦਾ ਫੈਸਲਾ ਕੋਈ ਹੋਰ ਕਰ ਰਿਹਾ ਹੋਏ। ਇਹ ਤਾਂ ਜਿਹਨਾਂ ਅੱਜ ਹਿੰਦੂ ਤਵੀਆਂ ਦਾ ਰਾਜ ਹੈ, ਉਹਨਾਂ ਦੇ ਹੀ ਗੋਸਵਾਮੀ ਤੁਲਸੀਦਾਸ ਜਿਹਨੇ ਰਾਮਚਰਿਤ ਮਾਨਸ ਲਿਖਿਆ, ਜਿਹਨੂੰ ਤੁਲਸੀ ਰਾਮਾਇਣ ਕਹਿੰਦੇ ਨੇ, ਉਸਨੇ ਹੀ ਲਿਖਿਆ ਹੋਇਆ ਗੋਸਵਾਮੀ ਤੁਲਸੀਦਾਸ ਨੇ, ਪਰ ਅਧੀਨ ਸੁਪਨੇ ਸੁਖ ਨਾਹੀ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਉਹਨੂੰ ਸੁਪਨੇ 'ਚ ਵੀ ਸੁੱਖ ਹਾਸਲ ਨਹੀਂ ਹੁੰਦਾ। ਸੋ ਜਦੋਂ
ਪਰਸੂਟ ਆਫ ਹੈਪੀਨੈਸ ਤਾਂ ਫਿਰ ਉਹਦੇ ਕੋਲ ਹੁੰਦੀ ਹੈ। ਉਹਨੇ ਮਾਲਕ ਨੇ ਤੁਹਾਡੇ ਤੇ ਕਿਹੜਾ ਟੁਕੜਾ ਕਿੰਨਾ ਟੁਕੜਾ ਸੁੱਟਣਾ ਹੈ, ਤੁਸੀਂ ਚੁੱਕ ਲਿਆ, ਫਿਰ ਤੁਸੀਂ ਕਰਕੇ ਫਿਰ ਮੂੰਹ ਉਧਰ ਨੂੰ ਉਹਨੇ ਇੱਕ ਬੋਟੀ ਹੋਰ ਸੁੱਟ ਦਿੱਤੀ, ਇਵੇਂ ਹੁੰਦਾ। ਸੋ ਅੱਜ ਜਦੋਂ ਅਸੀਂ ਲਿਬਰਟੀ, ਜਸਟਿਸ, ਪਰਸੂਟ ਆਫ ਹੈਪੀਨੈਸ ਇਹ ਸਾਰੀਆਂ ਗੱਲਾਂ ਕਰਦੇ ਹਾਂ, ਉਸ ਜ਼ਮਾਨੇ ਜਦੋਂ ਥਾਮਸ ਜੈਫਰਸਨ ਨੇ ਜਾਂ 13 ਕਾਲੋਨੀ ਦੇ ਨੁਮਾਇੰਦਿਆਂ ਨੇ ਇਹ ਗੱਲ ਕੀਤੀ ਹੋਏਗੀ, ਔਰ ਕਿੰਨੇ ਉਹਦੇ ਚ ਡਰੇ ਹੋਏ ਸੀ, ਕਿੰਨੇ ਘਬਰਾਹਟ ਸੀ। ਅੱਜ ਅਮਰੀਕਾ ਦੀਆਂ 50 ਸਟੇਟਾਂ ਨੇ, ਉਦੋਂ 13 ਕਾਲੋਨੀਜ਼, ਕਿਉਂਕਿ ਉਹ ਇੰਨੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਣ ਜਾ ਰਹੇ ਸੀ ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਛੁਪਦਾ ਨਹੀਂ ਸੀ, ਜਿਨ੍ਹਾਂ ਦੇ ਕੋਲ ਕੋਈ ਵੱਡੇ ਹਥਿਆਰ ਨਹੀਂ ਸੀ, ਵੱਡੀਆਂ ਵੱਡੀਆਂ ਉਹ ਲੱਕੜਾਂ ਵਰਗੀਆਂ ਬੰਦੂਕਾਂ ਤੇ ਉਹੀ ਘੋੜੇ ਤੇ ਉਹੀ ਸਿਸਟਮ, ਔਰ ਦੂਸਰੇ ਪਾਸੇ ਬ੍ਰਿਟਨ ਜਿਨ੍ਹਾਂ ਦਾ ਇੰਨਾ ਪਾਵਰਫੁਲ ਉਹਨਾਂ ਦਾ ਸਾਰਾ ਨੈਟਵਰਕ ਸੀ। ਪਰ ਇੱਕ ਗੱਲ ਦਾ ਹਮੇਸ਼ਾ ਧਿਆਨ ਰਹੇ ਕਿ ਆਜ਼ਾਦੀ ਰਿਜ਼ੋਲਵ ਹੁੰਦਾ ਹੈ, ਬਿਲਕੁਲ ਆਜ਼ਾਦੀ ਸਟੇਟ ਆਫ ਮਾਈਂਡ ਹੁੰਦੀ ਹੈ, ਆਜ਼ਾਦੀ ਤੁਹਾਡਾ ਕੁਝ ਹਾਸਲ ਕਰਨ ਦਾ ਜਿਹੜਾ ਹੈ ਉਹ ਫਾਈਨਲ ਮਤਾ ਹੁੰਦਾ ਹੈ। ਤੇ ਜਦੋਂ ਤੁਸੀਂ ਉਸ ਪਾਸੇ ਤੁਰ ਪੈਂਦੇ ਹੋ, ਔਰ ਮੈਂ ਆਪਣੀਆਂ ਸਰੀ ਦੀਆਂ ਸਪੀਚਸ 'ਚ ਵੀ ਖਾਸ ਤੌਰ ਤੇ ਜਿਹੜੀ ਮੇਨ ਸਟੇਜ ਤੋਂ ਸਪੀਚ ਹੋਈ ਦਸ਼ਮੇਸ਼ ਦਰਬਾਰ ਦੀ, ਉਹਦੇ 'ਚ ਮੈਂ ਦੁਹਰਾਇਆ ਸੀ ਪੈਟਰਿਕ ਹੈਨਰੀ ਕਿ ਇਹ 4 ਜੁਲਾਈ 1776 ਨੂੰ ਹੁੰਦੀ ਹੈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਲੇਕਿਨ ਆਲਮੋਸਟ ਮਾਰਚ 1775 ਦੇ ਵਿੱਚ ਵਰਜੀਨੀਆ ਸਟੇਟ ਦੇ ਰਿਚਮੰਡ ਦੇ ਵਿੱਚ ਇੱਕ ਛੋਟੇ ਜਿਹੇ ਚਰਚ ਜਿਹਦੇ 'ਚ ਕੁਝ ਡੈਲੀਗੇਟ ਨੇ, ਇੱਕ 20-21 ਸਾਲਾਂ ਦਾ ਪੈਟਰਿਕ ਹੈਨਰੀ ਸੀ, ਉਹਨੇ ਖਲੋ ਕੇ ਪਹਿਲਾਂ ਐਕਸਪਲੇਨ ਕੀਤਾ ਵੀ ਅਸੀਂ ਕਿਵੇਂ ਸਲੇਵ ਹਾਂ, ਅਸੀਂ ਕਿਵੇਂ ਗੁਲਾਮ ਹਾਂ। ਫਿਰ ਉਹਨੇ ਕਿਹਾ ਵੀ ਤੁਸੀਂ ਭਾਵੇਂ ਇਸ ਨਾਲ ਸਹਿਮਤੀ, ਔਰ ਕਿਉਂਕਿ ਮੈਜੋਰਟੀ ਤਾਂ ਸਹਿਮਤੀ ਨਹੀਂ ਸੀ, ਉਹ ਤਾਂ ਘਬਰਾਉਂਦੇ ਸੀ ਵੀ ਕਿੱਥੇ ਅਸੀਂ ਟੱਕਰ ਲੈਣੀ ਹੈ, ਔਰ ਉਹਨੇ ਆਪਣਾ ਉਹ ਸਾਰਾ ਬੜਾ ਫਲੈਮਬਾਇੰਟ ਸੀ ਪੈਟਰਿਕ ਹੈਨਰੀ, ਯੰਗ ਉਮਰ 'ਚ ਉਹਨੇ ਉਹ ਸਾਰੇ ਤੋਂ ਬਾਅਦ ਜਦੋਂ ਉਹਨੇ ਆਪਣਾ ਕਨਕਲੂਡ ਕੀਤਾ, ਫਿਰ ਉਹਨੇ ਕਿਹਾ ਕਿ ਵੀ ਤੁਸੀਂ ਕੀ ਸੋਚਦੇ ਹੋ, ਮੈਨੂੰ ਨਹੀਂ ਪਰਵਾਹ, ਮੇਰਾ ਤਾਂ ਇੱਕੋ ਹੀ ਰਿਜ਼ੋਲਵ ਹੈ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਔਰ ਮੈਂ ਕਿਹਾ ਵੀ ਇਹ ਸਪਿਰਿਟ ਜਿਹੜੀ ਅਸੀਂ 1775 ਦੇ ਵਿੱਚ ਪੈਟਰਿਕ ਹੈਨਰੀ ਦੀ ਦੇਖਦੇ ਹਾਂ, ਜਿਨ੍ਹਾਂ ਸਿੱਖਾਂ ਨੇ ਮੁਗਲਿਆ ਸਾਮਰਾਜ ਦਰਾ ਖੈਬਰ ਪਾਰ ਦੇ ਹਮਲਾਵਰਾਂ ਨੂੰ ਧੱਕਿਆ, ਉਹ ਇੱਕ ਸਦੀ ਇਸ ਸਪਿਰਿਟ ਦੇ ਵਿੱਚ ਹੀ ਜਿਉਂਦੇ ਸੀ। ਰਾਜ ਕਰੇ ਹੈ ਇੱਕ ਹੈ, ਲੜ ਮਰੇ ਹੈ, ਬਾਦਸ਼ਾਹ ਜਾਂ ਬਾਗੀ। ਸਿੱਖ ਦਾ ਮਤਲਬ ਹੀ ਇਹ ਹੈ ਵੀ ਜਾਂ ਸੋਵਰਨ ਹੈ ਤੇ ਜਾਂ ਉਹ ਸੋਵਰਨਟੀ ਲਈ ਲੜ ਰਿਹਾ ਹੈ, ਤਖਤ ਜਾਂ ਤਖਤਾ, ਜਿਹਨੂੰ ਕਹਿੰਦੇ ਸੀ ਕਿ ਬਈ ਅਸੀਂ ਜਾਂ ਤਖਤ ਲਵਾਂਗੇ ਤੇ ਜਾਂ ਫਿਰ ਤਖਤੇ ਤੇ ਅਸੀਂ ਝੂਲਣ ਲਈ ਤਿਆਰ ਹੈ। ਔਰ ਇਹੀ ਸਫ਼ਰ ਸੀ ਕਿ ਜਿਸ ਨੂੰ ਫਰੋਮ ਕ੍ਰਾਸ ਟੂ ਕਰਾਊਨ ਕਿਹਾ ਗਿਆ ਕਿ ਭਾਈ ਇੱਕ ਪਾਸੇ ਕੁਰਬਾਨੀਆਂ ਦਾ, ਸ਼ਹਾਦਤਾਂ ਦਾ ਉਹ ਇਤਿਹਾਸ ਸੀ, ਦੂਸਰੇ ਪਾਸੇ ਫਿਰ ਪੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਇਹ ਤਬਦੀਲੀ ਸੀ। ਸੋ ਇਸੇ ਤਰ੍ਹਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਬਹੁਤ ਵਾਰ ਜਦੋਂ ਅਸੀਂ ਇਸ ਰਸਤੇ ਤੇ ਤੁਰਦੇ ਹਾਂ, ਔਰ ਸਾਡੇ ਇੱਕ ਬੜੇ ਪਿਆਰੇ ਸਾਡੇ ਨਾਲ WhatsApp ਰਾਹੀਂ ਵੀ ਜੁੜੇ ਹੁੰਦੇ ਨੇ ਪਾਕਿਸਤਾਨ 'ਚ, ਉਹ ਅਕਸਰ ਇੰਟਰਵਿਊ ਵੀ ਕਰਦੇ ਨੇ ਸਿੱਖ ਇੰਟੈਲੈਕਚੁਅਲਸ ਦੇ, ਤਾਂ ਉਹਨਾਂ ਨੇ ਮੈਨੂੰ ਕਿਸੇ ਦੇ ਹਵਾਲੇ ਨਾਲ ਕੋਈ ਪ੍ਰੋਫੈਸਰ ਮਨਜੀਤ ਸਿੰਘ ਸ਼ਾਇਦ ਮਲੇਸ਼ੀਆ ਕਿ ਸਿੰਗਾਪੁਰ ਕਿ ਕਿੱਥੇ ਰਹੇ, ਤੇ ਉਹਨਾਂ ਨੇ ਭੇਜਿਆ ਕਿ ਜੀ ਉਹਨਾਂ ਨੇ ਇੰਟਰਵਿਊ 'ਚ ਇਹ ਕਿਹਾ ਕਿ ਸਾਨੂੰ ਇਹ ਬਹੁਤ ਵੱਡੀ ਤਾਕਤ ਹੈ ਇੰਡੀਆ, ਔਰ ਸਿੱਖਾਂ ਦੇ ਕੋਲ 47 ਦਾ ਮੌਕਾ ਗਵਾ ਲਿਆ, ਹੁਣ ਇਹੀ ਹੈ ਹਿੰਦੂਆਂ ਨਾਲ ਹੀ ਸਮਝੌਤਾ ਕਰਕੇ ਕੋਈ ਥੋੜੇ ਬਹੁਤ ਕੰਸੈਸ਼ਨ ਲੈ ਕੇ ਬਹਿਣ ਦੀ ਗੱਲ ਹੋਏਗੀ, ਉਹਨਾਂ ਨਾਲ ਟੱਕਰ ਦੀ ਜਾਂ ਗੱਲ ਨਹੀਂ। ਉਹ ਉਸ ਕਿਸਮ ਦਾ ਉਹਨਾਂ ਨੇ ਭੇਜਿਆ। ਮੈਂ ਅਜੇ ਉਹਨਾਂ ਨਾਲ ਸੰਪਰਕ ਤਾਂ ਨਹੀਂ ਕੀਤਾ ਵਾਪਸ, ਪਰ ਮੈਂ ਇਹ ਕਹਿੰਦਾ ਕਿ ਵੀ ਇਹ ਹਮੇਸ਼ਾ ਜਦੋਂ ਵੀ ਤੁਸੀਂ ਇਸ ਰਸਤੇ ਨੂੰ ਚੁਣਦੇ ਹੋ, ਇੱਕ ਵੱਡਾ ਹਿੱਸਾ ਪਹਿਲਾਂ ਤਾਂ ਉਹੀ ਤੁਹਾਡੇ ਜਿਹੜੇ ਵੱਡੇ ਹੁੰਦੇ ਨੇ ਉਹ ਆ ਕੇ ਬਹਿ ਜਾਣਗੇ, ਕਹਿਣਗੇ ਕਾਕਾ ਜੋਸ਼ ਤੋਂ ਕੰਮ ਨਹੀਂ ਲੈਣਾ, ਹੋਸ਼ ਤੋਂ ਕੰਮ ਲਓ। ਇਹ ਜੋਸ਼ ਤੇ ਹੋਸ਼ ਹੈ ਟੁਗੈਦਰ ਹੀ ਰਹਿੰਦਾ। ਜੇ ਤੁਸੀਂ ਜੋ ਹੋਸ਼ ਵਾਲੇ ਤਾਂ ਜੁੱਤੀਆਂ ਖਾ ਹੀ ਨਹੀਂ ਸਕਦੇ, ਫਿਰ ਜਿਹੜੇ ਜੁੱਤੀਆਂ ਗੁਲਾਮੀ ਜੁੱਤੀਆਂ ਖਾਣਾ ਹੁੰਦਾ ਜਾਂ ਜੁੱਤੀਆਂ ਚੱਟਣਾ ਹੁੰਦਾ। ਸੋ ਜਿਹੜੇ ਚੱਟ ਰਹੇ ਨੇ ਜਾਂ ਖਾ ਰਹੇ ਨੇ ਉਹ ਕਿਹੜੀ ਹੋਸ਼ 'ਚ ਨੇ, ਤੇ ਜਿਹੜੇ ਵੰਗਾਰਦੇ ਨੇ ਉਹ ਕੱਲਾ ਜੋਸ਼ ਨਹੀਂ ਹੁੰਦਾ, ਉਹ ਹੋਸ਼ 'ਚ ਹੀ ਵੰਗਾਰ ਰਹੇ ਹੁੰਦੇ ਨੇ। ਇਹ ਹੁੰਦਾ ਹੈ ਕਿ ਉਹਨਾਂ ਦੀ ਅੰਦਰਲੀ ਹੋਸ਼ ਖੁੱਲ ਚੁੱਕੀ ਹੁੰਦੀ ਹੈ, ਇਨਰ ਕੌਨਸ਼ੀਅਸਨੈਸ ਹੁੰਦੀ ਹੈ। ਔਰ ਮੈਂ ਅਕਸਰ ਪਿਛਲੇ ਦਿਨਾਂ 'ਚ ਸਤਲੁਜ TV ਦੀ ਇੱਕ ਬੀਬੀ ਨੇ ਇੰਟਰਵਿਊ ਕੀਤਾ, ਜੈਨੀਫਰਸ ਨੇ, ਔਰ ਗੱਲ ਸਿੱਖੀਜ਼ਮ 'ਚ ਕਿੱਥੋਂ ਕੀ ਖਾਲਿਸਤਾਨ ਦਾ ਕਨਸੈਪਟ ਹੈ। ਤੇ ਮੈਂ ਕਿਹਾ ਜੀ ਇਹ ਤੁਹਾਡੀ ਕ੍ਰਿਸਚੀਅਨਿਟੀ 'ਚ ਵੀ ਹੈ ਕਿ ਵੀ ਸਪਿਰਿਚੁਅਲੀ ਅਵੇਕਨਡ ਪੀਪਲ ਕਾਂਟ ਬੀ ਪੋਲੀਟੀਕਲੀ ਸਬਜੂਗੇਟਡ, ਕਿ ਜਿਹੜੇ ਲੋਕ ਰੂਹਾਨੀ ਤੌਰ ਦੇ ਉੱਤੇ ਜਾਗਰੂਕ ਹੋ ਜਾਂਦੇ ਨੇ,
ਰੂਹਾਨੀਅਤ ਤੁਹਾਨੂੰ ਮੌਤ ਦੇ ਡਰ ਤੋਂ ਬੇਡਰ ਕਰ ਦਿੰਦੀ ਹੈ ਕਿ ਭਾਈ ਹਰ ਇੱਕ ਨੇ ਜਾਣਾ ਕੀ ਹੈ। ਉਹ ਤੁਹਾਨੂੰ ਹਿੰਮਤ ਦਿੰਦੀ ਹੈ ਕਿ ਤੁਸੀਂ ਸੱਚ, ਹੱਕ, ਇਨਸਾਫ ਦੇ ਲਈ ਖਲੋਂਦੇ ਹੋ। ਇਸ ਲਈ ਹਕੂਮਤਾਂ ਨੂੰ ਜਿਹੜਾ ਜ਼ਿਆਦਾ ਡਰ ਹੁੰਦਾ, ਹਥਿਆਰਾਂ ਤੋਂ ਡਰ ਨਹੀਂ ਹੁੰਦਾ। ਹਥਿਆਰ ਤਾਂ ਹਕੂਮਤਾਂ ਕੋਲ ਹਮੇਸ਼ਾ ਹੀ ਜ਼ਿਆਦਾ ਹੁੰਦੇ ਨੇ। ਜਿਹੜੀ ਵੱਡੀ ਪਾਵਰ ਹੈ ਉਹਦੇ ਲਈ ਉਹਨਾਂ ਲੋਕਾਂ ਤੋਂ ਡਰ ਹੁੰਦਾ ਹੈ ਜਿਹੜੇ ਸਪਿਰਿਚੁਅਲੀ ਅਵੇਕਨਡ ਨੇ, ਜਿਹੜੇ ਰੂਹਾਨੀ ਤੌਰ ਦੇ ਉੱਤੇ ਮਰਨ ਮਾਰਨ ਦੇ ਉੱਤੇ ਆ ਜਾਂਦੇ ਨੇ। ਔਰ ਇਹੀ ਕਾਰਨ ਹੈ ਜੇ ਅੱਜ ਅਸੀਂ ਦੇਖਦੇ ਹਾਂ ਕਿ ਭਾਈ ਅੰਮ੍ਰਿਤ ਸੰਚਾਰ ਲਹਿਰ ਜੋ ਪੰਜਾਬ ਦੇ ਵਿੱਚ ਖਾਲਸਾ ਵਹੀਰ ਔਰ ਉਸ ਨਾਲ ਹੋਈ, ਇੰਨਾ ਵੱਡਾ ਕੀ ਖਤਰਾ ਹਕੂਮਤ ਨੂੰ ਮਹਿਸੂਸ ਹੋਇਆ। ਜਸਵੰਤ ਭਿੰਡਰਾਂ ਵਾਲਿਆਂ ਦੇ ਵੇਲੇ ਵੀ ਜਿਉਂ ਹੀ ਉਹਨਾਂ ਦੀ ਅੰਮ੍ਰਿਤ ਸੰਚਾਰ ਲਹਿਰ ਚੱਲੀ ਔਰ ਉਹ ਪਪੂਲਰ ਹੋ ਰਹੇ ਸੀ, ਇੰਦਰਾ ਗਾਂਧੀ ਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਸੀ ਕਿ ਜੀ पंजाब से खबरें आ रही हैं कि वहाँ सिख फंडामेंटलिस्ट की गिनती में इजाफा हो रहा है। उन्होंने की मतलब कि भी जेड़ा अमृत छक रहा है और वो अपना सिर गुरु नूं दिंदा है, तो सिर गुरु नूं देण दा मतलब है भी सच हक इंसाफ लई खलोना है, वो खतरा है। उन्होंने तो उही चाहिए ने जेड़े गिद्दड़ जे किस्म के लोग जेड़े बिल्कुल उन्हों दी सुर नाल सुर रला के गाउण और दुनियावी अहुदियां दे पिछे जिहड़ा है वो अपना ऑनर उसकी परवाह ना करन। पर जदों तुसीं इस पासे तुरदे हो फिर आन अणख गैरत ये किसी समझौते की मुताज नहीं हुंदी। यही अणखी और गैरतमंद लोग जिहड़े ने किसी भी सोसाइटी दे विच, क्योंकि मैं अपने लोगों को जो एड्रैस करदा तो ज़ाहिर है मैं अपने ही हिस्टोरिकल सोर्सिस नूं कोट करदा, पर तुसीं दुनिया दे किसी भी खिते दा, मजहब दा ਜਾਂ ਜਿਨ੍ਹਾਂ ਕੌਮਾਂ ਨੇ ਆਜ਼ਾਦੀ ਲਈ ਲੜ ਰਹੇ ਨੇ, ਅੱਜ ਵੀ ਲੜ ਰਹੇ ਨੇ, ਦੇਖੋ ਤੇ ਉਹਨਾਂ ਦੀ ਤਾਕਤ ਉਹਨਾਂ ਦੇ ਉਸ ਈਮਾਨ ਚੋਂ ਨਿਕਲਦੀ ਹੈ, ਉਹਨਾਂ ਦੇ ਫੇਥ ਚੋਂ ਨੇ। ਹਾਂ ਠੀਕ ਹੈ ਜਿਹੜੀਆਂ ਕਮਿਊਨਿਸਟ ਲਹਿਰਾਂ ਨੇ ਉਹ ਉਹਨਾਂ ਦਾ ਥੋੜਾ ਬਹੁਤ ਵਖਰੇਵਾਂ, ਲੇਕਿਨ ਉਹਨਾਂ ਦਾ ਵੀ ਤਾਂ ਕੋਈ, ਭਾਵੇਂ ਉਹ ਕਾਰਲ ਮਾਰਕਸ ਨੂੰ ਹੀ ਮੰਨ ਕੇ ਦੁਰਦੇ ਨੇ, ਕੋਈ ਤਾਂ ਉਹਨਾਂ ਦਾ ਇਸ਼ਟ ਹੈ। ਸੋ ਇਸ ਹਵਾਲੇ ਦੇ ਨਾਲ ਮੈਂ ਸਮਝਦਾ ਵੀ ਇਹ ਜਿਹੜਾ ਰਿਜ਼ੋਲਵ ਸੀ, ਇਹੀ ਜਿਹੜਾ 4 ਜੁਲਾਈ 1776 ਦਾ ਅਲਟੀਮੇਟਲੀ ਵਿਕਟਰੀ ਦਾ ਕਾਰਨ ਬਣਿਆ। ਤੇ 18ਵੀਂ ਸਦੀ ਚ ਵੀ ਜਿਹੜਾ ਸਿੱਖਾਂ ਦਾ ਪੰਥ ਦਾ ਰਿਜ਼ੋਲਵ ਸੀ ਖਾਲਸੇ ਦਾ, ਤੇ ਰਿਜ਼ੋਲਵ ਇਸ ਇਮਾਨ ਦੇ ਉੱਤੇ ਖੜਾ ਸੀ ਕਿ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, कि सानू पातशाहत गुरु ने दी हुई है। इन गरीब सिखन को देऊं पातशाही ये याद करें हमारी गुरियाई, कि भाई ये जिन्हां दी कदे जात और कुल और दूसरे कदे सरदारी नहीं हुई, इन्हां नू सरदार बनाना है, इन्हां नू सॉवरन बनाना है, इन्हां नू मैं पातशाह बना रहा और इन्हां नू मैं ਜਿਹੜਾ ਉਹ ਕਿਸਮਤ ਕੜਨ ਦਾ ਆਪਣਾ ਹੱਕ ਦੇ ਰਾਜ ਕਰੇਗਾ। ਖਾਲਸਾ ਹੀ ਹੈ, ਪੋਲੀਟੀਕਲ ਸੋਵਰਨਟੀ ਦੀ ਗੱਲ। ਸੋ ਇਹ ਰਿਜ਼ੋਲਵ ਸੀ 18ਵੀਂ ਸਦੀ ਦੇ ਸਿੰਘਾਂ ਸਿੰਘਣੀਆਂ ਦਾ। ਫਿਰ ਘੱਲੂਕਾਰਿਆਂ ਦੀ ਪਰਵਾਹ ਨਹੀਂ ਹੋਈ, ਫਿਰ ਉਹ ਮਾਈਟੀ ਮੁਗਲਸ ਹੋਣ, ਮਾਈਟੀ ਅਫਗਾਨਸ ਹੋਣ, ਔਰ ਉਸ ਸਾਰੇ ਦੇ ਵਿਚਕਾਰ ਕਿਵੇਂ ਸਿੱਖਾਂ ਨੇ ਉਹ ਕ੍ਰਿਸ਼ਮਾ ਕਰਕੇ ਦਿਖਾਇਆ ਕਿ ਅੱਜ ਵੀ ਉਸ ਰਾਜ ਨੂੰ ਭਾਵੇਂ ਥੋੜ੍ਹ ਚਿਰ ਹੈ ਇੱਕ ਆਈਡੀਅਲ ਰਾਜ ਦੇ ਰੂਪ 'ਚ ਦੇਖਿਆ ਜਾਂਦਾ ਹੈ ਕਿ ਜਿਹਦੇ 'ਚ ਇੰਨੀ ਇੱਕ ਸਦੀ ਦੀ ਪਰਸੀਕਿਊਸ਼ਨ ਤੋਂ ਬਾਅਦ ਵੀ ਜਦੋਂ ਪੋਲੀਟੀਕਲ ਪਾਵਰ ਆਉਂਦੀ ਹੈ ਤੇ ਕੋਈ ਵੀ ਮੁਸਲਮਾਨ ਕਨਵਰਟ ਨਹੀਂ ਕੀਤਾ ਜਾਂਦਾ, ਕਿਸੇ ਦੇ ਨਾਲ ਧੱਕਾ ਨਹੀਂ ਕੀਤਾ ਜਾਂਦਾ। ਅੱਜ ਵੀ ਜੇ ਸਾਡੇ ਪੰਜਾਬੀ ਮੁਸਲਮਾਨ ਪਾਕਿਸਤਾਨੀ ਵੀਰ ਭੈਣਾਂ ਜਿਹੜੇ ਨੇ ਉਹ ਰਣਜੀਤ ਸਿੰਘ ਚੋਂ, ਇਹ ਠੀਕ ਹੈ ਕੁਛ ਪੀਰੀਅਡ ਗਲਤਫਹਿਮੀਆਂ ਦੋਵੇਂ ਪਾਸੇ ਇਤਿਹਾਸ ਤੇ ਰਹੀਆਂ, ਪਰ ਅੱਜ ਜੇ ਰਣਜੀਤ ਸਿੰਘ ਨੂੰ ਐਜ਼ ਏ ਹੀਰੋ ਤਸੱਵਰ ਕਰਨ ਦੀ ਗੱਲ ਹੈ ਜਾਂ ਉਹਨਾਂ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਹੁੰਦੀ ਹੈ ਜਾਂ ਉਹਨਾਂ ਦੀ ਬਹਾਦਰੀ ਜਾਂ ਇੱਕ ਉਹਨੂੰ ਨਾਇਕ ਦੇ ਤੌਰ ਤੇ ਦੇਖਿਆ ਜਾਂਦਾ ਤੇ ਇਹ ਰਣਜੀਤ ਸਿੰਘ ਐਜ਼ ਏ ਪਰਸਨ ਕਮਜ਼ੋਰੀਆਂ ਹੋ ਸਕਦੀਆਂ ਨੇ, ਪਰ ਉਸ ਫਾਈਨ ਸਿੱਖ ਮਾਡਲ ਚੋਂ ਨਿਕਲਿਆ ਜਿਹੜਾ ਇੱਕ ਸਦੀ ਦੀ ਘਾੜਤ ਦੇ ਨਾਲ ਘੜਿਆ ਗਿਆ, ਜਿਹਦੇ ਚ ਅਦਲ ਸੀ, ਜਿਸ ਦੇ ਵਿੱਚ ਬਰਾਬਰੀ ਸੀ, ਜਿਸ ਦੇ ਵਿੱਚ ਇਨਸਾਫ ਔਰ ਪ੍ਰੋਸਪੈਰਿਟੀ, ਹਰ ਇੱਕ ਨੂੰ ਖੁਸ਼ਹਾਲ ਦੇਖਣਾ ਸੀ। ਹੁਣ ਇਸ ਬੈਕਗਰਾਉਂਡ 'ਚ ਅਸੀਂ ਸਮਝਦੇ ਹਾਂ ਕਿ ਅਸੀਂ ਜਦੋਂ ਆਲਮੋਸਟ 37 ਸਾਲ 47 ਤੋਂ 84 ਤੱਕ ਅੱਡ-ਅੱਡ ਤਰੀਕਿਆਂ ਨਾਲ ਇਨਸਾਫ ਲੈਣ ਦੀ ਗੱਲ ਭਾਰਤੀ ਨਕਸ਼ੇ 'ਚ ਕੀਤੀ, ਜਵਾਬ ਟੋਟਲ ਵਾਰ ਦੇ ਰੂਪ 'ਚ ਮਿਲਿਆ, ਟੈਂਕਾਂ ਤੋਪਾਂ ਨਾਲ ਹਮਲਾ, ਔਰ ਧਰਮ ਯੁੱਧ ਮੋਰਚਾ ਸਾਡਾ ਫਾਈਨਲ ਪੀਸਫੁਲ ਤਰੀਕਾ ਸੀ ਆਪਣੀ ਹੱਕ ਦੀ ਗੱਲ ਅਨੰਦਪੁਰ ਸਾਹਿਬ ਦਾ ਮਤਾ ਬਣਵਾਉਣ ਦਾ। ਪਰ ਜਿਨ੍ਹਾਂ ਦੀ ਅਗਵਾਈ ਥੱਲੇ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਦੇ ਇਹ ਅਲਫਾਜ਼ ਸੀ ਕਿ ਭਾਈ ਅਸੀਂ
ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹੈ ਬਰਾਬਰ ਦੇ ਸ਼ਹਿਰੀ ਬਣ ਕੇ, ਗੁਲਾਮ ਬਣ ਕੇ ਨਹੀਂ, ਦੂਸਰੇ ਦਰਜੇ ਦੇ ਸ਼ਹਿਰੀ ਬਣ ਕੇ ਨਹੀਂ। ਬਿਲਕੁਲ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਇਹ ਇੱਕ ਫਾਈਨਲ ਇੰਡੀਕੇਸ਼ਨ ਸੀ ਕਿ ਵੀ ਸਾਡਾ ਉਸ ਤੋਂ ਬਾਅਦ ਕੀ ਨਿਸ਼ਾਨਾ ਹੋਏਗਾ। ਔਰ ਜੂਨ 84 ਜ਼ਾਹਰ ਹੈ ਕਿ ਭਾਰਤੀ ਫੌਜ ਨੇ ਇਕੱਲਾ ਪੈਰ ਹੀ ਨਹੀਂ ਪਾਇਆ, ਉਹ ਪੈਰ ਟੈਂਕਾਂ ਤੇ ਰੱਖ ਕੇ ਲਿਆਏ, ਤੋਪਾਂ ਦੇ ਗੋਲਿਆਂ ਦੇ ਨਾਲ ਉਹਨਾਂ ਨੇ ਸਾਡੇ ਅਕਾਲ ਤਖਤ ਨੂੰ ਜਿਹੜਾ ਖੰਡਰਾਤ ਬਣਾਇਆ। 37 ਇਤਿਹਾਸਕ ਗੁਰਦੁਆਰੇ, ਪੰਜਾਬ ਨੂੰ ਕੱਟ ਆਫ, ਹਜ਼ਾਰਾਂ ਦੀਆਂ ਸ਼ਹੀਦੀਆਂ, ਔਰ ਜੋ ਫਿਰ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਆਪਰੇਸ਼ਨ ਦੇ ਨਾਂ ਥੱਲੇ ਸਿੱਖ ਜਵਾਨੀ ਦਾ ਨਸਲ ਘਾਤ ਕੀਤਾ ਗਿਆ। ਨਤੀਜੇ ਦੇ ਤੌਰ ਤੇ ਹੁਣ ਉਸੇ ਡਾਇਰੈਕਸ਼ਨ ਵੱਲ ਜਾਣ ਦੇ ਲਈ ਪੇਸ਼ਕਦਮੀ ਹੋ ਰਹੀ ਸੀ। ਇੱਕ ਸਟੇਜ ਤੇ ਤਾਂ ਸਭ ਕੁਝ ਖਿਲਰ ਗਿਆ, ਪਰ ਫਿਰ ਪੰਜਾਬ ਦੀ ਨੌਜਵਾਨੀ 'ਚ ਕੁਝ ਕਰ ਗੁਜ਼ਰਨ ਦੀ ਜਿਹੜੀ ਹੈ ਉਸ ਜਿਹੜੀ ਅੰਗੜਾਈ ਆਈ, ਉਸ ਦਾ ਨਤੀਜਾ ਸੀ ਕਿ 26 ਜਨਵਰੀ 1986 ਨੂੰ ਦਮਦਮੀ ਟਕਸਾਲ ਵੱਲੋਂ ਜਿਹੜੀ ਸੰਤਾਂ ਦੀ ਸੰਸਥਾ ਸੀ, ਜਿਹੜਾ ਅਕਾਲ ਤਖਤ ਦੇ ਉੱਤੇ ਸਰਬੱਤ ਖਾਲਸਾ ਸੱਦਿਆ ਗਿਆ। ਔਰ ਦਰਸ਼ਕ ਉਹ ਪਿਕਚਰਸ ਵੀ ਦੇਖ ਸਕਦੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨੀ ਦੇ ਬਾਵਜੂਦ ਗੱਡੀਆਂ, ਬੱਸਾਂ ਸਭ ਤੇ ਪਾਬੰਦੀ। ਔਰ ਇਹ ਆਲਮੋਸਟ 2 ਸਾਲ ਬਾਅਦ ਸੀ ਸਰਬੱਤ ਖਾਲਸਾ ਦਰਬਾਰ ਸਾਹਿਬ ਤੇ ਹਮਲੇ ਤੋਂ, 26 ਜਨਵਰੀ ਨੂੰ। ਔਰ ਉਹਦੇ 'ਚ ਫਿਰ ਇਹ ਨਿਰਣਾ ਕੀਤਾ ਗਿਆ ਕਿ 5 ਮੈਂਬਰੀ ਪੰਥਕ ਕਮੇਟੀ ਜਿਹੜੀ ਹੈ ਇਹ ਕੌਮ ਦੀ ਹੁਣ ਰਾਜਸੀ ਅਗਵਾਈ ਕਰੇਗੀ, ਕਿਉਂਕਿ ਅਕਾਲੀ ਦਲ ਇਰਰੈਲੇਵੈਂਟ ਹੋ ਗਿਆ ਹੈ। ਬਾਕੀ ਜਿਹੜੀ ਬਹੁਤ ਸਾਰੇ ਜਿਹੜੇ ਸਿੰਘ ਸ਼ਹੀਦ ਹੋ ਚੁੱਕੇ ਸੀ। ਸੋ ਇਹ 5 ਮੈਂਬਰ ਜਿਹੜੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿਹੜੇ ਉਸ ਪੰਥਕ ਕਮੇਟੀ ਦੇ ਮੁਖੀ ਬਣੇ, ਉਹਨਾਂ ਦੀ ਅਗਵਾਈ ਦੇ ਵਿੱਚ ਇਸੇ ਹੀ 5 ਮੈਂਬਰੀ ਪੰਥਕ ਕਮੇਟੀ ਨੇ, ਕਿਉਂਕਿ ਇਹ ਜਿਹੜੀ 5 ਮੈਂਬਰੀ ਪੰਥਕ ਕਮੇਟੀ ਸੀ, ਇਸ ਵੱਲੋਂ ਹੀ ਜਿਹੜਾ ਇੱਕ ਫਿਰ ਸਰਬੱਤ ਖਾਲਸਾ 13 ਅਪ੍ਰੈਲ 1986 ਨੂੰ ਵੀ ਹੋਇਆ। ਉਹਦੇ 'ਚ ਪਹਿਲਾਂ ਸੀ ਕਿ ਵੀ ਖਾਲਿਸਤਾਨ ਦਾ ਐਲਾਨਨਾਮਾ ਹੋਏ, ਪਰ ਕੁਛ ਅੰਦਰੂਨੀ ਕਾਰਨਾਂ ਕਰਕੇ ਪੋਸੀਬਲ ਨਹੀਂ ਹੋਇਆ। ਪਰ ਉਹਦੇ 'ਚ ਵੀ ਸਪੀਚਸ ਵਿੱਚ ਔਰ ਰਿਜ਼ੋਲਵ ਦੇ ਵਿੱਚ ਖਾਲਿਸਤਾਨ ਦੀ ਗੱਲ ਹੋਈ। ਔਰ ਫਿਰ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਨੇ ਜਿਨ੍ਹਾਂ ਨੇ ਬਹੁਤ ਸਾਰੇ ਜਰਨਲਿਸਟਾਂ ਨੂੰ, ਜਿਨ੍ਹਾਂ 'ਚ BBC, ਰੇਡੀਓ ਆਸਟ੍ਰੇਲੀਆ, ਵੌਇਸ ਆਫ ਅਮਰੀਕਾ, ਦੂਜਿਆਂ ਤੀਜਿਆਂ ਦੇ ਨੁਮਾਇੰਦੇ ਵੀ ਸੀ, ਉਹਨਾਂ ਨੂੰ ਔਰ ਜ਼ਾਹਰ ਹੈ ਇੰਡੀਅਨ ਮੀਡੀਆ ਵੀ ਅੰਦਰ ਸੱਦਿਆ, ਕਮਰੇ 'ਚ ਜਿਹੜਾ ਬਿਠਾਇਆ ਔਰ ਉਹਨੂੰ ਲੌਕ ਕੀਤਾ, ਮਤਲਬ ਉਹਨੂੰ ਕੁੰਡਾ ਲਾ ਦਿੱਤਾ, ਡੈਕਲੇਰੇਸ਼ਨ ਜਾਰੀ ਕੀਤੀ ਕਿ ਆਹ ਹੈ। ਔਰ ਉਹ 5 ਹੀ ਮੈਂਬਰ ਪੰਥਕ ਕਮੇਟੀ ਦੇ ਜਿਹੜੇ ਖਾਲਸਾਈ ਬਾਣੇ ਦੇ ਵਿੱਚ ਸੀ, ਉਹਨਾਂ ਨੇ ਫਿਰ ਆਪਣਾ ਪਹਿਰਾਵਾ ਬਦਲਿਆ ਔਰ ਉਹ ਸਾਰੇ ਨਿਕਲ ਗਏ ਦਰਬਾਰ ਸਾਹਿਬ ਦੀ ਹਦੂਦ ਚੋਂ। ਔਰ ਇਹ ਉਹਨਾਂ ਨੂੰ ਕੁਛ ਦੇਰ ਬਾਅਦ ਪੱਤਰਕਾਰਾਂ ਨੂੰ ਉਹਨਾਂ ਨੂੰ ਕਿਹਾ ਸੀ ਕਿ ਵੀ ਕੁੰਡਾ ਖੋਲ ਕੇ ਤੋੜ ਦੇਣਾ, ਤਾਂ ਕਿ ਜਿਹੜਾ ਹੈ ਉਹ ਸੇਫਟੀ ਤੱਕ ਪਹੁੰਚ ਜਾਣ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 5 ਹੀ ਮੈਂਬਰ ਕਾਮਯਾਬੀ ਦੇ ਨਾਲ ਨਿਕਲ ਗਏ। ਔਰ ਅਗਲੇ ਦਿਨ ਫਿਰ ਬਰਨਾਲੇ ਦੀ ਸਰਕਾਰ ਸੀ, ਸੁਰਜੀਤ ਸਿੰਘ ਬਰਨਾਲੇ ਦੀ, ਦਿੱਲੀ ਗਿਆ ਹੋਇਆ ਸੀ, ਨੈਸ਼ਨਲ ਇੰਟੈਗ੍ਰੇਟਿਡ ਕੌਂਸਲ ਦੀ ਮੀਟਿੰਗ ਸੀ, ਰਾਜੀਵ ਗਾਂਧੀ ਦੇ ਨਾਲ ਬੈਠਾ ਸੀ। ਜਦੋਂ ਪਤਾ ਲੱਗ, ਕਿਉਂਕਿ ਇਹ ਖਬਰ ਇੱਕਦਮ ਜਿਹੜੀ ਹੈ ਜਿਹਨੂੰ ਕਹਿੰਦੇ ਨੇ ਜੰਗਲ ਦੀ ਅੱਗ ਵਾਂਗ ਫੈਲ ਗਈ, BBC ਤੋਂ, ਵੌਇਸ ਆਫ ਅਮਰੀਕਾ ਤੋਂ ਕਿ ਐਲਾਨ ਸਿੱਖਾਂ ਨੇ ਆਪਣੇ ਅੱਡ ਮੁਲਕ ਦਾ ਐਲਾਨ ਕਰ ਦਿੱਤਾ। ਔਰ ਫੌਰਨ ਰਾਜੀਵ ਗਾਂਧੀ ਨੇ ਕਮਾਂਡੋ ਦਿੱਲੀ ਤੋਂ ਬਰਨਾਲੇ ਨੂੰ ਪੰਜਾਬ 'ਚ ਭੇਜਿਆ। ਔਰ 30 ਅਪ੍ਰੈਲ ਨੂੰ ਫਿਰ ਜੂਨ 84 ਤੋਂ ਬਾਅਦ ਪਹਿਲੀ ਵਾਰ ਅਗੇਨ ਜਿਹੜਾ ਹੈ ਉਹਨਾਂ ਨੇ ਕਮਾਂਡੋਆਂ ਨੇ ਧਾਵਾ ਬੋਲਿਆ, ਪਰ ਉਹ ਤਾਂ ਜਿਹੜੇ ਨੇ ਪੰਛੀ ਤਾਂ ਨਿਕਲ ਚੁੱਕੇ ਸੀ ਪਿੰਜਰੇ 'ਚੋਂ। ਸੋ ਇਹ ਕਿਹਦਾ ਪਿਛੋਕੜ ਹੈ ਉਹਨਾਂ ਦੇ ਲਈ, ਕਿਉਂਕਿ ਯੰਗਰ ਜਨਰੇਸ਼ਨ ਸਾਡੇ ਤਾਂ ਇਹ ਅਸੀਂ ਤਾਂ ਉਸ ਦੇ ਚਸ਼ਮਦੀਦ ਵੀ ਹੈ ਕਿਸੇ ਹੱਦ ਤੱਕ, ਉਹ ਸਾਰੇ ਨੂੰ ਦੇਖਦੇ। ਲੇਕਿਨ ਜਿਹੜੇ ਅੱਜ ਸਾਡੇ ਨਾਲ ਜੁੜਦੇ ਨੇ ਉਹ ਸਮਝਣਾ ਚਾਹੁੰਦੇ ਨੇ ਕਿ ਵੀ ਇਸ ਐਲਾਨਨਾਮੇ ਦੀ ਅਹਿਮੀਅਤ ਕੀ ਹੈ, ਇਸ ਨਾਲ ਜੁੜਿਆ ਹੋਇਆ ਕੀ ਹੈ। ਔਰ ਜਿਵੇਂ ਮੈਂ ਕਿਹਾ ਕਿ ਜਿਹੜਾ ਖਾਲਿਸਤਾਨ ਦੇ ਅੰਦਰ ਰਾਜਸੀ ਢਾਂਚਾ, ਸਮਾਜਕ, ਆਰਥਿਕ, ਐਜੂਕੇਸ਼ਨਲ, ਉਸ ਨੂੰ ਬੀਜ ਰੂਪ ਦੇ ਵਿੱਚ ਉਸ ਦੇ ਬੀਜ ਇਸ ਦੇ ਵਿੱਚ ਪਏ ਹੋਏ ਨੇ। ਅਸੀਂ ਇਹਨੂੰ 2 ਪਾਰਟਸ ਦੇ ਵਿੱਚ ਜਾਂ ਮੇਬੀ ਜੇ ਵੱਧ ਜਾਂਦਾ ਤਾਂ ਈਵਨ 3 ਪਾਰਟਸ ਵੀ, ਕਿਉਂਕਿ ਮੇਰੀ ਇਹ ਚਾਹਨਾ ਹੈ ਕਿ ਵੀ ਮੈਂ ਇਹਨੂੰ ਪ੍ਰੋਪਰ ਜਿਹੜਾ ਇਹਦਾ ਮੈਸੇਜ ਹੈ ਉਹ ਕਨਵੇ ਹੋਏ। ਔਰ ਅਸੀਂ ਜਿਹੜਾ ਹੈ ਉਹ ਕੱਲ ਵੀ ਇਹਨੂੰ ਜਾਰੀ ਰੱਖਾਂਗੇ ਵਿਚਾਰ ਨੂੰ। ਔਰ ਇਹ ਜਿਹੜੇ ਗੂਗਲ ਦੇ ਰਾਹੀਂ ਦੇਖਦੇ ਨੇ, ਇਹ ਅਵੇਲੇਬਲ ਹੈ ਡਾਕੂਮੈਂਟ, ਪੰਜਾਬੀ 'ਚ ਤਾਂ ਹੈ, ਓਰੀਜਨਲ ਤਾਂ ਪੰਜਾਬੀ 'ਚ ਸੀ, ਉਸ ਦੀ ਅੰਗਰੇਜ਼ੀ ਵੀ ਹੈ। ਔਰ ਖਾਲਿਸਤਾਨ ਅਫੇਅਰ ਸੈਂਟਰ ਵੱਲੋਂ ਅਸੀਂ 92 ਦੇ ਵਿੱਚ ਮੁੱਢਲੇ ਤੌਰ ਤੇ
ਇਸ ਨੂੰ, ਕਿਉਂਕਿ ਉੱਥੇ ਦਾ ਇਸ ਦਾ ਪਤਾ ਸੀ, ਫਿਰ ਇਸ ਡਾਕੂਮੈਂਟ ਬਾਰੇ ਬਹੁਤੀ ਚਰਚਾ ਨਹੀਂ ਸੀ। ਸੋ ਅਸੀਂ ਜਦੋਂ ਖਾਲਿਸਤਾਨ ਅਫੇਅਰਸ ਸੈਂਟਰ ਦੀ ਸ਼ੁਰੂਆਤ ਕੀਤੀ, ਫਿਰ ਸਾਨੂੰ ਸੀ ਕਿ ਵੀ ਇਹ ਇੱਕ ਹਿਸਟੋਰੀਕਲ ਡਾਕੂਮੈਂਟ ਹੈ ਜਿਹਦੇ ਥੱਲੇ ਜਿਸ ਨਾਲ ਸਟਰਗਲ ਦੀ ਸ਼ੁਰੂਆਤ ਹੁੰਦੀ ਹੈ, ਕਿਉਂਕਿ ਐਲਾਨਨਾਮੇ ਜਿਹੜੇ ਆਜ਼ਾਦੀ ਦੇ ਨੇ ਉਹਨਾਂ ਦੇ ਨਾਲ ਹੀ ਜਿਹੜਾ ਹੈ ਉਹ ਕੌਮਾਂ ਦੀ ਤਹਿਰੀਕ ਫਿਰ ਕਿੰਨੇ ਸਾਲ ਚੱਲਦੀ ਹੈ ਕਿੰਨੇ ਨਹੀਂ ਇਹ ਬਾਅਦ, ਪਰ ਇਹ ਹੁੰਦਾ ਵੀ ਉਹ ਤੁਹਾਡੇ ਲਈ ਅਹਿਮ ਦਿਨ ਹੁੰਦਾ। ਇਸ ਲਈ 29 ਅਪ੍ਰੈਲ ਨੂੰ ਹਮੇਸ਼ਾ ਅਸੀਂ ਇੱਕ ਅਹਿਮ ਦਿਨ ਵਜੋਂ ਕੰਸੀਡਰ ਕਰਦੇ ਹਾਂ। ਇਸ ਦਿਨ ਜਿਹੜਾ ਨਿਸ਼ਾਨ ਸਾਹਿਬ ਨੂੰ ਸੈਲਿਊਟ ਔਰ ਆਪਣਾ ਅਰਦਾਸ ਰਿਜ਼ੋਲਵ ਉਸ ਨੂੰ ਦੁਹਰਾਉਣਾ, ਬਹੁਤ ਸਾਰੀਆਂ ਥਾਵਾਂ ਤੇ ਸਮਾਗਮ ਹੁੰਦੇ ਨੇ ਔਰ ਦਲ ਖਾਲਸਾ ਵੀ ਪੱਕੇ ਤੌਰ ਦੇ ਉੱਤੇ ਇਸ ਦਿਨ ਨੂੰ ਜ਼ਰੂਰ ਜਿਹੜਾ ਉਹ ਸੈਲੀਬ੍ਰੇਟ ਕਰਦਾ ਹੈ, ਯਾਦ ਕਰਦਾ ਹੈ। ਔਰ ਇਸ ਦੀ ਜਿਹੜਾ ਡਾਕੂਮੈਂਟ ਸੀ ਜ਼ਾਹਰ ਹੈ ਸਾਡਾ ਜਿਹੜਾ ਪੰਥਕ ਐਂਬਲਮ ਹੈ ਜਿਸ ਦੇ ਵਿੱਚ 2 ਕਿਰਪਾਨਾਂ ਔਰ ਵਿਚਕਾਰ ਛੋਟਾ ਚੱਕਰ ਤੇ ਖੰਡਾ, ਇਹ ਦੋਨੋਂ ਪਾਸੇ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਇੱਕ ਰੱਬ ਔਰ ਜਿਸ ਨੂੰ ਅਸੀਂ ਸਮਰਪਿਤ ਹਾਂ ਵਾਹਿਗੁਰੂ, ਅਲਟੀਮੇਟਲੀ ਜਿਹੜੀ ਵਿਕਟਰੀ ਹੈ, ਫਤਿਹ ਹੈ, ਉਹ ਵਾਹਿਗੁਰੂ ਦੀ ਆਈ ਸਾਡੀ ਗ੍ਰੀਟਿੰਗ ਵੀ ਹੈ। ਔਰ ਇਸ ਗੱਲ ਦਾ ਭੁਲੇਖਾ ਨਾ ਰਹੇ ਜਿਹੜੇ ਅੱਜ ਕਈ ਵਾਰ ਕਲੇਮ ਕਰਦੇ ਨੇ ਜੀ ਅਸੀਂ ਪੈਨ ਦੀ ਤਾਕਤ ਨਾਲ ਹੀ ਖਾਲਿਸਤਾਨ ਲੈ ਲਵਾਂਗੇ। ਇਹ ਠੀਕ ਹੈ, ਸਾਰੇ ਹਰਬੇ ਜ਼ਰੂਰੀ ਹੁੰਦੇ ਨੇ, ਬਟ ਅਲਟੀਮੇਟਲੀ ਗੁਰੂ ਕਲਗੀਧਰ ਪਾਤਸ਼ਾਹ ਦਾ ਹੀ ਫਰਮਾਨ ਹੈ ਕਿ ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼ ਪਾਤਸ਼ਾਹੀ 10ਵੀਂ ਸ਼ਸਤਰਨ ਕੇ ਅਧੀਨ ਹੈ ਰਾਜ, ਕਉ किसी को राज न दे हैं जो ले हैं निज बल से दे हैं। बिल्कुल क्लियर कि किसी ने कदे तश्तरी ते रख के ट्रे च रख के राज नहीं दिता है। और यही स्पिरिट जिहड़ी है 10वें पातशाह दा जफरनामा दा जिहड़ा शेयर है उसनूं कोट कीता होया, चुंकारज हमा हील ते दरगुजस्त खलालस्त बुरदन बा शमशीर दस्त, कि जे इंसाफ लैण लई होर सारे दरवाजे बंद हो जाण तां शमशीर नूं हत्थ 'च लैणा ਇਹ ਰੱਬ ਦੇ ਬੰਦਿਆਂ ਦੇ ਉੱਤੇ ਲਾਜ਼ਮ ਹੁੰਦਾ, ਉਹਨਾਂ ਦਾ ਫਰਜ਼ ਹੁੰਦਾ। ਔਰ ਹੈਡ ਆਫਿਸ ਸ੍ਰੀ ਅੰਮ੍ਰਿਤਸਰ ਪੰਥਕ ਕਮੇਟੀ ਔਰ ਖਾਲਿਸਤਾਨ ਦਾ ਐਲਾਨਨਾਮਾ 5 ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਾਰੀ ਕੀਤਾ ਗਿਆ। ਔਰ ਮੈਂ ਉੱਥੇ ਹੀ ਜ਼ਿਆਦਾ ਰੁਕਾਂਗਾ ਜਿੱਥੇ ਮੈਨੂੰ ਲੱਗੇਗਾ ਵੀ ਇੰਟਰਪ੍ਰੀਟੇਸ਼ਨ ਦੀ ਲੋੜ ਹੈ, ਅਦਰਵਾਈਜ਼ ਸ਼ੁਰੂ ਦਾ ਤਾਂ ਬਿਲਕੁਲ ਸਰਲ ਤਰੀਕੇ ਤੋਂ ਇੱਕ ਸਟੇਟਮੈਂਟ ਮੇਕ ਕੀਤੀ ਹੈ। 1699 ਈਸਵੀ ਦੀ ਵਿਸਾਖੀ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਇੱਕ ਵਾਰ ਮੁੜ ਫੇਰ ਧਰ ਤੇਜ ਕਰਾਰਾ ਗੁਰੂ ਜੀ ਦੇ ਬਖਸ਼ੇ ਹੋਏ ਰਾਜ ਕਰੇਗਾ ਖਾਲਸਾ ਦਾ 26 ਜਨਵਰੀ 1986 ਦੇ ਸਰਬੱਤ ਖਾਲਸਾ ਦੁਆਰਾ ਸਾਜੀ ਹੋਈ 5 ਮੈਂਬਰੀ ਪੰਥਕ ਕਮੇਟੀ ਰਾਹੀਂ ਖਾਲਿਸਤਾਨ ਦਾ ਸਿੱਖ ਸੰਗਤਾਂ ਦਾ ਸੁਪਨਾ ਸਾਕਾਰ ਕਰਦਾ ਹੈ। ਹੁਣ ਇਹਦੇ 'ਚ ਧਰ ਤੇਜ ਕਰਾਰਾ ਲਫ਼ਜ਼ ਕੋਈ ਆਪਣੇ ਤੌਰ ਤੇ ਨਹੀਂ ਕੜੇ ਹੋਏ। ਇਹ ਜਦੋਂ ਅਸੀਂ ਪੰਜਾਬੀ ਦੇ ਵਿੱਚ ਦੇਖਦੇ ਹਾਂ ਕਿ ਭਾਈ ਗੁਰਦਾਸ ਸਿੰਘ ਜਿਨ੍ਹਾਂ ਦੀ ਇਸ ਰਚਨਾ ਨੂੰ ਅਕਸਰ ਵਿਸਾਖੀ ਤੇ ਦੁਹਰਾਇਆ ਜਾਂਦਾ ਹੈ, ਪੀਵੋ ਪਹਲ ਖੰਡ ਧਾਰ ਹੋਏ ਜਨਮ ਸੁਹੇਲਾ, ਸੋ ਉਹਨਾਂ ਦੀ ਉਹ ਲੰਬੀ ਨਜ਼ਮ ਹੈ ਜਿਸ ਦੇ ਵਿੱਚ ਉਹਨਾਂ ਨੇ ਜਦੋਂ ਖਾਲਸੇ ਦਾ ਜ਼ਿਕਰ ਕੀਤਾ ਕਿ ਜਿਹੜੇ ਖਾਲਸਾ ਫਿਰ ਪ੍ਰਗਟੇ ਸਿੰਘ ਭੁਜੰਗੀਏ ਨੀਲੰਬਰ ਧਾਰਾ ਭੁਜੰਗੀ ਭੁਜੰਗ ਖਾਲਸਾ ਜਿਹੜਾ ਜਿਨ੍ਹਾਂ ਦਾ ਪਹਿਰਾਵਾ ਨੀਲਾ ਸੀ ਤੇ ਉਹੀ ਹੈ, ਉਸ ਦੇ ਵਿੱਚ ਹੀ ਹੈ ਕਿ ਪ੍ਰਗਟ ਕੀਨੋ ਖਾਲਸਾ ਧਰ ਤੇਜ ਕਰਾਰਾ, ਕਿ ਜਿਹੜਾ ਖਾਲਸੇ ਦਾ ਤੇਜ ਹੈ, ਖਾਲਸਾ ਐਵੇਂ ਜਿਹੜਾ ਉਹ ਸੁੱਤਾ ਹੋਇਆ ਨਹੀਂ ਹੈ ਜਾਂ ਜਿਹਨੂੰ ਇੱਕ ਅਮਨ ਦੇ ਨਾਲ ਜੋੜ ਕੇ, ਅਮਨ ਦਾ ਬਹੁਤ ਵਾਰੀ ਮਤਲਬ ਉਹੀ ਹੁੰਦਾ ਕਿ ਵੀ ਜਿਹੜਾ ਬਿਲਕੁਲ ਹੀ ਮੁਰਦੇ ਹਾਣ ਹੋਏ, ਕਿ ਖਾਲਸੇ ਦੀ ਜਿਹੜੀ ਸਾਜਨ ਹੈ ਖਾਲਸੇ ਦੇ ਅੰਦਰ ਤੇਜ ਹੈ ਤੇ ਖਾਲਸੇ ਦੇ ਅੰਦਰ ਕਰਾਰਾਪਨ ਹੈ। ਔਰ ਉਸ ਤੁਕ ਨੂੰ ਇਸਤੇਮਾਲ ਕੀਤਾ ਗਿਆ ਕੋਟ ਕਰਕੇ ਕਿ ਇਹ ਮੁੜ ਧਰ ਤੇਜ ਕਰਾਰਾ, ਕਿਉਂਕਿ ਕਰਾਰਾ ਤੇਜ ਗੁਰੂ ਨੇ ਬਖਸ਼ਿਆ ਖਾਲਸੇ ਨੂੰ। ਔਰ ਇਹੀ ਜਿਹੜਾ ਸੰਕਲਪ ਹੈ ਰਾਜ ਕਰੇਗਾ ਖਾਲਸਾ ਦਾ, ਜਿਹੜਾ ਸਾਡਾ ਧਰ ਤੇਜ ਕਰਾਰਾ ਪ੍ਰਗਟ ਕਰਨ ਵੇਲੇ ਖਾਲਸੇ ਦਾ ਸੀ, ਹੁਣ ਅਸੀਂ ਉਸ ਨੂੰ ਦੁਬਾਰਾ 26 ਜਨਵਰੀ 1986 ਦੇ ਇਸ ਐਲਾਨਨਾਮੇ 'ਚ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਕਮੇਟੀ ਰਾਹੀਂ ਇਹ ਜਿਹੜਾ ਰਾਜ ਕਰੇਗਾ ਖਾਲਸਾ ਦਾ ਸੁਪਨਾ ਉਸ ਨੂੰ ਅਸੀਂ ਸਾਕਾਰ ਕਰਨ ਜਾ ਰਹੇ ਹਾਂ। ਅੱਜ ਦੇ ਸੁਭਾਗ ਦਿਹਾੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ,
ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ। ਇੱਥੇ ਸਿੱਖਾਂ ਦੇ ਬੋਲਬਾਲੇ, ਝੰਡੇ ਬੁੰਗੇ ਤੇ ਚੌਂਕੀਆਂ ਸਦਾ ਲਈ ਅਟਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ। ਹੁਣ ਇਹ ਓਪਨਿੰਗ ਸਟੇਟਮੈਂਟ ਦੇ ਵਿੱਚ ਹੀ ਬਿਲਕੁਲ ਇਹ ਕਲੀਅਰ ਹੈ ਕਿ ਭਾਈ ਅਸੀਂ ਦੁਨੀਆ ਦੇ ਸਾਹਮਣੇ ਆਪਣਾ ਰਿਜ਼ੋਲਵ ਦੁਹਰਾ ਰਹੇ ਹਾਂ, ਐਲਾਨ ਕਰ ਰਹੇ ਹਾਂ ਤੇ ਉਹਨਾਂ ਨੂੰ ਸੂਚਿਤ ਕਰ ਰਹੇ ਹਾਂ ਕਿ ਅੱਜ ਤੋਂ ਸਾਡਾ ਕੌਮ ਦਾ, ਸਿੱਖ ਕੌਮ ਦਾ ਆਪਣਾ ਘਰ ਖਾਲਿਸਤਾਨ ਹੋਏਗਾ। ਔਰ ਉਹ ਥਾਂ, ਉਹ ਦੇਸ਼ ਕਾਲ ਦੀ ਘਾੜਨਾ ਵਾਲਾ ਖਿੱਤਾ ਜਿੱਥੇ ਖਾਲਸੇ ਦੇ ਬੋਲਬਾਲੇ, ਸਿੱਖਾਂ ਦੇ ਬੋਲਬਾਲੇ, ਸਾਡੀ ਅਰਦਾਸ ਦਾ ਖਾਲਸਾ ਜੀ ਕੇ ਬੋਲਬਾਲੇ ਅਸੀਂ ਮੰਗਦੇ। ਝੰਡੇ ਬੁੰਗੇ, ਜਦੋਂ ਅਸੀਂ ਅਰਦਾਸ ਵੀ ਮੰਗਦੇ ਹਾਂ ਕਿ ਝੰਡੇ ਬੁੰਗੇ ਜੁਗੋ ਜੁਗ ਅਟਲ। ਹੁਣ ਇਹ ਸਿਰਫ ਝੰਡਾ ਬੁੰਗਾ ਉਹ ਮੁਕਾਮ ਹੀ ਨਹੀਂ ਹੈ। ਜਦੋਂ ਅਸੀਂ ਝੰਡੇ ਦੀ ਗੱਲ ਕਰਦੇ ਤੇ ਇਹ ਜ਼ਾਹਰ ਹੈ ਸਾਡੀ ਪੋਲੀਟੀਕਲ ਸੋਵਰਨਿਟੀ ਦੀ ਗੱਲ ਹੈ। ਬੁੰਗਾ ਲਫ਼ਜ਼ ਪੁਰਾਤਨ, ਜਦੋਂ ਅਸੀਂ ਨਿਹੰਗ ਸਿੰਘਾਂ ਦੀ ਸ਼ਬਦਾਵਲੀ ਦੇਖਦੇ ਹਾਂ, ਇਹਨੂੰ ਆਰਮੀ ਕੰਟੋਨਮੈਂਟ ਕਿਹਾ ਜਾਂਦਾ। ਅਕਾਲ, ਹੁਣ ਅੱਜ ਅਸੀਂ ਲਫ਼ਜ਼ ਜ਼ਿਆਦਾ ਤਖਤ ਇਸਤੇਮਾਲ ਕਰਦੇ ਹਾਂ, ਇਹਦਾ ਪੁਰਾਤਨ ਨਾਮ ਵੀ ਅਕਾਲ ਬੁੰਗਾ ਹੈ। ਹੁਣ ਜਦੋਂ ਅਸੀਂ ਈਵਨ ਇਹ ਵੀ ਗੁਰੂ ਅੱਗੇ ਮੰਗਦੇ ਹਾਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ। ਹੁਣ ਝੰਡੇ ਬੁੰਗੇ ਪੋਲੀਟੀਕਲ ਸੋਵਰਨਿਟੀ ਹੈ। ਚੌਂਕੀਆਂ, ਤੁਸੀਂ ਕਦੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸਵੇਰ ਦੀ ਜੇ ਆਸਾ ਦੀ ਵਾਰ ਜਾਂ ਉਸ ਤੋਂ ਵੀ ਪਹਿਲਾਂ ਦੀ ਜਿਹੜੀ ਚਰਨ ਕਮਲ ਚੌਂਕੀ ਤੋਂ ਲੈ ਕੇ ਦੇਖੋਗੇ ਤੇ ਚੌਂਕੀ ਦੇ ਵਿੱਚ ਉਹਨੂੰ ਅਸੀਂ ਸ਼ਬਦ ਚੌਂਕੀ ਲਫ਼ਜ਼ ਇਸਤੇਮਾਲ ਕਰਦੇ ਸੀ। ਉਹ ਇਸ ਲਈ ਕਿ ਬਹੁਤ ਵਾਰ ਜਿਹੜੇ ਕਰਨ ਵਾਲੇ ਨੇ ਰਬਾਬੀ ਸਨ ਜਾਂ ਬਾਅਦ ਚ ਉਚਾਰ ਹੁੰਦੇ ਸੀ ਔਰ ਉਸ ਤੋਂ ਇਹ ਲਫ਼ਜ਼ ਚੌਂਕੀ ਬਣਿਆ। ਹੁਣ ਜਦੋਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ, ਚੌਂਕੀਆਂ ਪੀਰੀ ਨੂੰ ਰਿਪਰੈਜ਼ੈਂਟ ਕਰਦਾ ਕਿ ਬਈ ਸਾਡੇ ਇਹ ਜਦੋਂ ਅਸੀਂ ਕਹਿੰਦੇ ਆ ਵੀ ਸਾਜ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ, ਇਹ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਦੀ ਇੱਕ ਹੋਰ ਵਿਆਖਿਆ ਕਿ ਭਾਈ ਜਿੱਥੇ ਚੌਂਕੀਆਂ ਉੱਥੇ ਹੀ ਹੋਣਗੀਆਂ, ਗੁਰੂ ਕਾ ਕੀਰਤਨ ਜਿੱਥੇ ਦੀਵਾਨ ਸਜੇਗਾ, ਦੀਵਾਨ ਉੱਥੇ ਹੀ ਸਜੇਗਾ ਜਿੱਥੇ ਤੁਹਾਡੇ ਝੰਡੇ ਬੁੰਗੇ ਲਹਿਰਾ ਰਹੇ ਨੇ। ਕਿਉਂਕਿ ਜੇ ਤੁਹਾਡੇ ਕੋਲ ਸ਼ਕਤੀ ਨਹੀਂ ਹੈ, ਜੇ ਤੁਹਾਡੇ ਕੋਲ ਰਾਜ ਨਹੀਂ ਹੈ ਤੇ ਤੁਹਾਨੂੰ ਕਿਸੇ ਨੇ ਜਿਹੜਾ ਹੈ ਉਹ ਬੰਦਗੀ ਨਹੀਂ ਕਰਨ ਦੇਣੀ। ਰਾਜ ਵੀ ਇਸੇ ਲਈ ਲੈਣਾ ਤਾਂ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਸਾਕਾਰ ਹੋਏ। ਸੋ ਇਸ ਨੂੰ ਬਿਲਕੁਲ ਕਲੀਅਰ ਕੀਤਾ ਗਿਆ ਕਿ ਭਾਈ ਉਹ ਖਿੱਤਾ ਖਾਲਿਸਤਾਨ ਦਾ ਜਿੱਥੇ ਸਿੱਖਾਂ ਦੇ ਬੋਲਬਾਲੇ, ਝੰਡੇ ਬੁੰਗੇ ਤੇ ਚੌਂਕੀਆਂ ਸਦਾ ਲਈ ਅਟਲ, ਲੇਕਿਨ ਇਹ ਕਿਸੇ ਦੇ ਹੱਕ ਮਾਰਨ ਲਈ ਨਹੀਂ ਹੈ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਦਾ, ਕਿਉਂਕਿ ਇਹ ਵੀ ਅਸੀਂ ਜਦੋਂ ਉਸ ਮੁਕਾਮ ਤੇ ਖਲੋ ਕੇ ਇਹ ਦੋ ਵੇੜੇ ਦੀ ਅਰਦਾਸ ਸਰਬੱਤ ਦਾ ਭਲਾ ਮੰਗਦੇ, ਗੁੱਡ ਆਫ ਆਲ, ਕਿ ਬਈ ਇਹ ਜਿਹੜੀ ਸਾਡੀ ਸਟੇਟ ਹੈ ਇਹ ਠੀਕ ਹੈ ਕਿ ਬਈ ਸਿੱਖ ਵੈਲਿਊਜ਼ ਦੇ ਉੱਤੇ ਆਧਾਰਿਤ ਇਹ ਸਟੇਟ ਹੋਏਗੀ, ਲੇਕਿਨ ਇਸ ਦਾ ਨਿਸ਼ਾਨਾ ਸਰਬੱਤ ਦਾ ਭਲਾ ਹੋਏਗਾ। ਸਰਬੱਤ ਦਾ ਭਲਾ ਮੰਗਣ ਵਾਲਿਆਂ ਤੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ ਕਿ ਜਿਹੜੇ ਵੀ ਦਸਾਂ ਨੌਹਾਂ ਦੀ ਕਿਰਤ ਕਰਦੇ ਨੇ, ਇਹ ਲੋਟੂ ਸਿਸਟਮ ਨੂੰ ਇੱਥੇ ਥਾਂ ਨਹੀਂ ਹੋਏਗੀ, ਜਿਹੜੇ ਐਕਸਪਲੋਇਟਰ ਨੇ ਮਲਕ ਭਾਗੋਆਂ ਲਈ ਥਾਂ ਨਹੀਂ ਹੈ। ਇਹ ਧਰਤੀ ਭਾਈ ਲਾਲੋਆਂ ਦੀ ਧਰਤੀ ਹੋਏਗੀ ਜਿੱਥੇ ਦਸਾਂ ਨੌਹਾਂ ਦੀ ਕਿਰਤ ਕਮਾਈ ਵਾਲਾ ਕਨਸੈਪਟ ਹੋਏਗਾ, ਜਿੱਥੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਇਸ ਮਾਰਗ ਵਾਲਿਆਂ ਦੀ ਪਜ਼ੀਰਾਈ ਹੋਏਗੀ। ਔਰ ਮੈਂ ਇੱਥੇ ਹੀ ਇਹਨੂੰ ਕਲੋਜ਼ ਕਰਦਾ, ਬਾਕੀ ਅਸੀਂ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਹੈ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋਥਨੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਗੁਰੂ ਪਿਆਰੀ ਸਾਧ ਸੰਗਤ ਜੀ, ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਿੱਖ ਡੇ ਪਰੇਡ ਸਜਾਈ ਜਾਂਦੀ ਹੈ, ਇਸ ਸਾਲ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਟਨ ਦੇ ਵਿੱਚ ਇਹ ਸਿੱਖ ਡੇ ਪਰੇਡ ਸਜਾਈ ਜਾਏਗੀ। 10 ਵਜੇ ਤੋਂ 12 ਵਜੇ ਤੱਕ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਠੀਕ 12 ਵਜੇ ਸਿੱਖ ਡੇ ਪਰੇਡ ਸ਼ੁਰੂ ਹੋਵੇਗੀ। ਮੈਡੀਸਨ ਅਤੇ 37 ਸਟਰੀਟ ਤੋਂ ਇਹ ਜਿਹੜੀ ਪਰੇਡ ਹੈ ਇਹ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਵੀਰ ਕੇਸਰੀ ਦਸਤਾਰਾਂ ਸਜਾ ਕੇ ਔਰ ਭੈਣਾਂ ਮਾਤਾਵਾਂ ਕੇਸਰੀ ਦੁਪੱਟੇ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਵੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਦੇ ਨਾਲ ਆਪ ਸਾਰਿਆਂ ਨੇ ਝੋਲੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੇ ਸਬੰਧ ਵਿੱਚ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ 30 ਅਪ੍ਰੈਲ 2023 ਦਿਨ ਐਤਵਾਰ ਨੂੰ ਵਿਸ਼ੇਸ਼ ਪੰਥਕ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਸਵੇਰੇ 11 ਵਜੇ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣ ਉਪਰੰਤ ਕੌਮ ਸਾਹਮਣੇ ਖੜੀਆਂ ਚੁਣੌਤੀਆਂ ਬਾਰੇ ਹੋਣਗੀਆਂ ਪੰਥਕ ਵਿਚਾਰਾਂ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਮੇਤ ਟਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬੁਲਾਰੇ ਸ਼ਿਰਕਤ ਕਰਨਗੇ। ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਕਨਵੈਨਸ਼ਨ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤੀ ਏਜੰਸੀਆਂ ਵੱਲੋਂ ਸਿੱਖਾਂ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਹੈ। ਭਾਰਤੀ ਖੁਫੀਆ ਤੰਤਰ ਰਾਹੀਂ ਯੂਕੇ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਅੱਡ-ਅੱਡ ਜਿਹੜੇ ਹਰਬੇ ਨੇ ਉਹ ਵਰਤੇ ਜਾ ਰਹੇ ਨੇ ਔਰ ਯੂਕੇ ਵਿੱਚ ਇਸ ਸੰਬੰਧੀ ਇੱਕ ਸਰਕਾਰੀ ਰਿਪੋਰਟ ਵੀ ਕਢਵਾਈ ਗਈ ਹੈ। ਦੂਸਰੇ ਪਾਸੇ 5.5 ਸਾਲ ਬੀਤਣ ਬਾਅਦ ਵੀ ਜੱਗੀ ਜੋਲ ਦੇ ਮਾਮਲੇ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਕੋਈ ਵੀ ਦਿਲਚਸਪੀ ਨਹੀਂ ਹੈ, ਉਹ ਜਿਹੜੀ ਹੈ ਦਿਖਾਈ ਨਹੀਂ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਲਗਾਤਾਰਤਾ ਨਾਲ ਪਿਛਲੇ ਪੀਰੀਅਡ 'ਚ ਇਹ ਡਿਸਕਸ ਕਰਦੇ ਆਏ ਹਾਂ ਕਿ ਅਮਰੀਕਾ, ਕੈਨੇਡਾ, ਯੂਕੇ ਔਰ ਆਸਟ੍ਰੇਲੀਆ ਇਹ ਵੱਡੇ ਸੈਂਟਰ ਨੇ ਇਸ ਵੇਲੇ ਸਿੱਖ ਪਾਪੂਲੇਸ਼ਨ ਦੇ। ਡਾਇਸਪੋਰਾ ਸਿੱਖਾਂ ਦੀ ਵੱਡੀ ਆਬਾਦੀ ਇਹਨਾਂ ਮੁਲਕਾਂ 'ਚ ਹੈ ਜੀ। ਉਹ ਸਿਆਸੀ ਤੌਰ ਦੇ ਉੱਤੇ ਜਾਗਰੂਕ ਨੇ। ਉਹ ਲੋਕਲ ਲਾ ਮੇਕਰਸ, ਓਪੀਨੀਅਨ ਮੇਕਰ, ਡਿਸੀਜਨ ਮੇਕਰਸ ਦੇ ਨਾਲ ਮਿਲ ਕੇ ਜਿਹੜਾ ਉਹ ਕੌਮੀ ਜਿਹੜੇ ਹਿੱਤ ਨੇ ਉਹਨਾਂ ਦੀ ਗੱਲ ਵੀ ਕਰਦੇ ਨੇ। ਨਵੰਬਰ 84 ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਵਾਉਣਾ ਜਾਂ ਖਾਲਸਾ ਸਾਜਨਾ ਦਿਵਸ ਨੂੰ ਸਿੱਖਾਂ ਦੀ ਜਿਹੜਾ ਉਹ ਨੈਸ਼ਨਲ ਡੇ ਵਜੋਂ ਰੈਕਗਨਾਈਜ਼ ਕਰਵਾਉਣਾ। ਯੂਕੇ ਦੇ ਵਿੱਚ ਤਾਂ ਉਹਨਾਂ ਦਾ ਸੈਂਸਸ ਦੇ ਵਿੱਚ ਸੈਪਰੇਟ ਐਥਨੀਸਿਟੀ ਦਾ ਮੂਵ ਵੀ ਔਰ ਈਵਨ 2 ਮੈਂਬਰ ਪਾਰਲੀਮੈਂਟ ਯੂਕੇ 'ਚ ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ ਜਿਹੜੇ ਹਰ ਮੁੱਦੇ ਤੇ ਵੋਕਲ ਹੁੰਦੇ ਨੇ। ਫਾਰਮਰਸ ਐਜੀਟੇਸ਼ਨ ਜਾਂ ਜੋ 18 ਮਾਰਚ ਤੋਂ ਬਾਅਦ ਪੰਜਾਬ ਦੇ ਵਿੱਚ ਜਿਵੇਂ ਸਿਵਲ ਲਿਬਰਟੀਜ਼ ਖਤਮ ਕੀਤੀਆਂ ਗਈਆਂ, ਇੰਟਰਨੈਟ ਤੇ ਪਾਬੰਦੀ ਔਰ ਦੂਸਰਾ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਕਾਂਗਰਸ, US ਕਾਂਗਰੈਸ਼ਨਲ ਸਿੱਖ ਕਾਕਸ, ਹਾਲਾਂਕਿ ਅਸੀਂ ਅਟੈਂਡ ਨਹੀਂ ਕਰ ਸਕੇ ਪਰ ਕੱਲ ਕੈਪੀਟਲ ਹਿੱਲ ਦੇ ਉੱਤੇ ਇੱਕ ਵੱਡਾ ਫੰਕਸ਼ਨ ਸੀ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੀ। ਡਾਕਟਰ ਇਕਬਾਲ ਕਰਾਮਤ ਚੀਮਾ ਯੂਕੇ ਤੋਂ ਸਪੈਸ਼ਲੀ ਆਏ ਹੋਏ ਸੀ, ਡਾਕਟਰ ਪ੍ਰਿਤਪਾਲ ਸਿੰਘ ਵੀ। ਅਸੀਂ ਉਸ ਨੂੰ ਕਵਰ ਨਹੀਂ ਕਰ ਸਕੇ, ਲੇਕਿਨ ਮੈਂ ਇਹ ਦੱਸ ਰਿਹਾ ਵੀ ਇਹ ਆਉਣ ਵਾਲੇ ਪੀਰੀਅਡ 'ਚ ਜਾਂ ਜਿਵੇਂ ਸੈਚਰਡੇ ਨਿਊਯਾਰਕ ਦੀ ਪੈਰੇਡ ਔਰ ਜੋ ਮੈਸੇਜ 7 ਲੱਖ ਸਿੱਖਾਂ ਨੇ ਸਰੀ ਪੈਰੇਡ ਦੇ ਵਿੱਚ ਦਿੱਤਾ ਹੈ, ਉਸ ਤੋਂ ਇੱਕ ਹਫ਼ਤਾ ਪਹਿਲਾਂ ਸਟਾਕਟਨ ਦੀ ਪੈਰੇਡ ਦਾ ਮੈਸੇਜ ਔਰ ਇਹ ਵਰਤਾਰਾ ਇਹਨਾਂ ਸਾਰੇ ਮੁਲਕਾਂ 'ਚ। ਆਸਟ੍ਰੇਲੀਆ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ 82 ਝੰਡੇ ਜਿਹੜੇ ਨੇ ਉਹ ਕੇਸਰੀ ਨਿਸ਼ਾਨ ਲਹਿਰਾਏ ਗਏ ਕੈਨਬਰਾ ਕੈਪੀਟਲ 'ਚ। ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ
ਹੁਣ ਅਜੇ ਅਮਰੀਕਾ ਦੇ ਹਵਾਲੇ ਨਾਲ ਤਾਂ ਇਹ ਆਉਣ ਵਾਲੇ ਦਿਨਾਂ 'ਚ ਕੀ ਪਟਾਕਾ ਪਾਉਂਦੇ ਨੇ ਇਹ ਨਜ਼ਰ ਆਏਗਾ। ਇਸ ਵੇਲੇ ਤਾਂ ਥੋੜੇ ਜਿਹੇ ਝਵੇਂ ਹੋਏ ਨੇ, ਲੇਕਿਨ ਕੈਨੇਡਾ 'ਚ, UK, ਆਸਟ੍ਰੇਲੀਆ ਔਰ ਅੱਜ ਈਵਨ ਅਸੀਂ ਨਿਊਜ਼ੀਲੈਂਡ ਦੇ ਹਵਾਲੇ ਨਾਲ ਵੀ ਇੱਕ ਖਬਰ ਦੇਖੀ ਕਿ ਵੀ 6 fear they are stuck in exile as rising Hindu nationalism grips India। ਕਿ ਈਵਨ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਵੀ ਯੰਗਰ ਜਨਰੇਸ਼ਨ ਦੇ ਬੱਚੇ ਬੱਚੀਆਂ ਐਕਟਿਵ ਹੋਏ ਨੇ, ਉਹਨਾਂ ਨੂੰ ਥ੍ਰੈਟਸ ਮਿਲ ਰਹੀਆਂ ਨੇ। ਹੁਣ ਇਹ ਜਿਹੜਾ ਸਾਰਾ ਪਾਰਟ ਹੈ, ਔਰ UK ਦੇ ਵਿੱਚ ਤਾਂ ਕਿਉਂਕਿ ਉਹਨਾਂ ਦਾ ਹੀ ਆਖੇ ਜਿਹਦਾ ਨਾਂ ਹੀ ਰਿਸ਼ੀ ਹੈ, ਔਰ ਉਹੀ ਮੌਲੀ ਦਾ ਧਾਗਾ ਤੇ ਗਾਂ ਮਾਤਾ ਦੇ ਪੁਜਾਰੀ, ਉਹੀ ਹਿੰਦੂਤਵ ਹੈ। ਹਾਲਾਂ ਉਹ ਡਿਸਆਨੈਸਟੀ ਕੀ ਹੈ, ਵਾਈਫ ਦੇ ਪਾਰਟ ਤੋਂ ਕੀ ਹੈ, ਕੀ ਸਕੈਂਡਲ, ਜਾਂ ਕੱਲ ਨੂੰ ਉਹਨਾਂ ਦੀ ਜਿਹੜੀ ਐਥਿਕਸ ਕਮੇਟੀ ਆ ਉਹਨਾਂ ਦੀਆਂ ਕੀ ਰਿਪੋਰਟਾਂ ਆਉਂਦੀਆਂ ਨੇ, ਜਾਂ ਇਹ ਕੀ ਚੰਨ ਚੜ੍ਹੇਗਾ ਇਨ ਦਾ ਐਂਡ, ਉਹ ਤਾਂ ਨਿਕਲੇਗਾ ਇਹ ਪਾਜ ਮਲਮਾ ਲੈ ਜਾਏਗਾ ਇਹ ਜਿੰਨਾ ਕੁ ਇਸ ਕਿਸਮ ਦਾ ਬਣਿਆ ਹੁੰਦਾ। ਪਰ ਇਸ ਵੇਲੇ ਸਿੱਖ ਹਿੱਤਾਂ ਦੇ ਲਈ ਜੇ ਸਭ ਤੋਂ ਜ਼ਿਆਦਾ ਨੁਕਸਾਨਦੇਹ ਬਣ ਕੇ ਉੱਭਰ ਰਿਹਾ ਤਾਂ ਰਿਸ਼ੀ ਸੁਨਕ ਦੀ ਹਕੂਮਤ ਹੈ। ਅੰਦਰੋਂ ਅੰਡਰਸਟੈਂਡਿੰਗ ਵੀ ਹੈ, ਪਰ ਦੂਸਰੇ ਪਾਸੇ ਜਦੋਂ ਕੁਝ ਕਿਹਾ ਜਾਂਦਾ ਤਾਂ ਕਹਿੰਦੇ ਜੀ ਦੇਖੋ ਜੀ ਸਾਡੇ ਤੇ ਤਾਂ ਦਬਾਅ ਹੀ ਨੇ। ਔਰ ਜਿਵੇਂ ਪੀਸਫੁਲ ਇੱਕ ਪ੍ਰੋਟੈਸਟ ਜਿਹਦੇ 'ਚ ਸਿਰਫ ਉਹਨਾਂ ਦਾ ਝੰਡਾ ਲਾਇਆ ਗਿਆ, ਉਹਨੂੰ ਆਧਾਰ ਬਣਾ ਕੇ ਇੰਡੀਅਨ ਗਵਰਨਮੈਂਟ ਨੇ ਜਿਸ ਕਿਸਮ ਦਾ ਵਾਵੇਲਾ ਕੀਤਾ ਉਹ ਤਾਂ ਚੱਲ ਹੀ ਰਿਹਾ। ਲੇਕਿਨ ਹੁਣ ਉਹਨਾਂ ਨੇ ਜਿਹੜੀਆਂ ਰਿਪੋਰਟਾਂ ਦੇ ਨਾਂ ਥੱਲੇ ਜਿਵੇਂ ਇੰਟਰਨਲ ਕੀ ਕਰ ਰਹੇ ਨੇ, ਕਿਵੇਂ ਬਦਨਾਮ ਕਰ ਰਹੇ ਨੇ, ਔਰ ਕੱਲ ਅਸੀਂ ਡਿਸਕਸ ਕੀਤਾ ਸੀ ਕਿ 360 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਸਿੱਖ ਜਥੇਬੰਦੀਆਂ ਨੇ ਓਪਨ ਲੈਟਰ ਐਡਰੈਸ ਟੂ ਰਿਸ਼ੀ ਸੁਨਕ, ਉਸ ਨੂੰ ਉਹਨਾਂ ਨੇ ਉਹਦੇ 'ਚ ਜੋ ਕਰਤੂਤਾਂ ਨੇ ਕਿ ਵੀ ਹੁਣ ਤਾਂ ਇੱਥੋਂ ਤੱਕ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਵੰਬਰ 'ਚ ਗੁਜ਼ਰਿਆ ਜਾਂ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਹੈ। ਈਵਨ ਫਾਰਮਲ ਕੰਗ੍ਰੈਚੁਲੇਸ਼ਨ ਵੀ ਜਿਹੜੀ ਹੈ ਉਹ ਜਿਹੜੇ PMO ਆਫਿਸ ਦੇ ਵਿੱਚ ਉਹ ਸਾਲ ਦਾ ਰਿਕਾਰਡ ਹਰ ਪ੍ਰਾਈਮ ਮਿਨਿਸਟਰ ਦਿੰਦਾ ਰਿਹਾ, ਇਹ ਵੀ ਨਹੀਂ ਦਿੱਤਾ। ਮਤਲਬ ਇਹ ਹੈ ਵੀ ਸਿੱਖਾਂ ਨੂੰ ਟੋਟਲ ਇਹ ਮਹਿਸੂਸ ਕਰਾਉਣਾ, ਟੋਟਲੀ ਐਲੀਨੇਟ ਕਰਨਾ। ਔਰ ਅੱਜ ਜਿਹੜੇ ਸਾਡੇ ਕੁਝ ਵਿਊਅਰਸ ਨੇ ਵੀ ਇਸ ਦੇ ਉੱਤੇ ਸਾਨੂੰ ਲਿਖਿਆ ਕਿ ਇਹ ਇੱਕ ਰਿਪੋਰਟ ਕੋਲਿਨ ਬਲੂਮ, ਹੁਣ ਇਹ ਕੋਲਿਨ ਬਲੂਮ ਜਾਂ ਜਿਸ ਨੂੰ ਅੱਜ ਬਲੂਮ ਰਿਪੋਰਟ ਕਰਕੇ ਕਿਹਾ ਜਾ ਰਿਹਾ ਕਿ ਵੀ UK ਗਵਰਨਮੈਂਟ ਨੇ 2019 ਦੇ ਵਿੱਚ ਇੰਡੀਪੈਂਡੈਂਟ ਫੇਥ ਐਨਗੇਜਮੈਂਟ ਐਡਵਾਈਜ਼ਰ ਦੇ ਤੌਰ ਤੇ ਇਸ ਨੂੰ ਮੁਕਰਰ ਕੀਤਾ ਸੀ। ਲੇਕਿਨ ਇਸ ਗੱਲ ਦਾ ਧਿਆਨ ਰਹੇ ਵੀ ਇਸ ਵੇਲੇ ਜਦੋਂ ਜਿਹੜੇ ਮੁਲਕ ਭੁੱਖੇ ਨੰਗੇ ਹੋਣੇ ਸ਼ੁਰੂ ਹੁੰਦੇ ਨੇ ਉਹਦੇ 'ਚ ਕਿਸੇ ਦਾ ਈਮਾਨ ਨਹੀਂ ਹੁੰਦਾ, ਪੈਸੇ ਨਾਲ, ਇਨਫਲੂਐਂਸ ਨਾਲ ਹੀ ਸਭ ਕੁਝ ਚੱਲ ਰਿਹਾ ਹੁੰਦਾ। ਸੋ ਇਹ ਜਿਸ ਕਿਸਮ ਦੀ ਇਸ ਜਿਹੜਾ ਇਹ ਬਲੂਮ ਕੀ ਹੈ, ਇਹ ਤਾਂ ਡੂਮ ਹੈ। ਜਿਸ ਕਿਸਮ ਦੀ ਇਹਨੇ ਰਿਪੋਰਟ ਦਿੱਤੀ ਹੈ, ਮਤਲਬ ਇਹ ਬਿਲਕੁਲ ਇਵੇਂ ਹੀ ਹੋਏਗਾ ਕਿ ਵੀ ਦਿੱਲੀ ਦੀ ਚਾਣਕਿਆਪੁਰੀ 'ਚ ਬੈਠੇ ਕਿਸੇ ਬ੍ਰਾਹਮਣ ਜਿਹੜਾ ਉਹਨਾਂ ਦਾ ਫੋਰਨ ਸਰਵਿਸ ਦਾ ਉਹਨੇ ਲਿਖੀ, ਉਹਨੇ ਬਲੂਮ ਨੂੰ ਭੇਜੀ, ਉਹਨੇ ਕਿਹਾ ਜੀ ਆਹ ਜਾਰੀ ਕਰ ਦੇ। ਹੁਣ ਉਹਦੇ 'ਚ ਇਸ ਕਿਸਮ ਦੀਆਂ ਬੇਥਵੀਆਂ ਜਬਲੀਆਂ ਮਾਰੀਆਂ, ਹਾਲਾਂਕਿ ਇਹ ਨੁਕਸਾਨਦੇਹ ਹੈ ਔਰ ਬਹੁਤ ਸਾਰਿਆਂ ਨੇ ਕਿਹਾ ਜੀ ਇਸ ਕਿਸਮ ਦਾ, ਪਰ ਅਸੀਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਇਹਨਾਂ ਨੂੰ ਜਾਣਦੇ ਹਾਂ। ਇਸ ਕਿਸਮ ਦੇ ਜਿਹੜੇ ਰਿਪੋਰਟਾਂ ਕਰਨ ਵਾਲੇ ਵੀ ਨੇ ਤਾਂ ਦੂਜੇ ਨੇ, ਇਹਨਾਂ ਨੂੰ ਵੀ ਫਿਰ ਯਾਦ ਰਹਿਣਾ ਚਾਹੀਦਾ ਹੈ ਵੀ ਇਹਨਾਂ ਦੀ ਲੈਗੇਸੀ, ਇਹਨਾਂ ਤਾਂ ਉੱਥੇ ਜਲਿਆਂਵਾਲਾ ਬਾਗ ਵੀ ਕਰਕੇ ਦੇਖ ਲਿਆ ਸੀ। ਇਹ ਨਾ ਭੁੱਲਣ ਕਿ ਵੀ ਅਸੀਂ ਜੇ ਇਸ ਕਿਸਮ ਦੇ ਝੂਠੇ ਜਿਹੜੇ ਸਿਸਟਮ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ, ਫਿਰ ਇਹਨਾਂ ਦੀ ਜਵਾਬਦੇਹੀ ਵੀ ਹੋਏਗੀ ਕਾਨੂੰਨ ਦੇ ਥੱਲੇ, ਇੰਟਰਨੈਸ਼ਨਲ ਲਾਅ ਦੇ ਥੱਲੇ। ਹੁਣ ਇਹ ਜਿਹੜਾ ਉਹਦੀ ਔਰ ਉਹਨੂੰ ਕਵਰ ਕਰ ਰਹੀ ਹੈ ਇਸ ਰਿਪੋਰਟ ਦੀ ਖਬਰ ਨੂੰ ਸ਼ਿਸ਼ਿਰ ਗੁਪਤਾ ਨਾਂ ਦੀ ਜਿਹੜੀ ਹੈ, ਇਹ ਸ਼ਿਸ਼ਿਰ ਗੁਪਤਾ ਬੰਦਾ ਹੈ ਜਾਂ ਜਨਾਨੀ ਹੈ, ਪਰ ਮੈਂ ਦੇਖ ਰਿਹਾ ਸੀ ਵੀ ਇਹ ਕਿਸ ਕਿਸਮ ਦੇ ਲੋਕ ਰਿਪੋਰਟ ਕੌਣ ਦਿੰਦਾ ਹੈ, ਉਹਦੀ ਅੱਗੋਂ ਕਵਰੇਜ ਕੀ ਹੁੰਦੀ ਹੈ। ਸ਼ਿਸ਼ਿਰ ਗੁਪਤਾ ਦਾ ਥੱਲੇ ਅਬਾਊਟ ਦਾ ਆਥਰ ਆਫ ਇੰਡੀਅਨ ਮੁਜਾਹਿਦੀਨ। ਹੁਣ ਉਹ ਜੇ ਤੁਸੀਂ ਪੜ੍ਹੋਗੇ ਉਹ ਮੁਸਲਮਾਨਾਂ ਨੂੰ ਵਿਲੀਫਾਈ ਕੀਤਾ ਹੋਏਗਾ। ਐਂਡ ਹਿਮਾਲਯਨ ਫੇਸ ਆਫ ਚਾਈਨੀਜ਼ ਅਸਰਸ਼ਨ ਐਂਡ ਇੰਡੀਅਨ ਰਿਪੋਸਟੇ, ਇਸ ਕਿਸਮ ਦੀਆਂ। ਔਰ ਇਹਦੀ ਹੈਡਲਾਈਨ ਦੇ ਰਹੀ ਹੈ ਸਿੱਖ ਸੈਪਰੇਟਿਸਟ ਆਰਟੀਫਿਸ਼ੀਅਲੀ ਇਨਫਲੇਟ ਇਨਫਲੂਐਂਸ ਗੈਟ ਡਿਸਪ੍ਰਪੋਰਸ਼ਨੇਟ ਅਟੈਂਸ਼ਨ UK ਰਿਪੋਰਟ ਤਾਂ ਉਹਨੂੰ ਹੀ ਕੀਤਾ। ਇਹਦੇ 'ਚ ਇਹਦਾ ਜਿਹੜਾ ਜੋ ਵੀ ਹੈ ਸ਼ਿਸ਼ਰ ਗੁਪਤਾ ਹੈ, ਬੰਦਾ ਹੈ ਕਿ ਜਨਾਨੀ ਹੈ ਕਿ ਦੋਨੋਂ ਹੀ ਹੈ ਪਤਾ ਨਹੀਂ, ਉਹ ਉਸ ਨੂੰ ਅਸੀਂ ਨਹੀਂ ਪੁਆਇੰਟ ਆਊਟ ਕਰਦੇ, ਪਰ ਰੀਜੋਇਸ ਕਰ ਰਹੇ ਨੇ। ਹੁਣ ਇਹਦੇ 'ਚ ਇਹ ਜਿਹੜਾ UK ਦਾ ਜਿਹਨੂੰ ਫੇਥ ਐਡਵਾਈਜ਼ਰ ਕੋਲਿਨ ਬਲੂਮ ਇਹਦਾ ਨਾਂ ਹੈ, ਉਹਨੇ ਇਹ ਕਿਹਾ ਜੀ ਇੱਥੇ ਜਿਹੜੇ ਹੈ ਨਾ ਇਹ ਖਾਲਿਸਤਾਨੀ ਐਕਸਟ੍ਰੀਮਿਸਟ ਇਹ ਕੋਇਰਸ ਕਰਦੇ ਨੇ, ਇਹਨਾਂ ਨੇ ਦਬਾਅ ਬਣਾ ਕੇ ਰੱਖਿਆ ਹੋਇਆ ਮੋਡਰੇਟ ਸਿੱਖਾਂ ਦੇ। ਮੋਡਰੇਟ ਸਿੱਖ ਬਹੁਤ ਡਰਦੇ ਨੇ, ਉਹ ਤਾਂ ਸਾਹਮਣੇ ਆ ਕੇ ਗੱਲ ਕਰਨ ਨੂੰ ਤਿਆਰ ਨਹੀਂ, ਔਰ ਇਹਨਾਂ ਨੇ ਟੇਕ ਓਵਰ ਕਰ ਲਿਆ ਹੋਇਆ। ਉਹਨਾਂ ਨੇ ਇਹ ਪੁਆਇੰਟ ਆਊਟ ਕੀਤਾ ਕਿ ਵੀ ਇਹ ਹੀ ਇਜ਼ ਪੁਆਇੰਟਡ ਆਊਟ ਟੂ ਦਾ ਇੰਟੀਮੀਡੇਸ਼ਨ ਐਂਡ ਕੋਇਰਜਨ ਆਫ ਸਿੱਖ ਕਮਿਊਨਿਟੀਜ਼ ਇਨ ਬ੍ਰਿਟਨ
ਬਾਈ ਫ੍ਰਿੰਜ ਖਾਲਿਸਤਾਨੀ ਐਲੀਮੈਂਟਸ। ਹੁਣ ਇਹ ਆਪਣੇ ਆਪ ਨੂੰ ਇੰਡੀਪੈਂਡੈਂਟ ਫੇਥ ਐਨਗੇਜਮੈਂਟ ਐਡਵਾਈਜ਼ਰ ਬਣਾਇਆ ਜਾ ਰਿਹਾ। ਯੂਕੇ ਗਵਰਨਮੈਂਟ ਨੇ 2019 ਚ ਵੀ ਬੋਰਿਸ ਜੌਨਸਨ ਵੀ ਇਹਨਾਂ ਦਾ ਹੀ ਦੁਮਛੱਲਾ ਸੀ ਇੰਡੀਅਨ ਸਿਸਟਮ ਦਾ। ਉਹ ਤਾਂ 26 ਜਨਵਰੀ ਦੀ ਪੈਰੇਡ ਤੇ ਉਹਨੂੰ VIP ਬਣਾਇਆ ਹੋਇਆ ਸੀ, ਪਰ ਉਹ ਕਿਸਾਨ ਮੂਵਮੈਂਟ ਤੋਂ ਡਰਦੇ ਆ ਉੱਥੇ ਉਹ ਗਿਆ ਨਹੀਂ ਹੈ। ਔਰ ਉਹਦੇ ਚੋਂ ਇਹ ਕਹਿ ਰਿਹਾ ਕਿ ਵੀ ਇਹ ਜਿਹੜੀ ਹੈ ਇਹ ਖਾਲਿਸਤਾਨੀ ਡਿਵੀਜ਼ਨ ਕਰ ਰਹੇ ਨੇ। ਹਾਈਲਾਈਟਿੰਗ ਦਾ ਏਰੀਆਜ਼ ਆਫ ਕੰਸਰਨ, ਬਲੂਮ ਇਨ ਹਿਜ਼ ਰਿਪੋਰਟ ਕਾਲਡ ਦਾ ਬਲੂਮ ਰਿਵਿਊ, ਇਹ ਰਿਪੋਰਟ ਦਾ ਨਾਂ ਹੈ, ਪੁਆਇੰਟਡ ਟੂ ਦਾ ਪਾਵਰ ਸਟਰਗਲ within some areas of British Sikh communities over the representation at official levels and recognition as the preeminent Sikh body in the UK। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਬਲੂਮ ਦੇ ਕੋਲ ਕਿਹੜਾ ਡਾਟਾ ਹੈ ਬਿਲਕੁਲ ਜਿਹਦੇ ਚੋਂ ਇਹ ਸਾਬਤ ਕਰ ਸਕਦਾ ਹੈ ਕਿ ਭਾਈ ਹੁਣ ਜਿਹੜੇ ਗੁਰਦੁਆਰੇ ਨੇ, ਜ਼ਾਹਰ ਹੈ ਗੁਰਦੁਆਰੇ ਚੈਰਿਟੀਜ਼ ਦੇ ਥੱਲੇ ਹੁੰਦੇ ਨੇ, ਉਹਨਾਂ ਦੇ ਲਾਜ਼ ਬਾਈ ਲਾਜ਼ ਨੇ, ਉਹਨਾਂ ਦੀਆਂ ਇਲੈਕਸ਼ਨਸ ਹੁੰਦੀਆਂ ਨੇ, ਉਹਨਾਂ ਦੇ ਲਈ ਪ੍ਰੋਪਰ ਵੋਟਰ ਰਜਿਸਟ੍ਰੇਸ਼ਨ ਹੁੰਦੀ ਹੈ। ਜੇ ਕਿਸੇ ਨੂੰ ਲੱਗਦਾ ਹੈ ਕਿ ਕਿਸੇ ਨੇ ਨਾਜਾਇਜ਼ ਤਰੀਕੇ ਨਾਲ ਵੋਟਾਂ ਬਣਾਈਆਂ ਨੇ ਜਾਂ ਕਿਸੇ ਦੇ ਵੋਟ ਦੇ ਹੱਕ ਨੂੰ ਦਿੱਤਾ ਨਹੀਂ ਹੈ, ਉਹ ਅਦਾਲਤਾਂ 'ਚ ਜਾਂਦੇ ਨੇ। ਸੋ ਇੱਥੇ ਮੋਡਰੇਟ ਵਰਸਸ ਐਕਸਟ੍ਰੀਮਿਸਟ ਦਾ ਤਾਂ ਕੋਈ ਰੌਲਾ ਹੀ ਨਹੀਂ ਹੈ। ਹਾਂ, ਕੁਛ ਇਸ ਕਿਸਮ ਦੇ ਵੀ ਗੁਰਦੁਆਰੇ ਜਾਂ ਥਾਵਾਂ ਨੇ, ਉਹ ਹਰ ਮੁਲਕ 'ਚ ਹੀ ਨੇ, ਡੇਰੇ ਨੇ ਜਿੱਥੇ ਉਹ ਬਿਲਕੁਲ ਹੀ ਪਰਸਨਲ ਪ੍ਰਾਪਰਟੀਜ਼ ਨੇ। ਜਿੱਥੇ ਪਰਸਨਲ ਪ੍ਰਾਪਰਟੀਜ਼ ਨੇ ਉੱਥੇ ਤਾਂ ਇੰਡੀਅਨ ਕੌਂਸੂਲੇਟ ਦੂਜੇ ਜਿਹੜੇ ਨੇ ਐ ਆਉਂਦੇ ਜਾਂਦੇ ਨੇ ਜਿਵੇਂ ਉਹਨਾਂ ਦਾ ਸੈਕੰਡ ਹੋਮ ਹੋਵੇ। ਪਰ ਕਿਉਂਕਿ ਜਿੱਥੇ ਸੰਗਤ ਹੈ, ਮੇਨ ਸਟ੍ਰੀਮ ਸਿੱਖ ਜਾਂਦੇ ਨੇ, ਉੱਥੇ ਇੱਕ ਸਿਸਟਮ ਹੈ ਔਰ ਉਸ ਸਿਸਟਮ 'ਚ ਉਹੀ ਅੱਗੇ ਆਉਂਦੇ ਨੇ ਜਿਹੜੇ ਕੌਮ ਦੀ ਚੜ੍ਹਦੀ ਕਲਾ, ਕੌਮੀ ਘਰ ਖਾਲਿਸਤਾਨ ਦੇ ਮੁਦਈ ਨੇ। ਹੁਣ ਜੇ 360 ਗੁਰਦੁਆਰੇ ਜਾਂ ਸੰਸਥਾਵਾਂ ਇਸ ਮਾਮਲੇ ਦੇ ਵਿੱਚ ਖੁੱਲ ਕੇ ਆਉਂਦੀਆਂ ਨੇ ਤੇ ਇਹਨਾਂ 'ਚ ਇਹ ਤਾਂ ਨਹੀਂ ਹੈ ਕਿ ਭਾਈ ਇਹ ਉਹਨਾਂ ਨੂੰ ਕੋਈ ਬਾਂਹ ਮਰੋੜ ਕੇ ਸਾਰਿਆਂ ਦੀ ਉਹਨਾਂ ਨੂੰ ਫਿਰ ਏਡਾ ਲਾਅ ਹੈ, ਕਿਹਦੀ ਬਾਂਹ ਮਰੋੜ ਸਕਦਾ ਕੋਈ? ਦਬਾਅ ਜ਼ਰੂਰ ਬਣਦਾ ਹੈ। ਦਬਾਅ ਬਣਦਾ ਹੈ ਜਦੋਂ ਇੱਕ ਪਾਸੇ ਸਾਰੇ ਪਾਸੇ ਖਾਲਿਸਤਾਨ ਜ਼ਿੰਦਾਬਾਦ ਹੋ ਰਹੀ ਹੋਏ ਤੇ ਫਿਰ ਕੌਣ ਹੈ ਜਿਹੜਾ ਜਿਹਨੂੰ ਇਹ ਲੱਗੇਗਾ, ਔਰ ਜਿਹੜਾ ਸਿੱਖ ਦੇ ਘਰ ਜੰਮਿਆ ਉਹਨੂੰ ਲੱਗੇਗਾ ਕਿ ਵੀ ਮੈਂ ਜਿਹੜਾ ਇਸ ਦਾ ਵਿਰੋਧ ਕਰਾਂ। ਹਾਂ, ਉਸ ਕਿਸਮ ਦੇ ਮਾਹੌਲ 'ਚ ਜਿਹੜੇ ਹਿੰਦੂ ਤਵੀਆਂ ਦੇ ਜ਼ਰ ਖਰੀਦ ਨੇ ਉਹਨਾਂ ਦਾ ਹੌਸਲਾ ਟੁੱਟ ਜਾਂਦਾ ਹੈ ਕਿ ਉਹ ਉੱਤਾਂ ਦੇ ਮਾਹੌਲ 'ਚ ਆ ਕੇ ਗੜਬੜ ਨਹੀਂ ਕਰ ਸਕਦੇ। ਹੁਣ ਅੱਜ ਹੀ ਸਰੀ ਮੇਰੀ ਗੱਲ ਹੋ ਰਹੀ ਸੀ ਕਿ ਵੀ ਇਹਨਾਂ ਨੇ ਸ਼ਰਾਰਤ ਤਾਂ ਵੱਡੀ ਮਿੱਥੀ ਹੋਈ ਸੀ, ਪਰ ਉਹਨੇ ਕਿਹਾ ਵੀ ਖਾਲਿਸਤਾਨੀ ਝੰਡਿਆਂ ਦਾ ਔਰ 7 ਲੱਖ ਸਿੱਖਾਂ ਦਾ ਔਰ ਖਾਲਸੇ ਦੇ ਜਕਾਰਿਆਂ ਨਗਾਰਿਆਂ ਦਾ ਉਹ ਹੀ ਇੰਨਾ ਕੁ ਸੀ ਕਿ ਉਹਨਾਂ ਦੀਆਂ ਪੈਂਟਾਂ ਹੀ ਭਿੱਜੀਆਂ ਰਹਿ ਗਈਆਂ, ਉਹਨਾਂ ਦਾ ਹੌਸਲਾ ਹੀ ਨਹੀਂ ਪਿਆ। ਜਿਹੜਾ ਸਭ ਕੁਝ ਆਪਣਾ ਜਿਹੜਾ ਉਹ ਲਬੇੜ ਕੇ ਹੀ ਉੱਥੇ ਗਏ ਹੋਣੇ ਨੇ। ਉਹਨਾਂ ਕਹਿੰਦਾ ਪੈਸੇ ਲਓ ਜੀ, ਅਸੀਂ ਤਾਂ ਸਾਡਾ ਹੌਸਲਾ ਨਹੀਂ ਪਿਆ। ਹੁਣ ਇਹ ਉਸ ਨੂੰ ਜਿਹੜਾ ਜੇ ਇਹਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਜਿਹੜਾ ਖਾਲਿਸਤਾਨ ਦਾ ਜਲਵਾ ਹੈ ਉਹ ਇੰਟੀਮੀਡੇਟਿੰਗ ਹੈ, ਉਹ ਤਾਂ ਫਿਰ ਕਿਸੇ ਦਾ ਕੋਈ ਕਸੂਰ ਨਹੀਂ ਹੈ। ਉਹ ਤਾਂ ਜਦੋਂ ਖਾਲਿਸਤਾਨ ਜ਼ਿੰਦਾਬਾਦ ਕਹੋਗੇ ਔਰ ਉਸ ਦਾ ਤਾਂ ਫਿਰ ਆਪਣੇ ਆਪ ਦੇ ਵਿੱਚ ਹੀ ਇੱਕ ਆਪਣਾ ਜਲਵਾ ਹੁੰਦਾ, ਪਰ ਇਹ ਕਿਸੇ ਦੀ ਇੰਟੀਮੀਡੇਸ਼ਨ ਨਹੀਂ। ਔਰ ਗੁਰਦੁਆਰੇ ਸਾਰੇ ਅੰਡਰ ਦਾ ਨਾਨ ਪ੍ਰੋਫਿਟ ਚੋਣਾਂ ਦੇ ਤਹਿਤ ਉਹਨਾਂ ਦਾ ਇੱਕ ਸਿਸਟਮ ਹੈ। ਔਰ ਇਹ ਫਿਰ ਜਿਹੜਾ ਉਹਨਾਂ ਨੇ ਕਿਹਾ ਜੀ ਇਹ ਐਕਸਟ੍ਰੀਮਿਸਟ ਫ੍ਰਿੰਜ ਆਈਡੀਓਲੋਜੀ ਵਿਦ ਪ੍ਰੋ ਖਾਲਿਸਤਾਨ ਮੂਵਮੈਂਟ। ਫਿਰ ਉਹ ਥਰਡ ਏਰੀਆ ਆਫ ਕੰਸਰਨ ਇਜ਼ ਐਕਟੀਵਿਟੀਜ਼ ਆਫ ਸਮ ਇੰਡੀਵਿਜੂਅਲਸ and organizations that are demonstratively fueling sectarianism and anti-Muslim sentiment। ਹੁਣ ਇਹਦੇ ਸਭ ਤੋਂ ਵੱਡੀ ਸ਼ਰਾਰਤ ਇਹ ਕੀਤੀ ਹੈ ਵੀ ਹਾਲਾਂ UK ਇਸ ਵੇਲੇ ਹਿੰਦੂਤਵਾਦੀ ਹੱਬ ਹੈ। ਉੱਥੇ ਸਿੱਖ ਤਾਂ ਨਿਊਟਰਲ ਹੁੰਦੇ ਨੇ ਜਦੋਂ ਵੀ ਕੋਈ ਇਸ ਕਿਸਮ ਦਾ ਹੁੰਦਾ। ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਕੋਈ ਸਾਡਾ ਬਾਇਸ ਨਾ ਹਿੰਦੂਆਂ ਦੇ ਖਿਲਾਫ ਹੈ ਨਾ ਮੁਸਲਮਾਨਾਂ ਦੇ ਖਿਲਾਫ। ਪਰ ਜਿਹੜੇ ਹਿੰਦੂ ਤਵੀ ਨੇ ਉੱਥੇ ਉਹ ਮੁਸਲਮਾਨਾਂ ਦੇ ਖਿਲਾਫ ਪੂਰੀ ਤਰ੍ਹਾਂ ਜ਼ਹਿਰ ਵੀ ਉਗਲਦੇ ਨੇ ਔਰ ਉਸ ਕਿਸਮ ਦੀ ਡਰਾਮੇਬਾਜ਼ੀ ਵੀ ਕਰਦੇ ਨੇ। ਪਰ ਇਹ ਜਿਹੜੀ ਰਿਪੋਰਟ ਹੈ ਇਸ ਦੀ ਉਹਦੇ 'ਚ ਨੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਇਹ ਜਿਹੜੇ ਸਿੱਖ ਫ੍ਰਿੰਜ ਐਲੀਮੈਂਟ, ਹੁਣ ਝੂਠ ਜਦੋਂ ਤੁਸੀਂ ਬੋਲਣਾ ਹੈ ਤਾਂ ਫੜਿਆ ਜਾਂਦਾ। ਇੱਕ ਪਾਸੇ ਇਹ ਫ੍ਰਿੰਜ ਖਾਲਿਸਤਾਨੀ ਐਲੀਮੈਂਟ ਕਹਿ ਕੇ ਉਹਨਾਂ ਨੂੰ ISI ਨਾਲ ਜੋੜਦੇ ਨੇ ਉਹਨਾਂ ਨੂੰ। ਔਰ ਇਸੇ ਰਿਪੋਰਟ 'ਚ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਨੇ ਖਾਲਿਸਤਾਨ 'ਚ ਪਾਕਿਸਤਾਨੀ ਪੰਜਾਬ ਨਹੀਂ ਦਿਖਾਇਆ, ਹੁਣ ਕਹਿਣਾ ਉਹ ਇਹ ਚਾਹੁੰਦਾ ਹੈ ਕਿ ਜੀ ਇਹ ਪਾਕਿਸਤਾਨ ਸਪਾਂਸਰਡ ਨੇ, ਪਰ ਨਾਲ ਦੀ ਨਾਲ ਉਹ ਕਹਿ ਰਿਹਾ ਜੀ ਇਹ ਐਂਟੀ ਮੁਸਲਿਮ ਜਿਹੜਾ ਹੈ ਇਹ ਵੀ ਥਰਡ ਐਲੀਮੈਂਟ ਜਿਹੜਾ ਹੈ ਡੈਮੋਨਸਟ੍ਰੇਟਿਵਲੀ ਫਿਊਲਿੰਗ ਸੈਕਟੇਰੀਅਨਿਜ਼ਮ ਐਂਡ ਐਂਟੀ ਮੁਸਲਿਮ ਸੈਂਟੀਮੈਂਟਸ ਐਜ਼ ਵੈਲ ਐਜ਼ ਲੈਜੀਟਿਮਾਈਜ਼ਿੰਗ ਡਿਸਕ੍ਰਿਮੀਨੇਟਰੀ ਐਂਡ ਮਿਸੋਜਿਨਿਸਟਿਕ ਬਿਹੇਵੀਅਰ। ਹੁਣ ਮਤਲਬ ਇਹ ਹੈ ਕਿ ਜਾਂ ਤਾਂ ਇੱਕ ਗੱਲ ਮੰਨੋ ਕਿ ਵੀ ਪਾਕਿਸਤਾਨ ਦੀ ISI ਦੇ ਨਾਲ ਲੱਗੇ ਹੋਏ ਨੇ, ਫਿਰ ਐਂਟੀ ਮੁਸਲਿਮ ਤਾਂ ਨਹੀਂ ਹੋ ਸਕਦੇ ISI ਨਾਲ ਲੱਗ ਕੇ। ਤੇ ਜੇ ਐਂਟੀ ਮੁਸਲਿਮ ਨੇ ਜਿਹੜੇ ਨਹੀਂ ਨੇ ਫਿਰ ਇਹ ਤੁਹਾਡਾ ਦੂਜਾ ਝੂਠ। ਸੋ ਜਦੋਂ ਇਹ ਇੰਨਾ ਝੂਠ ਬੋਲਦੇ ਨੇ, ਪਰ ਇਹ ਬੜੀ ਡੈਮੇਜਿੰਗ ਰਿਪੋਰਟ ਹੈਗੀ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਇਸ ਦੇ ਇਹਨਾਂ ਨੂੰ ਰੋਕਿਆ ਜਾਏ। ਔਰ ਕੀ ਕਰਨਗੇ
ਇਹ ਤਾਂ ਹੁਣ UK ਗਵਰਨਮੈਂਟ ਦਾ ਹੀ ਇਹ ਬਣਾਇਆ ਹੋਇਆ ਜਿਹੜਾ ਫੇਥ ਐਨਗੇਜਮੈਂਟ ਐਡਵਾਈਜ਼ਰ ਹੈ, ਅਕਤੂਬਰ 2019 ਚ ਜ਼ਾਹਰ ਹੈ ਬੋਰਿਸ ਜੌਨਸਨ ਨੇ ਬਣਾਇਆ ਹੋਏਗਾ। ਅੱਛਾ। ਔਰ ਇਹ ਪਿਛਲੇ ਹਫਤੇ ਇਹ ਰਿਪੋਰਟ ਰਿਲੀਜ਼ ਹੋਈ ਹੈ ਔਰ ਉਹਨੇ ਕਿਹਾ ਜੀ ਜਦੋਂ ਇੰਡੀਅਨ ਨੈਸ਼ਨਲ ਫਲੈਗ ਪੁੱਲ ਡਾਊਨ ਹੋਇਆ ਔਰ ਇਹ 3 ਬੰਦਿਆਂ ਦੇ ਖਿਲਾਫ FIR ਹੈ ਔਰ ਨਾਲ ਦੀ ਨਾਲ ਉਹਨੇ ਕਿਹਾ ਜੀ ਬਲੂਮ ਸੈਡ ਸਿੱਖ ਐਕਸਟ੍ਰੀਮਿਸਟ ਹੂ ਫਾਰਮ ਅ ਟਾਈਨੀ ਮਾਈਨੋਰਿਟੀ attract disproportionate amounts of attention and stoke divisive sentiments in sectors of Sikh communities, mostly as per some respondents, because some of these groups or individuals have sought to artificially inflate their influences and legitimize dubious positions or tactics by using the Sikh label to lobby political मतलब कोई nonsense सारी कि जी ये है बहुत थोड़े ने पर ਇਹ ਬਹੁਤ ਬਲੂਨ ਹੁਣ ਇਹ ਵੀ ਆਪ ਵੀ ਸਿਕਿਉਰਿਟੀ ਲੈ ਲੇਗਾ ਕਿ ਜੀ ਮੈਨੂੰ ਤਾਂ ਸਿੱਖਾਂ ਤੋਂ ਬਹੁਤ ਡਰ ਲੱਗਦਾ, ਝੂਠ ਬੋਲੋਗੇ ਤੁਹਾਡੇ ਪਾਪ ਹੀ ਕੰਮਦੇ ਨੇ, ਤੁਹਾਨੂੰ ਕੀ ਕਹਿਣਾ ਨਹੀਂ, ਤੁਹਾਡਾ ਤਾਂ ਇਸ ਕਿਸਮ ਦੇ ਲੋਕ ਜਿਹੜੇ ਨੇ ਪੇਡ ਨੇ। ਲੇਕਿਨ ਦਿਸ ਇਜ਼ ਅ ਵੈਰੀ ਡੈਮੇਜਿੰਗ ਰਿਪੋਰਟ। ਹੁਣ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹੀ ਬ੍ਰਿਟਨ ਹਕੂਮਤ ਜਿਹੜੀ ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਦਾ ਕਰ ਰਹੀ ਹੈ। ਜਗਤਾਰ ਸਿੰਘ ਜੌਲ ਕੈਂਪੇਨਰਸ ਮਾਰਕ 2000 ਡੇਜ਼ ਸਿੰਸ ਸਕਾਟਸ ਅਰੈਸਟ। ਹੁਣ ਇਹ ਸਕਾਟਿਸ਼ ਬ੍ਰਿਟਿਸ਼ ਸਿਟੀਜ਼ਨ ਹੈ, ਸਕਾਟਲੈਂਡ ਦਾ ਰਹਿਣ ਵਾਲਾ, 2000 ਦਿਨ ਹੋ ਗਏ ਨੇ ਔਰ ਈਵਨ ਉਹਨਾਂ ਦੇ ਫੈਮਿਲੀ ਜਿਹੜੀ ਹੈ ਉਹ ਡਾਊਨਿੰਗ ਸਟਰੀਟ ਦੇ ਬਾਹਰ ਖੜੀ ਹੈ। ਦਰਸ਼ਕ ਜੇ ਸਾਡੀ ਟੈਕਨੀਕਲ ਟੀਮ ਪਿਕਚਰ ਦਿਖਾ ਦੇ ਕਿ ਭਾਈ ਇਹ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਬਈ 2000 ਦਿਨ ਹੋ ਗਏ ਨੇ 36 ਸਾਲਾ ਜੌਲ ਜਿਹੜੇ ਨੇ ਉਹ ਉਹਨਾਂ ਦੀ ਅਰੈਸਟ ਨੂੰ, ਲੇਕਿਨ ਨਾ ਹੀ ਕੋਈ ਬ੍ਰਿਟਿਸ਼ ਗਵਰਨਮੈਂਟ ਔਰ ਇਹਦੇ ਤੇ ਵੀ ਰਿਸ਼ੀ ਸੁਨਕ ਦੀ ਸਰਕਾਰ ਨੇ ਕਿਵੇਂ ਬੈਕ ਟਰੈਕ ਕੀਤਾ ਇਸ ਬਾਰੇ ਆਲਰੇਡੀ ਅਸੀਂ ਡਿਸਕਸ ਕੀਤਾ ਸੀ ਔਰ ਇਸ ਓਪਨ ਲੈਟਰ ਜਿਹੜਾ 360 ਜਥੇਬੰਦੀਆਂ ਔਰ ਕਮੇਟੀਆਂ ਨੇ ਲਿਖਿਆ ਔਰ ਇਸ ਦੇ ਵਿੱਚ ਜਿਹੜੀ ਹੈ ਉਹਨਾਂ ਦਾ MP ਮਾਰਟਿਨ ਡੌਚਬਰੀ ਹਗਸ ਉਹ ਉਹਨਾਂ ਨੇ ਕ੍ਰਾਸ ਪਾਰਟੀ ਕੈਂਪੇਨ ਲੀਡ ਕੀਤਾ ਹੋਇਆ। ਪ੍ਰਾਈਮ ਮਿਨਿਸਟਰ ਨੂੰ ਉਹ ਕਹਿ ਰਹੇ ਨੇ ਕਿ ਇੰਟਰਵੀਨ ਕਰੋ ਐਂਡ criticism has been leveled at the UK government for failing to secure Jol's release amidst claims ministers are ਪ੍ਰਾਇਓਰਟਾਈਜ਼ਿੰਗ ਟ੍ਰੇਡ ਡੀਲ ਵਿਦ ਇੰਡੀਆ। ਹੁਣ ਜ਼ਾਹਰ ਹੈ ਕਿ ਵੀ ਇੱਕ ਪਾਸੇ ਉਹਨਾਂ ਦਾ ਟ੍ਰੇਡ ਹੈ, ਦੂਜੇ ਪਾਸੇ ਮੋਦੀ ਨੂੰ ਖੁਸ਼ ਕਰਨਾ ਹੈ, ਤੀਸਰੇ ਪਾਸੇ ਹਿੰਦੂਤਵੀ ਏਜੰਡੇ ਨੂੰ ਪ੍ਰਮੋਟ ਕਰਨਾ ਹੈ। ਫਿਰ ਇਹ ਗੱਲ ਕੱਲੀ UK ਤੱਕ ਮਹਿਦੂਦ ਨਹੀਂ ਹੈ ਵੀ ਉੱਥੇ ਉਹਨਾਂ ਨੇ ਇਸ ਕਿਸਮ ਦਾ ਪ੍ਰੈਸ਼ਰ ਬਿਲਡ ਕੀਤਾ ਹੋਇਆ ਹੈ। ਅਸੀਂ ਪਿਛਲੇ ਦਿਨਾਂ 'ਚ ਜਦੋਂ ਆਸਟ੍ਰੇਲੀਆ ਦੀਆਂ ਅਚੀਵਮੈਂਟਸ ਦਾ ਜ਼ਿਕਰ ਕੀਤਾ ਸੀ ਤੇ ਅਸੀਂ ਇਹ ਜ਼ਿਕਰ ਕੀਤਾ ਸੀ ਭਾਈ ਕਿਵੇਂ ਉੱਥੇ ਕੈਪੀਟਲ ਕੈਨਬਰਾ ਦੇ ਵਿੱਚ 82 ਝੰਡੇ ਔਰ ਉਹ ਅਸੀਂ ਪਿਕਚਰ ਵੀ ਜਿਹੜੀ ਸੀ ਬੜੀ ਗਲੋਰੀਫਾਈਂਗ ਸੀ। ਲੇਕਿਨ ਇਹ ਖਬਰ ਜਿਹੜੀ ਉਸ ਤੋਂ ਬਾਅਦ ਆਈ ਕਿ ਵੀ ਕਿਵੇਂ 24 ਘੰਟੇ ਬਾਅਦ ਹਿੰਦੂ ਤਵੀਆਂ ਨੇ ਫੈਡਰਲ ਗਵਰਨਮੈਂਟ ਦੇ ਕੋਲ ਪ੍ਰੋਟੈਸਟ ਕਰਕੇ ਕਿ ਜੀ ਇਹ ਝੰਡੇ 'ਚ ਖੰਡਾ ਹੈ ਤੇ ਇਹ ਤਾਂ ਖਾਲਿਸਤਾਨ 'ਚ ਵੀ ਖੰਡਾ ਹੈ ਤੇ ਇਹ ਤਾਂ ਖਾਲਿਸਤਾਨ ਦੀ ਪ੍ਰਮੋਸ਼ਨ ਔਰ ਉਹਨਾਂ ਨੇ ਕਿਵੇਂ ਇਹ ਸਾਰਿਆਂ ਨੂੰ ਜਿਹੜਾ ਇਨਫਲੂਐਂਸ ਕੀਤਾ ਕਿ 24 ਘੰਟੇ ਬਾਅਦ ਉਹ ਝੰਡੇ ਲਾ ਲਏ ਗਏ ਸੀ ਔਰ ਇਸ ਤੇ ਸਿੱਖਾਂ ਨੇ ਬਹੁਤ ਗੁੱਸਾ ਕੀਤਾ। ਉਹਨਾਂ ਨੇ ਫਿਰ ਆਪਣੇ ਸੈਨੇਟਰਸ ਦੂਸਰਿਆਂ ਰਾਹੀਂ ਇਸ ਇਸ਼ੂ ਨੂੰ ਲਿਆਂਦਾ ਕਿ ਭਾਈ ਇਹ ਤੁਸੀਂ ਸਾਡੀ ਤੋਹੀਨ ਕੀਤੀ ਹੈ। ਇੱਕ ਪਾਸੇ ਅਸੀਂ ਸੈਲੀਬ੍ਰੇਟ ਕਰ ਰਹੇ ਸੀ ਔਰ ਇਹ ਕਹਿ ਕੇ ਕਿ ਜੀ ਇਹਦੇ ਤੇ ਖਾਲਸਾ ਫਾਊਂਡੇਸ਼ਨ ਡੇ ਨਾ ਲਿਖਿਆ ਜਾਏ ਜਾਂ ਖੰਡੇ ਤੋਂ, ਲੇਕਿਨ ਦੁਬਾਰਾ ਉਹ ਝੰਡੇ ਲੱਗੇ ਨੇ ਖੰਡੇ ਦੇ ਨਾਲ ਔਰ ਦਰਸ਼ਕ ਦੇਖ ਸਕਦੇ ਨੇ। ਔਰ ਇਸ ਦੇ ਉੱਤੇ ਵੀ ਜਿਹੜੀ ਹੈ ਫੋਰਨ ਅਫੇਅਰਸ ਰਿਪੋਰਟਰ ਸਟੀਫਨ ਡਿਜ਼ਾਈਸਿਸ ਦੀ ਸਟੋਰੀ ਹੈ ABC News, controversy around Sikh flags in Canberra highlights tensions between India and Khalistan separatists। ਹੁਣ ਤੁਸੀਂ ਦੇਖੋ ਜਿਹੜੇ ਲੋਕ ਇਹ ਕਹਿੰਦੇ ਨੇ ਨਾ ਜੀ ਅਸੀਂ ਤਾਂ ਧਰਮ ਤੱਕ ਮਹਿਦੂਦ ਆ, ਉਹਨਾਂ ਨੂੰ ਤੁਹਾਡੇ ਹੁਣ ਉਹਦੇ ਤੇ ਕੋਈ ਖਾਲਿਸਤਾਨ ਨਹੀਂ ਸੀ ਲਿਖਿਆ ਸੀ। ਜਿਹੜੇ 82 ਝੰਡੇ ਸੀ ਉਹਨਾਂ ਨੂੰ ਤੁਹਾਡੇ ਅੱਡ ਝੰਡੇ ਨਾਲ ਵੀ ਪ੍ਰੋਬਲਮ ਹੈ ਕਿ ਵੀ ਉਹਨਾਂ ਨੂੰ ਇਹ ਉਸ ਨਿਸ਼ਾਨ ਸਾਹਿਬ ਚੋਂ ਵੀ ਇਹਨਾਂ ਨੂੰ ਖਾਲਿਸਤਾਨ ਨਜ਼ਰ ਆਉਂਦਾ ਔਰ ਇਹ ਪੂਰੀ ਸਟੋਰੀ ਹੈ ਇਸ ਦੇ ਉੱਤੇ ਕਿ ਵੀ ਇਹ ਖਾਲਿਸਤਾਨ ਇਹ ਜਿਹੜੇ 82 ਝੰਡੇ ਸੀ the flags were removed after a complaint related to India's Khalistan separatist movement. Flags of the Khalistan movement incorporate the same Sikh holy symbol featured on Canberra flags. However, the dispute was quickly resolved with a new design and flags have been replaced. ਸੋ ਇਹ ਖਬਰ ਤਾਂ ਲੰਬੀ ਚੌੜੀ ਹੈ, ਮੈਂ ਵਕਤ ਕਰਕੇ ਉਹਨੂੰ ਡਿਸਕਸ ਨਹੀਂ ਕਰ ਸਕਦਾ, ਲੇਕਿਨ ਇਹ ਇੱਕ ਹਕੀਕਤ ਹੈ ਕਿ ਉਹਨਾਂ ਨੇ ਹਿੰਦੂ ਤਵੀਆਂ ਨੇ ਉੱਥੇ ਫੈਡਰਲ ਲੈਵਲ ਦੇ ਉੱਤੇ ਇਹ ਲੌਬੀ ਕਰਕੇ ਜਿਹੜੇ ਸਾਡੇ ਲੱਗੇ ਝੰਡੇ ਸੀ ਉਹਨਾਂ ਨੂੰ ਇੱਕ ਵਾਰ ਤਾਂ ਉਤਰਵਾਇਆ। ਇਹ ਵੱਖਰੀ ਗੱਲ ਹੈ ਵੀ ਸਿੱਖਾਂ ਨੇ ਫਿਰ ਇਹਨਾਂ ਦੇ
ਮੂੰਹ ਦੇ ਉੱਤੇ ਪੁੱਠੀ ਚਪੇੜ ਮਾਰਦੇ ਆ ਉਹ ਝੰਡੇ ਜਿਹੜੇ ਨੇ ਉਹ ਵਾਪਸ ਉੱਥੇ ਲਹਿਰਾਏ ਨੇ। ਔਰ ਇਸੇ ਤਰ੍ਹਾਂ ਮੈਂ ਨਿਊਜ਼ੀਲੈਂਡ ਦੇ ਹਵਾਲੇ ਨਾਲ ਇਹ ਖਬਰ ਦੇਖ ਰਿਹਾ ਕਿਵੀ 6 ਫੀਅਰ they are stuck in exile as rising Hindu nationalism grips India। ਇਹ ਵੀ ਇਹਨਾਂ ਦੇ ਰਿਪੂ ਭਾਟੀਆ ਦੀ ਹੀ ਸਟੋਰੀ ਹੈ ਔਰ stuff.co.newzealand ਇਸ ਵੈਬਸਾਈਟ ਦੇ ਉੱਤੇ ਹੈ। ਔਰ ਇਹ ਜ਼ਾਹਰ ਹੈ ਕਿ ਜਦੋਂ ਨਿਊਜ਼ੀਲੈਂਡ ਨੂੰ ਰੈਫਰ ਕੀਤਾ ਜਾਂਦਾ ਉਹਨੂੰ ਕਿਵੀ ਜਾਂ ਕਿਵੀਅਨ ਵੀ ਕਿਹਾ ਜਾਂਦਾ ਹੈ। ਔਰ ਉਸ ਦੀ ਓਪਨਿੰਗ 'ਚ ਇਹ ਹੈ ਕਿ ਰਾਈਜ਼ਿੰਗ ਹਿੰਦੂ ਨੈਸ਼ਨਲਿਜ਼ਮ ਇਨ ਇੰਡੀਆ is spilling over to Aotearoa with some Kiwi Sikhs fearing they are now stuck in exile unable to return home ਕਿ ਅਸੀਂ ਇੱਥੇ ਜਲਾਵਤ ਨਹੀਂ ਚਾਹਾਂ ਇੱਥੋਂ ਅਸੀਂ ਵਾਪਸ ਨਹੀਂ ਜਾ ਸਕਦੇ। ਫਿਰ ਉਹਨਾਂ ਨੇ ਇੱਕ ਮਨੂ ਵੈਰਾ ਦੀ ਰਹਿਣ ਵਾਲੀ ਬੀਬੀ ਸਿਮਰਨ ਕੌਰ ਦਾ ਇੰਟਰਵਿਊ ਕੀਤਾ ਹੈ। Probably if I go back to India I would not be able to go or I could be jailed ਕਿ ਮੈਂ ਜਾ ਹੀ ਨਹੀਂ ਸਕਦੀ ਮਤਲਬ ਵੀਜ਼ਾ ਹੀ ਨਹੀਂ ਦੇਣਗੇ ਜੇ ਮੈਂ ਗਈ ਮੈਨੂੰ ਜੇਲ੍ਹ 'ਚ ਸੁੱਟਿਆ ਜਾ ਸਕਦਾ। Kaur 21 who doesn't want her face shown for fear of being recognized by Hindu nationalists is among a growing number of Sikhs who fear they are becoming marginalized by the Hindu-centric rhetoric and policies of Indian Prime Minister Modi। So ਇਹ ਕਾਫੀ ਡਿਟੇਲ ਸਟੋਰੀ ਹੈ ਅਸੀਂ ਵਕਤ ਵੱਲ ਦੇਖਦੇ ਹਾਂ ਅੱਗੇ ਨਹੀਂ ਜਾਵਾਂਗੇ ਪਰ ਇਹ ਹੁਣ ਨਜ਼ਰ ਆ ਰਿਹਾ ਕਿ ਭਾਈ ਕੈਨੇਡਾ ਦਾ ਅਸੀਂ ਦੇਖਿਆ ਕਿ ਉੱਥੇ ਉਹਨਾਂ ਨੇ ਕਿੰਨਾ ਦਬਾਅ ਬਣਾਇਆ ਇੱਕ ਸਟੇਜ ਤੇ ਈਵਨ ਸਰੀ ਦੇ ਮਾਮਲੇ 'ਚ ਵੀ ਇਹ ਅੰਦਰੂਨੀ ਖਬਰ ਸੀ ਕਿ ਇੰਨਾ ਦਬਾਅ ਮੇਅਰ ਔਰ ਦੂਸਰੇ ਤੇ ਬਣ ਰਿਹਾ ਸੀ ਕਿ ਇੱਥੇ ਕੋਈ ਗੜਬੜ ਨਾ ਹੋਏ। ਉਹ ਜਿਹੜਾ ਪਰਮਿਸ਼ਨ ਦੇਣ ਤੋਂ ਵੀ ਜਿਹੜੇ ਨੇ ਉਹ ਜੱਕ ਰਹੇ ਸੀ ਲੇਕਿਨ ਫਾਈਨਲੀ ਸਿੱਖਾਂ ਦੀ ਸਟਰੈਂਥ ਨੇ ਪ੍ਰੀਵੇਲ ਕੀਤਾ ਔਰ ਇਹ ਸਾਰਾ ਕੁਝ ਦੱਸ ਰਿਹਾ ਕਿ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਵਰਸਟ ਫਾਰਮ ਦੇ ਵਿੱਚ ਇੰਡੀਅਨ ਏਜੰਸੀਜ਼ ਜਿਹੜੀਆਂ ਨੇ ਆਪਣੀ ਗੰਦੀ ਨੀਤੀ ਬਾਹਰਲੇ ਮੁਲਕਾਂ ਦੇ ਵਿੱਚ ਗੰਦ ਖਿਲਾਰਨ ਵਾਲੀ ਉਸ ਨੂੰ ਅੱਗੇ ਤੋਰਨੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀ ਟਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਿੱਖ ਡੇ ਪਰੇਡ ਸਜਾਈ ਜਾਂਦੀ ਹੈ ਇਸ ਸਾਲ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਟਨ ਦੇ ਵਿੱਚ ਇਹ ਸਿੱਖ ਡੇ ਪਰੇਡ ਸਜਾਈ ਜਾਏਗੀ। 10 ਵਜੇ ਤੋਂ 12 ਵਜੇ ਤੱਕ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਠੀਕ 12 ਵਜੇ ਸਿੱਖ ਡੇ ਪਰੇਡ ਸ਼ੁਰੂ ਹੋਵੇਗੀ। ਮੈਡੀਸਨ ਅਤੇ 37 ਸਟਰੀਟ ਤੋਂ ਇਹ ਜਿਹੜੀ ਪਰੇਡ ਹੈ ਇਹ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਵੀਰ ਕੇਸਰੀ ਦਸਤਾਰਾਂ ਸਜਾ ਕੇ ਔਰ ਭੈਣਾਂ ਮਾਤਾਵਾਂ ਕੇਸਰੀ ਦੁਪੱਟੇ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਵੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਦੇ ਨਾਲ ਆਪ ਸਾਰਿਆਂ ਨੇ ਝੋਲੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੇ ਸਬੰਧ ਵਿੱਚ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ 30 ਅਪ੍ਰੈਲ 2023 ਦਿਨ ਐਤਵਾਰ ਨੂੰ ਵਿਸ਼ੇਸ਼ ਪੰਥਕ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਸਵੇਰੇ 11 ਵਜੇ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣ ਉਪਰੰਤ ਕੌਮ ਸਾਹਮਣੇ ਖੜੀਆਂ ਚੁਣੌਤੀਆਂ ਬਾਰੇ ਹੋਣਗੀਆਂ ਪੰਥਕ ਵਿਚਾਰਾਂ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਮੇਤ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬੁਲਾਰੇ ਸ਼ਿਰਕਤ ਕਰਨਗੇ। ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਕਨਵੈਨਸ਼ਨ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਮਾਰਚ ਤੋਂ ਬਾਅਦ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਮੀਡੀਆ ਸੋਸ਼ਲ ਮੀਡੀਆ ਅਤੇ ਥਿੰਕ ਟੈਂਕਾਂ ਰਾਹੀਂ ਸਿੱਖਾਂ ਦੇ ਖਿਲਾਫ ਬਹੁਤ ਹੀ ਜ਼ਹਿਰੀਲਾ ਪ੍ਰੋਪੇਗੈਂਡਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਔਰ ਪਿਛਲੀਆਂ ਖਬਰਾਂ ਨੂੰ ਵੀ ਅਪਡੇਟ ਕਰਕੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਸੋ ਇਸ ਪ੍ਰੋਪੇਗੈਂਡੇ ਦਾ ਮੂੰਹ ਭੰਨਣ ਦੀ ਸਖਤ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਿਛਲੇ ਸੈਗਮੈਂਟ 'ਚ UK ਸਪੈਸੀਫਿਕ ਔਰ ਆਸਟ੍ਰੇਲੀਆ ਨਿਊਜ਼ੀਲੈਂਡ ਸਪੈਸੀਫਿਕ
ਖਬਰਾਂ ਸਾਂਝੀਆਂ ਕੀਤੀਆਂ ਨੇ ਵੀ ਉੱਥੇ ਕਿਵੇਂ ਏਜੰਸੀਆਂ ਨੇ ਆਪਣਾ ਪੂਰਾ ਦਬਾਅ ਬਣਾਇਆ ਹੋਇਆ ਹੈ ਬਿਲਕੁਲ ਔਰ ਕਿਵੇਂ ਮਿਸ ਇਨਫੋਰਮੇਸ਼ਨ ਔਰ ਈਵਨ ਸਰਕਾਰੀ ਦਰਬਾਰੇ ਵੀ ਜਿਵੇਂ ਬਲੂਮ ਦੀ ਰਿਪੋਰਟ ਨੇ ਜਿਸ ਕਿਸਮ ਦਾ ਝੂਠ ਦਾ ਨੈਰੇਟਿਵ ਸਿਰਜਿਆ। ਕੈਨੇਡਾ 'ਚ ਵੀ ਜਿੱਥੇ ਸਰਕਾਰੀ ਲੈਵਲ ਦੇ ਉੱਤੇ ਇਹ ਲਗਾਤਾਰ ਪ੍ਰੋਟੈਸਟ ਕਰਦੇ ਨੇ, ਕੈਨੇਡੀਅਨ ਗਵਰਨਮੈਂਟ ਨੂੰ ਜਿਹੜਾ ਉਹ ਨਿਸ਼ਾਨੇ ਤੇ ਲੈਂਦੇ ਨੇ, ਲੇਕਿਨ ਨਾਲ ਦੀ ਨਾਲ ਅਸੀਂ ਦੇਖਿਆ ਕਿ ਵੀ ਇਹਨਾਂ ਨੇ ਆਪਣੇ ਝੂਠੇ ਜਿਹੇ ਥਿੰਕ ਟੈਂਕ ਜਿਨ੍ਹਾਂ ਨੂੰ ਇਹੀ ਫਾਈਨੈਂਸ ਕਰਦੇ ਹੋਣਗੇ, ਜਿਨ੍ਹਾਂ 'ਚ ਇੱਕ ਇਫਰੈਸ ਨਾਂ ਦਾ ਜਿਹਨੇ ਇੱਕ ਬੜੀ ਖਤਰਨਾਕ ਜਿਸ 'ਚੋਂ ਇੱਕ ਆਰਟੀਕਲ 26 ਅਪ੍ਰੈਲ ਦੇ ਰਾਈਟ ਅਪ 'ਚ ਡੇਂਜਰਸ ਆਈਡੀਓਲੋਜੀ ਆਫ ਖਾਲਿਸਤਾਨ, ਉਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੇਖ ਰਿਹਾ ਵੀ ਜਿਹੜੀਆਂ ANI ਔਰ ਉਹਨਾਂ ਦੀਆਂ ਨਿਊਜ਼ ਏਜੰਸੀਜ਼ ਦੀਆਂ ਪੁਰਾਣੀਆਂ ਖਬਰਾਂ ਨੇ ਜਿਹੜੀਆਂ ਬਿਲਕੁਲ ਫੁੱਲ ਆਫ ਹੇਟਰੇਡ, ਖਾਲਿਸਤਾਨ ਨੂੰ ਨਕਾਰਨ, ਉਹਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ, ਉਹਨਾਂ ਨੂੰ ਅਪਡੇਟ ਕਰਕੇ ਉਹ ਉਹਨਾਂ ਨੂੰ ਜਿਹੜਾ ਕਰ ਰਹੇ ਨੇ। ਹੁਣ ਜਿਵੇਂ ਇੰਡੀਆ ਟੁਡੇ ਨੇ 1993 ਦੀ ਸਟੋਰੀ ਜਿਹੜੀ ਹੈ from the India Today archives when extremist alarm bells rang in Punjab. ਹੁਣ ਇਸ ਨੂੰ ਦਾ recent arrest of Amritpal Singh who styles himself on Khalistan icon Jarnail Singh Pindawale takes us back to an exhaustive India Today report from the days of Sikh insurgency in Punjab. ਹੁਣ ਭਾਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਇਸ ਬਹਾਨੇ ਨੂੰ ਬਣਾ ਕੇ ਉਹ ਜਿਹੜੀ ਹੈ 1993 ਚੋਂ ਜਿਹੜੀ ਸਟੋਰੀ ਹੈ, ਔਰ ਕਿਉਂਕਿ ਇਹ ਜਿਹੜਾ ਇਸ ਨੂੰ ਕੱਟ ਦਾ ਕਲਟਰ ਵੀ ਕਰਦਾ ਹੈ ਸ਼ੇਖਰ ਗੁਪਤਾ, ਇਹ ਉੱਥੇ ਮੌਜੂਦ ਹੁੰਦਾ ਸੀ ਔਰ ਇਹਨੇ ਜਿਹੜਾ ਉਦੋਂ ਉਸ ਕਿਸਮ ਦੀਆਂ ਸ਼ਰਾਰਤੀ ਸਟੋਰੀਜ਼ ਕਰਦਾ ਸੀ, ਉਹਨੂੰ ਉਹ ਅਪਡੇਟ ਕਰਨ ਦੇ ਨਾਂ ਥੱਲੇ ਉਹੀ ਝੂਠਾ ਨੈਰੇਟਿਵ ਜੋ ਅੱਜ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਸਿਰਜਿਆ ਗਿਆ, ਉਹ ਜਿਹੇ ਸ਼ੇਖਰ ਗੁਪਤਾ ਵਰਗੇ ਔਰ ਜਿਹੜੇ ਉੱਥੇ ਬੈਠੇ ਹੋਏ ਔਰ ਉਹ ਤਨਵੀਰ ਸਿੰਘ ਔਰ ਦੂਜਿਆਂ ਨੇ ਜਿਹੜਾ ਕੀਤਾ ਉਹਨੂੰ ਉਹ ਦੁਬਾਰਾ ਅਪਡੇਟ ਕਰ ਰਹੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ANI ਨੇ ਵੀ ਇੱਕ ਅਪਡੇਟ ਸਟੋਰੀ ਕੀਤੀ, ਹਾਊ 19th century Sikh empire emerged as powerful force shaped India's history। ਹੁਣ ਇਹਨਾਂ ਨੂੰ ਇਹ ਹੈ ਵੀ ਜਿਹੜਾ ਸਿੱਖਾਂ ਨੂੰ ਪ੍ਰਾਈਡ ਲੈਣ ਲਈ ਇੱਕੋ ਇੱਕ ਸਾਡਾ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦਾ ਰਾਜ ਹੈ, ਉਹਨੂੰ ਵੀ ਉਹ ਇੰਡੀਅਨ ਖਾਤੇ 'ਚ ਪਾਉਣ ਲਈ ਇਹ ਵੀ ਅਪਡੇਟਡ ਸਟੋਰੀ ਹੈ ANI ਦੀ, ਜਿਹੜੀ ਪੁਰਾਣੀ ਸਟੋਰੀ ਨੂੰ ਅਪਡੇਟ ਕੀਤਾ ਗਿਆ। ਔਰ ਇਹ ਜਿਹੜੀ ਹੁਣ ਇਸੇ ਤਰ੍ਹਾਂ ਜਿਹੜਾ ਇਹ ਇਫਰਸ ਵਾਲਿਆਂ ਦੀ ਰਿਪੋਰਟ ਹੈ, ਉਹਨੂੰ ANI ਜਿਹੜੀ ਉਹਨਾਂ ਦੀ ਰਾਹ ਦੀ ਆਊਟਫਿਟ ਹੈ, ਉਹਨੇ ਹੈਡਲਾਈਨ ਦੇ ਕੇ ਅੱਜ ਪੂਰੀ ਸਟੋਰੀ ਬਣਾਈ, ਖਾਲਿਸਤਾਨ ਏ ਡੇਂਜਰਸ ਆਈਡੀਓਲੋਜੀ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ। ਹੁਣ ਇਹਦੇ 'ਚ ਉਹਦੀ ਬਲੂਮ ਦੀ ਰਿਪੋਰਟ ਨੂੰ ਵੀ ਨਾਲ ਲਿਆ ਕਿ ਭਾਈ ਇਹ ਜਿਹੜਾ ਉਹਨੇ ਔਰ ਪੂਰੀ ਕਹਾਣੀ ਅਜਨਾਲੇ ਨਾਲ ਜੋੜ ਕੇ, ਔਰ ਦੂਸਰਾ ਨਾਲ ਦੀ ਨਾਲ ਉਹਨਾਂ ਨੇ ਇਫਰਾਸ ਜਿਹੜਾ ਇੰਟਰਨੈਸ਼ਨਲ ਫੋਰਮ ਫॉर ਰਾਈਟਸ ਐਂਡ ਸਿਕਿਉਰਿਟੀ, ਇਹ ਇਸ ਰਿਪੋਰਟ ਨੂੰ ਉਹਨਾਂ ਨੇ ਬਣਾ ਕੇ ਆਧਾਰ ਕਿ ਜੀ ਇਹ ਬੜੀ ਖਤਰਨਾਕ ਜਿਹੜੀ ਹੈ ਆਈਡੀਓਲੋਜੀ ਹੈ। ਔਰ ਇਸ ਦੇ ਵਿੱਚ ਮੈਂ ਕਿਉਂਕਿ ਇਹਨਾਂ ਸਾਰੀਆਂ ਜਿਹੜੀ ਇਸ ਦੀ ANI ਦੀ ਸਟੋਰੀ ਦਾ ਬੇਸ ਵੀ ਇਹਨਾਂ ਨੇ ਇਫਰਾਸ ਦੀ ਰਿਪੋਰਟ ਨੂੰ ਬਣਾਇਆ, ਸੋ ਉਹਦੇ ਤੋਂ ਜੇ ਮੈਂ ਥੋੜ੍ਹਾ ਜਿਹਾ ਵੀ ਈਵਨ ਪਾਰਟ ਨੂੰ ਟੱਚ ਕਰਾਂ ਤੇ ਇਹ ਬਿਗਨਿੰਗ 'ਚ ਹੀ ਨਜ਼ਰ ਆ ਜਾਂਦਾ ਹੈ ਕਿ ਇਹ ਕਿਸ ਆਲਰੇਡੀ ਡਿਸਾਈਡ ਕੀਤਾ ਹੋਇਆ ਵੀ ਕੀ ਲਿਖਣਾ ਹੈ, ਜਿਹਨੂੰ ਸਪਿਊਇੰਗ ਵੈਨਮ ਕਹਿੰਦੇ ਨੇ, ਸਪਿਊਇੰਗ ਰਬਿਸ਼ ਜਿਹੜਾ ਉਹ ਉਹਨਾਂ ਦੇ ਨਿਕਲ ਰਿਹਾ। ਔਰ ਇਹ ਉਹਨਾਂ ਨੇ ਸਾਰਿਆਂ ਨੂੰ ਜੋੜ ਕੇ ਕਿ ਜੀ ਦੇਖੋ ਜਿਵੇਂ ਅੰਮ੍ਰਿਤਪਾਲ ਨੇ ਅਜਨਾਲੇ ਹਮਲਾ ਕੀਤਾ, ਜਿਵੇਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਐਜ਼ ਏ ਸ਼ੀਲਡ ਵਰਤਿਆ, ਇਹ ਜਿਹੜਾ ਇਹ ਇੱਕ ਰਿਮਾਈਂਡਰ ਹੈ ਆਫ ਦਾ ਡਾਰਕ ਡੇਜ਼ when the Khalistan movement had cast its ugly sway over Punjab। ਉਹੀ ਕਾਲਾ ਦੌਰ ਅਗਲਾ ਵੀ ਇਹ ਉਹ ਸਾਰੇ ਦਾ ਰਿਮਾਈਂਡਰ ਸੀ। ਫਿਰ ਸੰਤ ਪਿੰਡਾਂ ਵਾਲਿਆਂ ਨੂੰ ਜਿਹੜਾ ਉਹ ਨੈਗੇਟ ਕੀਤਾ ਔਰ ਇਹ ਕਹਿ ਕੇ ਕਿ ਵੀ ਇਹ ਉਹ ਵੀ ਦਰਬਾਰ ਸਾਹਿਬ 'ਚ ਜਾ ਕੇ ਬਹਿ ਗਏ ਸੀ, ਉਹਨਾਂ ਨੂੰ ਹੈੱਡਕੁਆਟਰ ਬਣਾਇਆ ਸੀ ਔਰ ਇਹ ਗ੍ਰੇਵ ਥ੍ਰੈਟ ਬਣ ਗਿਆ ਸੀ ਪਿੰਡਾਂ ਵਾਲਾ, ਸੋ ਇਸ ਲਈ ਬਲੂ ਸਟਾਰ ਕਰਨਾ ਬਹੁਤ ਜ਼ਰੂਰੀ ਸੀ। ਹੁਣ ਇਸ ਤੋਂ ਬਾਅਦ ਅਗਲੇ ਜਿਹੜੇ 2-3 ਪੈਰਾਗ੍ਰਾਫ ਨੇ ਉਹ ਬਿਲਕੁਲ ਖਾਲਿਸਤਾਨ ਲਫ਼ਜ਼ ਨੂੰ, ਖਾਲਿਸਤਾਨ ਮੂਵਮੈਂਟ ਨੂੰ ਡਿਮਿਨਾਈਜ਼ ਕਰਨ ਦੇ ਲਈ ਨੇ। ਦਾ ਵਾਇਰੂਲੈਂਟ ਐਂਡ ਵਾਇਲੈਂਟ ਨੇਚਰ ਆਫ ਖਾਲਿਸਤਾਨੀ ਆਈਡੀਓਲੋਜੀ, ਹੁਣ ਆਈਡੀਓਲੋਜੀ ਨੂੰ ਵੀ ਵਾਇਰੂਲੈਂਟ ਐਂਡ ਵਾਇਲੈਂਟ still permeates today among some sections can be gauged from the recent statements made by Amritpal Singh. In one of his statements, Amritpal Singh said that Indian constitution was just a mode of perpetuating the slavery of the Sikhs. Further, in a viral video, Amritpal threatened that Amit Shah ਵਾਲੀ ਸਟੇਟਮੈਂਟ। ਹੁਣ ਪਹਿਲੀ ਗੱਲ ਜੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਵੀ ਇਸ ਸੰਵਿਧਾਨ 'ਚੋਂ ਸਿੱਖਾਂ ਲਈ
ਗੁਲਾਮੀ ਤੋਂ ਬਿਨਾ ਕੁਝ ਨਹੀਂ ਨਿਕਲਦਾ। ਇਹਦੇ ਚ ਕਿਹੜੀ ਵਾਇਰੂਲੈਂਟ ਗੱਲ ਹੈ ਤੇ ਕਿਹੜੀ ਵਾਇਲੈਂਟ ਗੱਲ ਹੈ, ਜ਼ਾਹਰ ਹੈ ਅਸੀਂ ਤਾਂ ਮੰਨਿਆ ਨਹੀਂ ਹੋਇਆ ਇਸ ਸੰਵਿਧਾਨ ਨੂੰ। ਲੇਕਿਨ ਜਿਸ ਅੰਦਾਜ਼ ਚ ਇਹ ਹੁਣ ਥਿੰਕ ਟੈਂਕਾਂ ਰਾਹੀਂ ਇਸ ਕਿਸਮ ਦੀ ਗੱਲ ਨੂੰ ਉਭਾਰਿਆ ਜਾ ਰਿਹਾ ਹੈ, ਫਿਰ ਉਹਨੇ ਕਿਹਾ ਜੀ ਜਿਹੜਾ ਇਹ ਫਿਰ ਅੰਮ੍ਰਿਤਪਾਲ ਨੂੰ ਹੀ ਕੋਟ ਕੀਤਾ ਹੋਇਆ ਕਿ ਜੀ ਉਹਨੇ ਕਿਹਾ ਵੀ ਅਸੀਂ ਆਪਣੇ ਵੀ ਆਰ ਆਸਕਿੰਗ ਫॉर ਆਵਰ ਰਾਈਟ ਨਾਟ ਸਮਵਨ ਐਲਸ ਫॉर ਆਵਰ 400 ਫॉर ਓਵਰ 500 years our forefathers shed their blood on this land, so many people made sacrifices, we are claimants of this land। ਇਹ ਅੰਮ੍ਰਿਤਪਾਲ ਸਿੰਘ ਦੀ ਸਟੇਟਮੈਂਟ ਸੀ। ਹੁਣ ਇਸ ਸਾਰੇ ਨੂੰ ਆਧਾਰ ਬਣਾ ਕੇ ਕਹਿ ਰਹੀ ਹੈ ਇਹ ਰਿਪੋਰਟ ਹੈ, ਖਾਲਿਸਤਾਨੀ ਆਈਡੀਓਲੋਜੀ ਇਜ਼ ਨਥਿੰਗ ਬਟ ਟੈਰਰਿਜ਼ਮ ਯੂਜ਼ਿੰਗ ਦਾ ਪ੍ਰੀਟੈਕਸਟ ਆਫ ਰਿਲੀਜਨ ਐਜ਼ ਐਨ ਐਕਸਕਿਊਜ਼। ਹੁਣ ਹਿੰਦੂਤਵਾ ਚੋਂ ਇਹਨਾਂ ਨੂੰ ਹਿੰਦੂ ਰਿਲੀਜਨ ਨਜ਼ਰ ਨਹੀਂ ਆਉਂਦਾ, ਨਫ਼ਰਤ ਨਜ਼ਰ ਨਹੀਂ ਆਉਂਦੀ, ਨਾਜ਼ੀ ਆਈਡੀਓਲੋਜੀ ਨਜ਼ਰ ਨਹੀਂ ਆ। ਖਾਲਿਸਤਾਨ ਲਫ਼ਜ਼ ਉਹ ਇਹ ਰਿਪੋਰਟ ਕਹਿੰਦੀ ਹੈ ਕਿ ਜੀ ਇਹ ਤਾਂ ਕੁਛ ਨਹੀਂ ਹੈ, ਇਹ ਤਾਂ ਸਿਰਫ ਦਹਿਸ਼ਤਗਰਦੀ ਹੈ ਔਰ ਰਿਲੀਜਨ ਨੂੰ ਐਜ਼ ਏ ਸ਼ੀਲਡ ਯੂਜ਼ ਕੀਤਾ ਜਾ ਰਿਹਾ। ਦਾ ਇੰਡੀਅਨ ਸਟੇਟ ਆਫ ਪੰਜਾਬ ਹੈਜ਼ ਪੇਡ ਏ ਹੈਵੀ ਪ੍ਰਾਈਸ in terms of life and property during the dark days of Khalistan terrorism. Khalistan terrorism also received support from sinister inter-service of Pakistan. ISI भी Khalistan ਨੂੰ support करती रही. Now through Amritpal Singh, Pakistan's ISI once again wanted to stoke tensions in Punjab. Indian intelligence sources have credibly found that Amritpal was radicalized by the ISI with the help of Khalistani supporter based out. ਹੁਣ ਸਾਰਾ ਕੁਝ ਖਾਲਿਸਤਾਨ ਦੇ ਖਾਤੇ 'ਚ ਪਾਓ, ਪਰ ਐਂਡ ਦੇ ਵਿੱਚ ਹੋਰ ਵੀ ਡੇਂਜਰਸ ਜਿਹੜੀ ਤਸ਼ਬੀਹ ਦਿੱਤੀ ਉਹ the Khalistan movement invokes religion to fan separatist sentiments ਕਿ ਜੀ ਇਹ ਤਾਂ ਧਰਮ ਦਾ ਸਹਾਰਾ ਲੈ ਕੇ ਵੱਖਵਾਦ ਕਰ ਰਹੇ। ideologies akin and as dangerous as that of Muslim Brotherhood। ਹੁਣ ਮੁਸਲਿਮ ਬ੍ਰਦਰਹੁੱਡ ਜਿਹੜੀ ਇਜਿਪਟ 'ਚ ਮੂਵਮੈਂਟ ਨਿਕਲੀ, ਜਿਹਦੇ 'ਚੋਂ ਅਲ ਜਵਾਰੀ ਨਿਕਲਿਆ, ਜਿਸ ਨੂੰ ਅਮਰੀਕਾ ਨੇ ਫਿਰ ਆਪਣੇ ਟਾਊਟ ਕਰਕੇ ਉਹਨੂੰ ਇਹ ਹੁਣ ਮੁਸਲਿਮ, ਕਿਉਂਕਿ ਇੰਡੀਅਨ ਏਜੰਸੀਆਂ ਦਾ ਜ਼ੋਰ ਹੈ ਕਿ ਜੇ ISI ਨਾਲ ਤਾਂ ਜੋੜਨਾ ਹੀ ਜੋੜਨਾ, ਪਰ ਇਹਨੂੰ ਇੰਟਰਨੈਸ਼ਨਲ ਕਿਉਂਕਿ ਮੁਸਲਿਮ ਬ੍ਰਦਰਹੁੱਡ ਨੂੰ ਐਜ਼ ਏ ਇੰਟਰਨੈਸ਼ਨਲ ਦਹਿਸ਼ਤਗਰਦ ਜਮਾਤ ਇਹ ਐਲਾਨਦੇ ਨੇ ਵੀ ਇਹਨਾਂ ਨੂੰ ਇਹਨਾਂ ਨਾਲ ਜੋੜੋ ਕਿ ਜੀ ਇਹਨਾਂ ਦੀ ਆਈਡੀਓਲੋਜੀ ਉਹੀ ਹੈ ਜੋ ਮੁਸਲਿਮ ਬ੍ਰਦਰਹੁੱਡ ਦੀ ਹੈ। ਮੁਸਲਿਮ ਬ੍ਰਦਰਹੁੱਡ ਜਸਟ ਲਾਈਕ ਮੁਸਲਿਮ ਬ੍ਰਦਰਹੁੱਡ ਦਾ ਖਾਲਿਸਤਾਨ ਆਈਡੀਓਲੋਜੀ ਇਜ਼ ਦਾ ਐਂਟਾਈਥੀਸਿਸ ਆਫ secular principles and advocates a governing system based on religious laws। ਇਹਨੂੰ ਸੁਪਨਾ ਆਇਆ ਹੈ ਕਿ ਜੀ ਉਹਨ ਕਿਹਾ ਜੀ ਇਹ ਤਾਂ ਬਿਲਕੁਲ ਸੈਕੂਲਰਿਜ਼ਮ ਦਾ ਉਲਟ, ਸਿਰਫ ਮਜ਼ਹਬ ਦੇ ਨਾਂ ਤੇ। ਮੋਰ ਓਵਰ ਜਸਟ ਲਾਈਕ ਦਾ ਮੁਸਲਿਮ ਬ੍ਰਦਰਹੁੱਡ ਖਾਲਿਸਤਾਨ ਮੂਵਮੈਂਟ ਟੂ ਡਜ਼ ਨਾਟ ਬਿਲੀਵ ਇਨ ਡੈਮੋਕ੍ਰੈਟਿਕ ਟ੍ਰੈਡੀਸ਼ਨ। ਇਹ ਤੁਸੀਂ ਜਮਹੂਰੀ ਹੋ, ਤੁਹਾਡਾ ਮੋਦੀ, ਤੁਹਾਡਾ RSS, ਤੁਸੀਂ ਫਾਸ਼ਿਸਟ, ਨਾਜ਼ੀ, ਬਿਲਕੁਲ ਜਿਹੜੇ ਜ਼ਾਬਰ ਆਈਡੀਓਲੋਜੀਜ਼ ਨੇ, ਉਹ ਕਹਿ ਰਹੇ ਖਾਲਿਸਤਾਨ ਤਾਂ ਜਿਹੜਾ ਹੈ ਉਹ ਡੈਮੋਕ੍ਰੇਸੀ। both the Muslim Brotherhood and Khalistan pose a grave threat to their respective societies by stoking the flames of separatism। both need to be dealt with an iron fist ਕਿ ਬਿਲਕੁਲ ਲੋਹੇ ਦੇ ਹੱਥ ਦੇ ਨਾਲ ਇਹਨਾਂ ਨੂੰ ਕ੍ਰਸ਼ ਕਰ ਦਿਓ। ਪਹਿਲੀ ਵਾਰ ਹੈ ISI ਵਾਲੀ ਕਹਾਣੀ ਤਾਂ ਇਹਨਾਂ ਦੀ 40 ਸਾਲਾਂ ਤੋਂ ਚੱਲ ਰਹੀ ਹੈ, ਪਰ ਪਹਿਲੀ ਵਾਰ ਹੈ ਕਿ ਮੁਸਲਿਮ ਬ੍ਰਦਰਹੁੱਡ ਨੂੰ ਵਿੱਚ ਲੈ ਕੇ ਆਏ ਨੇ, ਕਿਉਂਕਿ ਇਹਨਾਂ ਨੂੰ ਲੱਗਦਾ ਵੀ ISI ਵਾਲਾ ਜਿਹੜਾ ਹੈ ਉਹ ਹੁਣ ਫਿੱਕਾ ਹੋ ਗਿਆ ਕੰਮ, ਤੇ ਮੁਸਲਿਮ ਬ੍ਰਦਰਹੁੱਡ, ਕਿਉਂਕਿ ਇਹ ਮੁਸਲਿਮ ਬ੍ਰਦਰਹੁੱਡ ਇਹ ਬਾਹਰਲੇ ਮੁਲਕਾਂ ਨੂੰ ਦੱਸਣ ਲਈ ਹੈ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK, ਉਸ ਦੇ ਵਿੱਚ ਵਾੜਨਾ। ਸੋ ਮੈਂ ਇਹ ਸਮਝਦਾ ਵੀ ਅਸੀਂ ਗੱਲਾਂ ਬਾਤਾਂ ਬਹੁਤ ਕਰਦੇ ਹਾਂ, ਜਿਹੜੇ ਸਾਡੇ ਵੀਰ ਭੈਣਾਂ ਵੀ ਨੇ, ਪਰ ਇਸ ਕਿਸਮ ਦੇ ਪ੍ਰੋਪੇਗੈਂਡਾ ਨੂੰ ਕਾਊਂਟਰ ਕਰਨ ਦੇ ਲਈ ਕੋਈ ਐਫਰਟ ਨਹੀਂ ਹੋ ਰਿਹਾ। ਆਪਣਿਆਂ 'ਚ ਅਸੀਂ ਨੁਕਸ ਕੱਢਣ ਤੇ ਲੱਗੇ ਹੋਏ ਹਾਂ, ਲੇਕਿਨ ਜਿਸ ਲੈਵਲ ਤੇ ਜਾ ਕੇ ਇਹ, ਔਰ ਇਹ ਇੱਕ ਜ਼ਮਾਨਾ ਹੁੰਦਾ ਸੀ ਕਿ ਕਿਸੇ ਪ੍ਰਿੰਟ ਦੇ ਵਿੱਚ ਆਇਆ, ਕਿਸੇ ਨੇ ਪੜ੍ਹਿਆ, ਕਿਸੇ ਨੇ ਨਹੀਂ ਪੜ੍ਹਿਆ। ਹੁਣ ਤਾਂ ਤੁਸੀਂ ਜਦੋਂ ਗੂਗਲ ਕਰੋਗੇ ਇਹ ਸਾਰੀਆਂ ਰਿਪੋਰਟਾਂ ਸਾਹਮਣੇ ਆ ਜਾਂਦੀਆਂ, ਤੇ ਕਾਮਨ ਬੰਦਾ ਜਿਹੜਾ ਸਿੱਖਾਂ ਨੂੰ ਸਮਝਣਾ ਚਾਹੁੰਦਾ ਹੈ ਜਾਂ ਇਹਨਾਂ ਦੀ ਪ੍ਰੋਬਲਮ ਕੀ ਹੈ, ਉਹਨੂੰ ਨਜ਼ਰ ਆਏਗਾ ਵੀ ਇਹ ਤਾਂ ਦਹਿਸ਼ਤਗਰਦ, ਇਹ ਮੁਸਲਿਮ ਬ੍ਰਦਰਹੁੱਡ। ਪਹਿਲਾਂ ISI ਨੂੰ ਵੀ ਇਹਨਾਂ ਨੇ ਲਾਰਜਰ ਦੈਨ ਲਾਈਫ ਬਣਾ ਦਿੱਤਾ ਕਿ ਜੋ ਕੁਝ ਕਰ ਰਿਹਾ, ਮੀਂਹ ਪੈ ਗਿਆ ਤਾਂ ISI ਨੇ ਪਵਾਇਆ, ਨਹੀਂ ਪਿਆ ਤਾਂ ISI ਨੇ ਰੋਕ ਦਿੱਤਾ, ਉੱਥੇ ਤਾਂ ਇਹ ਬਣਾ ਦਿੱਤਾ। ਹੁਣ ਇਹ ਮੁਸਲਿਮ ਬ੍ਰਦਰਹੁੱਡ ਦੇ ਨਾਲ ਜੋੜਨਾ ਹੈ, ਔਰ ਜਿਸ ਅੰਦਾਜ਼ 'ਚ ਇਹਨਾਂ ਨੇ ਈਵਨ ਕੈਨਬਰਾ ਔਰ ਉਹਨਾਂ ਦੀ ਫੋਰਨ ਸਰਵਿਸ ਵਾਲਿਆਂ ਦਾ ਵੀ ਇਹ ਕਹਿਣਾ ਸੀ ਕਿ ਜੀ ਸਾਡੇ ਤੇ ਬਹੁਤ ਦਬਾਅ ਹੈ। ਹੁਣ ਮੋਦੀ ਨੇ ਵਿਜ਼ਿਟ ਵੀ ਕਰਨਾ ਹੈ, ਉਹ ਕੁਆਡ ਔਰ ਦੂਜੀਆਂ ਤੀਜੀਆਂ ਮੀਟਿੰਗ
ਟ੍ਰੇਡ ਡੀਲਸ, ਯੂਕੇ ਦੀ ਟ੍ਰੇਡ ਡੀਲ ਵੀ ਪਤਾ ਲੱਗਿਆ ਵੀ ਰੋਕੀ ਹੋਈ ਹੈ ਜਾਂ ਦੂਸਰਾ ਹੈ। ਸੋ ਇਸ ਸਭ ਦੇ ਚੱਲਦਿਆਂ ਸਾਨੂੰ ਬਹੁਤ ਜਾਗਰੂਕ ਹੋ ਕੇ ਜਿਹੜਾ ਹੈ ਉਹ ਇਸ ਦੇ ਉੱਤੇ ਅੰਦਰੂਨੀ ਤੌਰ ਦੇ ਉੱਤੇ ਲੌਬੀ ਕਰਨ ਦੀ ਲੋੜ ਹੈ। ਅਦਰਵਾਈਜ਼ ਇਹ ਜਦੋਂ ਇੱਕ ਵਾਰ ਇਸ ਕਿਸਮ ਦਾ ਫਿਰ ਜਦੋਂ ਤੁਹਾਡਾ ਇਮੇਜ ਖਰਾਬ ਹੁੰਦਾ ਹੈ ਤੇ ਉਹੀ ਜੋ ਪਰਸੈਪਸ਼ਨ ਬਣ ਜਾਏ, ਤੁਸੀਂ ਟਰੂਥ 'ਚ ਕੀ ਹੋ ਕੀ ਨਹੀਂ ਇਹ ਪਰਵਾਹ ਨਹੀਂ ਹੁੰਦੀ, ਜੋ ਪਰਸੈਪਸ਼ਨ ਬਣਾ ਦਿੱਤੀ ਜਾਂਦੀ ਹੈ ਉਹੀ ਫਿਰ ਪ੍ਰਵੇਲ ਕਰਦੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀ, ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਿੱਖ ਡੇ ਪਰੇਡ ਸਜਾਈ ਜਾਂਦੀ ਹੈ, ਇਸ ਸਾਲ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਟਨ ਦੇ ਵਿੱਚ ਇਹ ਸਿੱਖ ਡੇ ਪਰੇਡ ਸਜਾਈ ਜਾਏਗੀ। 10 ਵਜੇ ਤੋਂ 12 ਵਜੇ ਤੱਕ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਠੀਕ 12 ਵਜੇ ਸਿੱਖ ਡੇ ਪਰੇਡ ਸ਼ੁਰੂ ਹੋਵੇਗੀ। ਮੈਡੀਸਨ ਅਤੇ 37 ਸਟਰੀਟ ਤੋਂ ਇਹ ਜਿਹੜੀ ਪਰੇਡ ਹੈ ਇਹ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਵੀਰ ਕੇਸਰੀ ਦਸਤਾਰਾਂ ਸਜਾ ਕੇ ਔਰ ਭੈਣਾਂ ਮਾਤਾਵਾਂ ਕੇਸਰੀ ਦੁਪੱਟੇ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਵੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਦੇ ਨਾਲ ਆਪ ਸਾਰਿਆਂ ਨੇ ਝੋਲੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੇ ਸਬੰਧ ਵਿੱਚ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ 30 ਅਪ੍ਰੈਲ 2023 ਦਿਨ ਐਤਵਾਰ ਨੂੰ ਵਿਸ਼ੇਸ਼ ਪੰਥਕ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਸਵੇਰੇ 11 ਵਜੇ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣ ਉਪਰੰਤ ਕੌਮ ਸਾਹਮਣੇ ਖੜੀਆਂ ਚੁਣੌਤੀਆਂ ਬਾਰੇ ਹੋਣਗੀਆਂ ਪੰਥਕ ਵਿਚਾਰਾਂ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਮੇਤ ਟਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬੁਲਾਰੇ ਸ਼ਿਰਕਤ ਕਰਨਗੇ। ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਕਨਵੈਨਸ਼ਨ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕਰ ਰਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਵਕੀਲ ਰਾਹੀਂ ਡਿਬਰੂਗੜ੍ਹ ਅਸਾਮ ਜੇਲ੍ਹ ਵਿੱਚ ਬੰਦ ਸਿੰਘਾਂ ਨਾਲ ਪਰਿਵਾਰਕ ਮੈਂਬਰਾਂ ਨੇ ਮੁਲਾਕਾਤ ਕੀਤੀ ਔਰ ਭਾਈ ਅੰਮ੍ਰਿਤਪਾਲ ਸਿੰਘ ਜਰਾ ਵੱਲੋਂ ਆਪਣੇ ਵਕੀਲ ਰਾਹੀਂ ਇੱਕ ਪੱਤਰ ਵਿੱਚ ਸਿੱਖ ਸੰਗਤਾਂ ਤੱਕ ਪਹੁੰਚ ਵੀ ਕੀਤੀ ਗਈ ਹੈ। ਸੋ ਐਸਜੀਪੀਸੀ ਵੱਲੋਂ ਇਸ ਕੇਸ ਵਿੱਚ ਦਿਖਾਈ ਜਾ ਰਹੀ ਵਿਸ਼ੇਸ਼ ਦਿਲਚਸਪੀ ਅਤੇ ਵਕੀਲਾਂ ਵਿੱਚ ਜਿਹੜੀ ਹੈ ਕੇਸ ਲੜਨ ਦੀ ਹੋੜ ਦਾ ਜਿਹੜਾ ਦਿਲਚਸਪੀ ਦਾ ਵਾਇਸ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਹੜੇ ਸਾਡੇ ਵੀਰ ਭੈਣਾਂ ਲਾਈਵ ਚੈਟ YouTube ਤੇ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਪੀ ਅਟਵਾਲ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਸਾਡੇ ਵੀਰ ਸਰ ਗੁਰਨਾਮ ਸਿੰਘ ਕਹਿੰਦੇ ਨੇ ਇਦੋਂ ਜੀ ਕਦੇ ਚਾਈਨਾ ਦਾ ਨਾਮ ਵੀ ਲੈ ਲਿਆ ਕਰੋ, ਇੱਕ ਪਾਕਿਸਤਾਨ ਤੇ IS ਤੇ ਹੀ ਫਸੇ ਰਹਿੰਦੇ ਹੋ। ਇੰਡੀਆ ਨੂੰ ਉਹਨਾਂ ਨੇ ਐਡਵਾਈਸ ਕੀਤਾ ਵਿੱਚ ਹੁਣ ਜਰਾ ਦਾਇਰਾ ਵਧਾਓ, ਚੀਨ ਨੂੰ ਵੀ ਵਿੱਚ ਲਿਆਓ। ਜਤਿੰਦਰ ਸਿੰਘ ਫਤਿਹ ਅਰਜ਼ ਕਰਦੇ ਨੇ ਤੁਹਾਨੂੰ ਵੀ ਮੈਨੂੰ ਵੀ, ਇਸੇ ਤਰ੍ਹਾਂ ਦਵਿੰਦਰ ਸੰਧੂ ਉਹਨਾਂ ਨੇ ਵੀ ਜਿਹੜੇ ਫਤਿਹ ਵੀ ਔਰ ਦਿਲ ਦਾ ਵੀ ਤੋਹਫਾ ਭੇਜਿਆ। ਔਰ ਦਵਿੰਦਰ ਸਿੰਘ ਪੰਜਾਬ ਐਂਡ ਸਿੱਖ ਕੌਮ ਦਾ ਓਨਲੀ ਸੋਲੂਸ਼ਨ ਫਰੀडम ਔਰ ਜਸਵੀਰ ਬਰਾੜ ਉਹਨਾਂ ਨੇ ਤੁਹਾਨੂੰ ਔਰ ਫਤਿਹ ਬੁਲਾਈ ਹੈ। ਸਰਮੁਖ ਮੁੰਦਰਾ ਉਹਨਾਂ ਦੀ ਫਤਿਹ ਹੈ। ਆਗਾ ਗੁਲ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਵੀ ਔਰ ਤੁਹਾਨੂੰ ਉਹਨਾਂ ਨੇ ਵੰਡਰਫੁਲ ਲਵਲੀ ਸਿਸਟਰ ਕੌਰ ਥੈਂਕਸ ਫॉर ਟਰੂਥ। Actually, history shows Britain always supported Hindus against Sikhs and Muslims because they know Muslims and Sikhs. ਬਿਲਕੁਲ ਅੰਗਰੇਜ਼ ਬਾਣੀਆਂ ਹਿੰਦੂ ਬਾਣੀਆਂ ਭਾਈ ਭਾਈ ਇਹ ਉਹਨਾਂ ਦੀ ਨੀਤੀ ਹਮੇਸ਼ਾ ਰਹੀ ਹੈ। ਔਰ ਅਮਰਜੀਤ ਸੈਣੀ ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ। ਕੈਨੇਡਾ ਰੀਨਿਊਲ ਐਨਰਜੀ ਖਾਲਿਸਤਾਨ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਬਲਕਾਰ ਸਿੰਘ ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ। ਜਸ ਲਿਖਦੇ ਨੇ ਇੰਡੀਅਨ ਇੰਡੀਪੈਂਡੈਂਸ ਡੇ 15/8/1947 ਕਨਸਟੀਟਿਊਸ਼ਨ imperfect with concerns in 1950
Khalistan will have input from World Sikh Parliament, Sikhs for Justice, Khalsa Aid, Gurdwaras for its constitution। बिल्कुल ठीक फरमाया कि भाई 47 च भारत होया, लेकिन 1950 च उन्हों का कॉन्स्टिट्यूशन सी। सो साडा कॉन्स्टिट्यूशन एक आइडियल खालिस्तान के शहरी बट सर्टनली ਜਿਹੜੀ ਹੈ ਇਨਪੁਟ ਬਾਹਰਲੇ ਸਿੱਖਾਂ ਦੇ ਵੀ ਉਸ ਦੇ ਵਿੱਚ ਹੋਏਗੀ। ਬਲਜੀਤ ਵੜੈਚ ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ ਔਰ ਉਹਨਾਂ ਨੇ KID ਤੋਂ ਟੂਡੇਜ਼ ਬਲੂਮ ਰਿਪੋਰਟ ਇਜ਼ ਵੈਰੀ ਡਿਸਅਪਾਇੰਟਿੰਗ, ਵੀ ਸ਼ੁਡ ਟੇਕ ਸਮ ਐਕਸ਼ਨ ਅਗੇਂਸਟ ਦੈਟ ਰਿਪੋਰਟ ਵਿਦ ਦ ਹੈਲਪ ਆਫ ਦ ਲਾਅ। ਸਾਨੂੰ ਵੈਸੇ ਪਤਾ ਲੱਗਾ ਵੀ ਇਸ ਨੂੰ ਚੈਲੰਜ ਕੀਤਾ ਜਾ ਰਿਹਾ ਔਰ ਅਸੀਂ ਅੱਜ ਦੇ ਪ੍ਰੋਗਰਾਮ 'ਚ ਨੂੰ ਡਿਸਕਸ ਵੀ ਕੀਤਾ। ਜਸਵੀਰ ਬਰਾੜ ਉਹਨਾਂ ਨੇ फिर सिक्स फॉर जस्टिस और रेफरेंडम और तुहानू भी फतेह उन्होंने बताई। रक्कड़ जथेदार साहब नूं सरबत खालसा बुलाना चाहिए। ये देख के मोरिंडा फिर बेअदबी हो गई जी। अज ईवन डिस्ट्रिक्ट गुरदासपुर च भी एक बेअदबी का जिहदे च खेते विच गुटका और कुछ पिक्चर सुट्टियां गई हैं। और स्मार्ट किड्स एंड फन उन्होंने स्मार्ट किड्स एंड फन डॉक्टर साहब फोन भी किया, ईमेल भी की, पर कोई जवाब नहीं आया। नहीं तुहाडी भाई साहब ईमेल नहीं मिली और फोन भी मैनू मैसेज तुहाडा नहीं आया। तुसीं ईमेल जिहड़ा दस्सिया जांदा है कि ईमेल हुंदा है जिहड़ा तुसीं अनाउंस कर sos@tv84.tv sos@tv84.tv ते उस ते तुसीं सानू भेजो। और बहुत बहुत देव सिंह नूर उन्होंने साड़ी जिंदगी खराब करती। हाँ कोई शक नहीं है कि भाई की ਜਿਹੜੇ ਗੁਲਾਮ ਹੁੰਦੇ ਨੇ ਉਹਨਾਂ ਦੀ ਤਾਂ ਜ਼ਿੰਦਗੀ ਹੁੰਦੀ ਨਹੀਂ, ਉਹ ਤਾਂ ਮਾਲਕਾਂ ਦੇ ਹੱਥ ਹੁੰਦੀ ਹੈ। ਭਾਈ ਅੰਮ੍ਰਿਤਪਾਲ ਸਿੰਘ ਇੱਕ ਪਾਸੇ ਮੀਡੀਆ ਚੋਂ ਪਿਛਲੇ 3 ਦਿਨਾਂ ਤੋਂ ਤਾਂ ਪ੍ਰਕਾਸ਼ ਸਿੰਘ ਬਾਦਲ ਛਾਏ ਹੋਏ ਨੇ। 95 ਸਾਲਾ ਬਾਬਾ ਬੋੜ ਕੋਈ ਬਣਾ ਰਿਹਾ, ਕੋਈ RSS ਵਾਲਿਆਂ ਨੇ ਵੀ ਬੜਾ ਹਿਰਦੇ ਵੇਦਕ ਉਹਦੇ 'ਚ ਈਵਨ ਮੋਹਨ ਭਾਗਵਤ ਵੀ ਔਰ ਸਰਸੰਘ ਚਾਲਕ ਵੀ ਕਿ ਇੰਨਾ ਮਹਾਨ ਆਦਮੀ, ਇੰਨਾ ਪੋਲਾਈਟ, ਇੰਨੀ ਨਿਮਰਤਾ, ਇੰਨਾ ਵੱਡਾ ਦੇਸ਼ ਦਾ ਲੀਡਰ, ਇੰਨਾ ਸਾਰਾ ਔਰ ਪੂਰਾ ਜਿਹਨੂੰ ਤਾਮ ਝਾਮ ਕਹਿੰਦੇ ਨੇ ਉਹਦੇ ਨਾਲ ਉਹਨੂੰ ਵਿਦਾ ਕੀਤਾ ਗਿਆ। ਔਰ ਉਹਦੇ ਤੇ ਅਸੀਂ ਤਾਂ ਪਹਿਲੇ ਦਿਨ ਹੀ ਜਿਹੜੀ ਪੋਲੀਟੀਕਲ ਲੈਗੇਸੀ ਆ ਉਸ ਦਾ ਜ਼ਿਕਰ ਕੀਤਾ ਸੀ। ਪਰ ਬਹੁਤਿਆਂ ਨੂੰ ਇਹ ਸ਼ੌਕ ਲੱਗਾ ਕਿ ਜਿਸ ਲੈਵਲ ਤੇ ਹਿੰਦੂ ਤਵੀਆਂ ਨੇ ਸੋਗ ਮਨਾਇਆ। ਸੋ ਇੱਕ ਅੱਜ ਵੀਰ ਕਹਿਣ ਲੱਗੇ ਕਿ ਜੀ ਅਸੀਂ ਪਹਿਲਾਂ ਤਾਂ ਚਲੋ ਥੋੜਾ ਬਹੁਤ ਉਹਦਾ ਇਮੇਜ ਸੀ ਕਿ ਜੀ ਉਹਨੇ ਬਿਜਲੀ ਮੁਫਤ ਕੀਤੀ ਜਾਂ ਮਾਰਕੀਟਾਂ ਜਾਂ ਦੂਜੇ ਤੀਜੇ ਜਿਵੇਂ ਖੇਤੀਬਾੜੀ ਸੈਕਟਰ ਨੂੰ, ਪਰ ਉਹ ਕਹਿੰਦਾ ਜੀ ਜਿਵੇਂ ਅਫਸੋਸ ਔਰ ਦੂਜਾ ਉਤੋਂ ਇਹ ਲੱਗਦਾ ਵੀ ਇਹ ਸਾਡਾ ਰਤਨ ਨਹੀਂ ਸੀ। ਵੀ ਤੁਸੀਂ ਠੀਕ ਹੀ ਕਿਹਾ RSS ਰਤਨ। ਮੈਂ ਕਿਹਾ ਜੀ ਬਿਲਕੁਲ ਠੀਕ, ਇਸ ਲਈ ਕਿਉਂਕਿ ਅਸੀਂ ਕਾਰਗੁਜ਼ਾਰੀ 'ਚ ਯਕੀਨ ਕਰਦੇ ਹਾਂ, ਅਸੀਂ ਪਰਸਨਲ ਕਰੈਕਟਰ ਅਸੈਸੀਨੇਸ਼ਨ 'ਚ ਯਕੀਨ ਨਹੀਂ ਕਰਦੇ। ਬਾਕੀ ਜੋ ਪਿਛੋਕੜ ਹੈ ਸੋ ਹੈ ਹੀ ਹੈ। ਲੇਕਿਨ ਇਸੇ ਹੀ ਪੀਰੀਅਡ 'ਚ ਜਿੱਥੇ ਇੱਕ ਉਹ ਬੰਦਾ ਜਿਹਨੇ ਅਲਾਇੰਸ ਤੋੜਿਆ ਹੋਇਆ ਸੀ ਹੁਣ BJP ਨਾਲ ਕਿਸਾਨ ਲਹਿਰ ਤੋਂ ਬਾਅਦ, ਉਹਨੂੰ ਕਿਸ ਲੈਵਲ ਦੇ ਉੱਤੇ 2 ਦਿਨ ਦਾ ਰਾਸ਼ਟਰੀ ਸੋਗ, ਮੋਦੀ ਉੱਡ ਕੇ ਜਿਹੜਾ ਹੈ ਉਹ ਦਿੱਲੀੋਂ ਚੰਡੀਗੜ੍ਹ ਆਇਆ, ਅਕਾਲੀ ਦਲ ਦੇ ਦਫ਼ਤਰ 'ਚ ਡੈੱਡ ਬੋਡੀ ਤੇ ਫੁੱਲ ਮਾਲਾਵਾਂ ਰੱਖੀਆਂ, ਬਾਕੀ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ ਉਹਨਾਂ ਦਾ ਉਸ ਤੋਂ ਨਜ਼ਰ ਆਉਂਦਾ ਹੈ ਕਿ ਵੀ ਇੱਕ ਪਾਸੇ ਉਸੇ ਪੰਜਾਬ 'ਚ ਲਗਾਤਾਰਤਾ ਨਾਲ ਨੌਜਵਾਨਾਂ ਦੀ ਫੜੋਫੜੀ, ਬੀਬੀਆਂ ਨੂੰ ਵੀ ਥਾਣਿਆਂ 'ਚ ਬਿਠਾਉਣਾ, 9-10 ਸਾਡੇ ਬੰਦੇ ਚੁੱਕ ਕੇ 3000 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਭੇਜ ਦਿੱਤੇ, ਅੰਮ੍ਰਿਤ ਛਕਾਣਾ ਹੀ ਗੁਨਾਹ ਬਣ ਗਿਆ। ਤੇ ਫਿਰ ਐਸਾ ਇਹਦੇ 'ਚ ਕੀ ਹੈ ਜਿਹੜਾ ਇਹਦੇ ਮਰਨ ਤੋਂ ਬਾਅਦ ਉਹਨਾਂ ਨੂੰ ਅਫਸੋਸ ਹੋ ਰਿਹਾ ਇੰਨਾ, ਇਹ ਕਿ ਭਾਈ ਉਸ ਨੇ ਕਿਸ ਲੈਵਲ ਤੱਕ ਲਿਆ ਕੇ ਹਿੰਦੂਤਵਾ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਬਿਠਾਇਆ। ਇਹ ਆਪਣੇ ਆਪ 'ਚ ਹੀ ਆਨਸਰ ਹੈ। ਹੁਣ ਇੱਕ ਪਾਸੇ ਜਿਹੜੇ ਵਰਿਡ ਸੀ 18 ਮਾਰਚ ਦੇ ਉਹ ਸਾਰੇ ਤੋਂ ਬਾਅਦ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਹੈ ਨੇ ਨਹੀਂ ਨੇ, ਮੁਕਾਬਲਾ ਬਣਾ ਦਿੱਤਾ, ਹਿਰਾਸਤ 'ਚ ਨੇ। ਚਲੋ ਇੱਕ ਪਾਰਟ ਤਾਂ ਹੋਇਆ ਕਿ ਭਾਈ ਡਿਬਰੂਗੜ੍ਹ 8-9 ਦਾ ਸਾਰੇ ਪਹੁੰਚੇ ਹੋਏ ਨੇ ਔਰ ਹੁਣ ਸ਼੍ਰੋਮਣੀ ਕਮੇਟੀ ਨੇ ਆਪਣੇ ਜਿਹੜੇ ਵਕੀਲ ਨੂੰ ਭੇਜ ਕੇ ਉਹਨਾਂ ਦੇ 8 ਜਿਹੜੇ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹ ਮੁਲਾਕਾਤ ਲਈ ਲੈ ਕੇ ਗਏ। ਉਹਨਾਂ ਨੇ ਵੀ ਸ਼ਰਤ ਰੱਖੀ ਜੀ ਪਰਿਵਾਰ ਦਾ ਇੱਕ ਮੈਂਬਰ ਹੀ ਮਿਲ ਸਕਦਾ ਹੈ। ਚਲੋ ਉਹਨਾਂ ਨੇ ਮਿਲ ਵੀ ਲਿਆ, ਮੁਲਾਕਾਤ ਵੀ ਹੋਈ ਔਰ ਵਕੀਲ ਦੋਨੋਂ, ਇੱਕ ਸਿਆਲਕਾ ਇਹਨਾਂ ਦਾ ਵਕੀਲ ਵੀ ਔਰ ਸ਼ਾਇਦ ਐਗਜ਼ੈਕਟਿਵ ਮੈਂਬਰ ਵੀ ਨੇ ਸ਼੍ਰੋਮਣੀ ਕਮੇਟੀ ਦਾ, ਇੱਕ ਸਿਮਰਨਜੀਤ ਸਿੰਘ ਜਿਹੜੇ ਚੰਡੀਗੜ੍ਹ ਬੇਸਡ ਅਟਾਰਨੀ ਨੇ, ਕਿਸੇ ਵੇਲੇ ਵਾਇਸਸ ਫਾਰ ਫਰੀडम ਦੇ ਵੀ ਕੇਸਿਸ ਉਹ ਹੈਂਡਲ ਕਰਦੇ ਰਹੇ, ਉਹ ਵੀ ਨਾਲ ਗਏ ਸੀ।
ਹੁਣ ਉਸ ਸਾਰੇ ਦੇ ਚੱਲਦੇ ਆ ਜਿਸ ਅੰਦਾਜ਼ 'ਚ SGPC ਔਰ ਦੂਸਰੇ ਦਾ ਇੰਟਰਸਟ ਇਸ ਪਾਸੇ ਸ਼ੋ, ਇੱਕ ਪਾਸੇ ਤਾਂ ਬਹੁਤਿਆਂ ਨੂੰ ਚੰਗਾ ਵੀ ਲੱਗਦਾ ਕਿ ਵੀ ਚਲੋ SGPC ਨੇ ਬਾਂਹ ਫੜੀ, ਲੇਕਿਨ ਤੁਸੀਂ ਇਹ ਜਦ ਦੋਨੋਂ ਧਿਰਾਂ ਵੱਲ ਦੇਖੋਗੇ ਕਿ ਪੋਲੀਟੀਕਲੀ ਤੇ ਅਕਾਲੀ ਦਲ, ਬਾਦਲ ਜਾਂ ਮਜੀਠੀਆ ਜਾਂ ਉਹਨਾਂ ਦੀ ਕੀ ਲਾਈਨ ਰਹੀ। ਹੁਣ ਵੀ ਜਦੋਂ ਸੁਖਬੀਰ ਬਾਦਲ ਨੇ ਇੱਕ ਪਾਰਟ ਦਿੱਤਾ ਤੇ ਅਰੈਸਟਡ ਨੂੰ ਕੌਮਿਆਂ 'ਚ ਲਿਖਿਆ ਕਿ ਅੰਮ੍ਰਿਤਪਾਲ, ਮਤਲਬ ਇਹ ਹੈ ਕਿ ਸਾਰੀ ਸਰਕਾਰ ਦੀ ਖੇਡ ਹੈ, ਕੋਈ ਅਰੈਸਟਡ ਅਰੁਸਟਡ ਨਹੀਂ ਹੈ, ਨਹੀਂ ਉਹਨਾਂ ਦਾ ਇਹ ਇੱਕ ਨੌਟੰਕੀ ਹੈ। ਲੇਕਿਨ ਦੂਸਰੇ ਪਾਸੇ SGPC ਇੰਨੀ ਕੁ ਦਿਆਲ ਹੋਈ ਹੈ ਕਿ ਭਾਈ ਆਪਣੇ ਖਰਚੇ ਤੇ ਲਿਜਾਣ ਨੂੰ ਤਿਆਰ ਹੈ, ਵਕੀਲ ਵੀ ਅਪਾਇੰਟ ਕੀਤਾ ਹੋਇਆ ਹੈ, ਦੂਸਰਾ ਵੀ ਹੈ। ਜ਼ਾਹਰ ਹੈ ਕਿ ਵੀ ਉਹੀ ਦੋ ਮੂੰਹੇ ਸੱਪ ਵਾਲੀ ਲਾਈਨ, ਕਿਉਂਕਿ ਆਮ ਨੌਜਵਾਨੀ 'ਚ, ਆਮ ਸਿੱਖ ਸੰਗਤਾਂ 'ਚ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਲਈ ਹਮਦਰਦੀ ਹੈ ਕਿ ਬਈ ਸਰਕਾਰ ਨੇ ਤਾਂ ਸਰਾਸਰ ਧੱਕਾ ਕੀਤਾ, ਕੋਈ ਕੇਸ ਨਹੀਂ ਬਣਦਾ। ਫਿਰ ਤੁਸੀਂ ਹਜ਼ਾਰਾਂ ਮੀਲ ਦੂਰ ਜਿਹੜਾ ਲੈ ਕੇ ਜਾਂਦੇ ਹੋ, ਕਾਲਾ ਪਾਣੀ ਤੁਸੀਂ ਲੱਭ ਲਿਆ। ਹੁਣ ਉਸ ਗੁੱਸੇ ਨੂੰ ਵੀ ਉਹ ਠੰਡਾ ਕਰਨਾ ਚਾਹੁੰਦੇ ਨੇ, ਪਰ ਨਾਲ ਦੀ ਨਾਲ ਆਪਣੇ ਖਾਤੇ 'ਚ ਵੀ ਪਾਉਣਾ ਚਾਹੁੰਦੇ ਨੇ। ਹੁਣ ਇੱਕ ਪਾਸੇ ਤਾਂ ਇਹ ਦੌੜ ਹੈ, SGPC ਜਿਹੜਾ ਧਾਮੀ ਔਰ ਦੂਜੇ ਜਿਹੜੇ ਨੇ, ਇਹ ਸਾਰੇ ਇਹਨਾਂ ਦੇ ਥੱਲੇ ਹੀ ਕੰਮ ਕਰਦੇ ਨੇ। ਵਕੀਲਾਂ ਦੀ ਗੱਲ ਇਹ, ਔਰ ਹੁਣ ਕੁਝ ਚੀਜ਼ਾਂ ਅਸੀਂ ਉਹ ਹੁੰਦਾ ਵੀ ਆਈ ਸੈਡ ਇਟ ਬਿਫੋਰ, ਇਹ ਬਹੁਤ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਤੱਕ ਇਹ ਮੈਸੇਜ ਵੀ ਸਿਆਣਿਆਂ ਨੇ ਪਹੁੰਚਾਇਆ ਸੀ ਕਿ ਭਾਈ ਤੁਸੀਂ ਜਿਸ ਰਸਤੇ ਤੇ ਤੁਰੇ ਹੋ, ਸੂਨਰ ਔਰ ਲੇਟਰ ਸਟੇਟ ਸਟ੍ਰਾਈਕ ਕਰੇਗੀ, ਇਸ ਲਈ ਬਿਹਤਰ ਹੈ ਕਿ ਤੁਸੀਂ ਇੱਕ ਸਿਆਣਿਆਂ ਦਾ, ਜਿਹੜੇ ਜਿਨ੍ਹਾਂ ਨੂੰ ਤੁਸੀਂ ਸਿਆਣੇ ਸਮਝਦੇ ਹੋ, ਉਹਨਾਂ ਦਾ ਇੱਕ ਐਡਵਾਈਜ਼ਰੀ ਬੋਰਡ ਵੀ ਬਣਾ ਲਓ ਔਰ ਇੱਕ ਵਕੀਲਾਂ ਦਾ ਪੈਨਲ ਵੀ ਬਣਾ ਲਓ, ਕਿਉਂਕਿ ਅਲਟੀਮੇਟਲੀ ਦੋਨੋਂ ਹੀ ਤੁਹਾਨੂੰ ਜਿਹੜੇ ਨੇ ਉਹ ਲੋੜੀਂਦੇ ਹੋਣਗੇ। ਪਰ ਕਈ ਵਾਰ ਤੁਸੀਂ ਆਪਣੀ ਮੰਜ਼ਿਲ ਵੱਲ ਵਧਣ ਲਈ ਇੰਨੇ ਕਾਹਲੇ ਹੁੰਦੇ ਹੋ ਕਿ ਦੂਸਰੀਆਂ ਚੀਜ਼ਾਂ ਤੁਹਾਨੂੰ ਉਨੀਆਂ ਅਹਿਮ ਨਹੀਂ ਲੱਗਦੀਆਂ। ਔਰ ਇਹ ਕਨਫਿਊਜ਼ਨ ਜਦੋਂ ਉਹਨਾਂ ਦੀ ਸਡਨ ਇਹ 18 ਮਾਰਚ ਵਾਲਾ ਵਾਕਿਆ ਹੁੰਦਾ ਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਇੱਕ ਪਾਸੇ ਕੁਝ ਵਕੀਲਾਂ 'ਚ ਹੋੜ ਵੀ ਲੱਗਦੇ ਆ। ਹਾਲਾਂ ਉਹਨਾਂ ਦਾ ਵਕੀਲ ਬਣ ਕੇ ਜਿਹੜੇ ਮਿਸਟਰ ਖਾਰਾ ਆਏ, ਉਹਨਾਂ ਦੇ ਫਾਦਰ ਜਾਂ ਉਹਨਾਂ ਦਾ ਬੇਟਾ ਵੀ, ਆਮ ਲੋਕਾਂ ਨੂੰ, ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ ਸੱਜਣ ਕੌਣ ਨੇ, ਬਟ ਹਿੰਮਤੀ ਹੋਣਗੇ ਜਾਂ ਉਹਨਾਂ ਦਾ ਟਰਸਟ ਹੋਏਗਾ। ਲੇਕਿਨ ਜਿਸ ਕਿਸਮ ਨਾਲ ਉਹ ਮੀਡੀਆ ਤੇ ਜਾਂ ਦੂਜੇ ਤੇ ਆ ਕੇ ਹੈਂਡਲ ਕਰਦੇ ਸੀ, ਬਹੁਤਿਆਂ ਨੇ ਮੈਨੂੰ ਵੀ ਕਿਹਾ ਕਿ ਜੀ ਇਹ ਕੰਮ ਠੀਕ ਨਹੀਂ ਹੈ। ਭਾਵੇਂ ਚਲੋ ਬੰਦਾ ਕਰੇਜੀਅਸ ਹੋਏਗਾ ਜਾਂ ਬਹਾਦਰੀ ਵਾਲਾ ਹੋਏਗਾ, ਔਰ ਉਹਨਾਂ ਨਾਲ ਹੈ ਵੀ ਇਹ ਤਾਂ ਇੱਕ ਸਫਿਸਟੀਕੇਟ ਤਰੀਕੇ ਦੇ ਨਾਲ ਵਕੀਲਾਂ ਦਾ ਪੈਨਲ ਹੋਣਾ ਚਾਹੀਦਾ। ਤੇ ਮੈਂ ਕਿਹਾ ਜੀ ਅਸੀਂ ਤਾਂ ਬਹੁਤ ਪਹਿਲਾਂ ਸੁਜੈਸਟ ਕੀਤਾ ਸੀ, ਉਹਦੇ ਲਈ ਈਵਨ ਚੰਡੀਗੜ੍ਹ ਦੇ ਇੱਕ ਦੋ ਪ੍ਰੋਮੀਨੈਂਟ ਵਕੀਲਾਂ ਨੇ ਉਹਨਾਂ ਨੂੰ ਕਾਲ ਵੀ ਕੀਤਾ ਔਰ ਉਹਨਾਂ ਨੇ ਕਿਹਾ ਜੀ ਹਾਂ ਅਸੀਂ ਤੁਹਾਨੂੰ ਦੱਸਾਂਗੇ ਵਕਤ ਆਉਣ ਤੇ, ਪਰ ਜਦੋਂ ਤੱਕ ਇਹ ਹੋਇਆ ਇਟ ਵਾਸ ਟੂ ਲੇਟ। ਔਰ ਇਸ ਸਾਰੇ ਦੇ ਵਿੱਚ ਹੁਣ ਮੈਨੂੰ ਇਹ ਵੀ ਨਜ਼ਰ ਆਉਂਦਾ ਹੈ ਵੀ ਜਿਹੜੇ ਉਹਨਾਂ ਦਾ ਆਪਣਾ ਟਰਸਟਵਰਦੀ ਹੋਏਗਾ, ਜਾਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਅਟਾਰਨੀ ਜਾਂ ਸਿਮਰਨਜੀਤ ਸਿੰਘ ਜਿਹੜੇ ਨੇ ਇਹਨਾਂ 'ਚ, ਜਾਂ ਹੁਣ ਕੁਛ ਜਿਹੜੇ ਨੇ ਜਿਵੇਂ ਦਲਜੀਤ ਸਿੰਘ ਕਲਸੀ, ਉਹਨਾਂ ਦੀ ਵਾਈਫ, ਉਹਨਾਂ ਨੇ ਆਪਣਾ ਵਕੀਲ ਕੀਤਾ, ਦੂਸਰੇ ਵੀ ਦੌੜ ਭੱਜ ਕਰ ਰਹੇ ਹੋਣਗੇ। ਹੁਣ ਕਈ ਵਾਰ ਇਹ ਨਹੀਂ ਹੁੰਦਾ, ਔਰ ਅਸੀਂ ਸਮਝਦੇ ਹਾਂ ਵੀ ਬਹੁਤ ਸਾਰੇ ਜਿਹੜੇ ਨੇ ਉਹ ਸੇਵਾ ਭਾਵ ਵਾਲੇ ਵੀ ਹੋਣਗੇ, ਪਰ ਇਹ ਵੀ ਇੱਕ ਟ੍ਰੈਂਡ ਵੀ ਹੁੰਦਾ ਹੈ ਵੀ ਤੁਸੀਂ ਜਿਹੜਾ ਚੀਜ਼ ਹਾਈਲਾਈਟ ਹੋ ਰਿਹਾ ਹੁੰਦਾ ਹੈ, ਵਕੀਲਾਂ 'ਚ ਵੀ ਇੱਕ ਹੋੜ ਲੱਗ ਜਾਂਦੀ ਹੈ ਕਿ ਵੀ ਤੁਸੀਂ ਆਪਣਾ ਨਾਂ ਵੀ ਵਿੱਚ ਲਿਆਓ, ਉਹਦੇ ਥੱਲੇ ਉਹਨਾਂ ਦੀ ਆਫ ਕੋਰਸ ਪ੍ਰੈਕਟਿਸ ਵੀ ਪ੍ਰਮੋਟ ਹੁੰਦੀ ਹੈ। ਮੇਰਾ ਖਿਆਲ ਹੈ ਵੀ ਇਸ ਗੱਲ ਦੇ ਮੱਦੇਨਜ਼ਰ ਹੀ ਕਿ ਹਰ ਕੋਈ ਆਪਣੇ ਇੰਡੀਵਿਜੂਅਲ ਵਕੀਲ ਵੀ ਕਰ ਰਿਹਾ ਜਾਂ ਵਕੀਲ ਆਪਣੀਆਂ ਇੰਡੀਵਿਜੂਅਲ ਸੇਵਾਵਾਂ ਵੀ ਦੇ ਰਹੇ ਹੋਣਗੇ, ਉਹਦੇ ਤੇ ਜਿਹੜਾ ਪੱਤਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਲਿਖਿਆ ਉਹ ਉਹਨਾਂ ਦੇ ਵਕੀਲ ਸਿਮਰਨਜੀਤ ਸਿੰਘ ਨੇ ਰਿਲੀਜ਼ ਕੀਤਾ। ਅਸਾਮ ਜੇਲ੍ਹ ਚੋਂ ਜਦੋਂ ਮਿਲ ਕੇ ਆਏ ਨੇ, ਫਤਿਹ ਬੁਲਾ ਕੇ ਉਹਨਾਂ ਨੇ ਕਿਹਾ ਕਿ ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਅਕਾਲ ਪੁਰਖ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਿੱਚ ਹਾਂ। ਮੈਂ ਸਮੂਹ ਖਾਲਸਾ ਪੰਥ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਵੱਲੋਂ ਵਾਰਿਸ ਪੰਜਾਬ ਤੇ ਪੰਥ ਦਾ ਦਰਦ ਰੱਖਣ ਵਾਲੇ ਸਿੱਖਾਂ ਤੇ ਭਾਰੀ ਤਸ਼ੱਦਦ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਕਈ ਜਿਹੜੇ ਨੇ ਕਿਉਂਕਿ ਉਹਦੇ 'ਚ ਪ੍ਰਿੰਟ ਆਊਟ 'ਚ ਬਹੁਤੀਆਂ ਚੀਜ਼ਾਂ ਕਲੀਅਰ ਨਹੀਂ ਹੋਈਆਂ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਕਈ ਝੂਠੇ ਕੇਸ ਬਣਾ ਕੇ ਗ੍ਰਿਫਤਾਰ ਕੀਤੇ ਗਏ ਹਨ। ਔਰ ਮੈਂ ਸਮਝਦਾ ਹਾਂ ਕਿ ਇਹ ਸਾਡਾ ਮੰਨਣਾ ਹੈ ਕਿ ਇਹ ਮਾਮਲਾ ਖਾਲਸਾ ਪੰਥ ਦਾ ਹੈ, ਤੇ ਮੈਂ ਪੰਥ ਨੂੰ ਅਪੀਲ ਕਰਦਾ ਹਾਂ ਕਿ ਸਿੱਖੀ ਜਜ਼ਬਾ ਰੱਖਣ ਵਾਲੇ ਅਤੇ ਕਾਬਲ ਵਕੀਲਾਂ ਦਾ
ਪੈਨਲ ਜਲਦ ਤਿਆਰ ਕੀਤਾ ਜਾਏਗਾ। ਸੋ ਸਾਡੇ ਕੇਸਾਂ ਦੀ ਪੈਰਵਾਈ ਜੋ ਸਾਡੇ ਕੇਸਾਂ ਦੀ ਪੈਰਵਾਈ ਕਰੇਗਾ, ਕੋਈ ਵੀ ਵਿਅਕਤੀ ਨਿੱਜੀ ਤੌਰ ਤੇ ਦਾਵਾ ਨਾ ਕਰੇ। ਸੋ ਇਸ ਚੋਂ ਇੱਕ ਗੱਲ, ਚਲੋ ਇੱਕ ਗੱਲ ਤਾਂ ਚੰਗੀ ਹੈ ਵੀ ਉਹਨਾਂ ਨੇ ਆਪਣੇ ਹੱਥਾਂ ਨਾਲ ਪੰਜਾਬੀ 'ਚ ਚਿੱਠੀ ਲਿਖ ਕੇ ਆਪਣੇ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਕੀਤੀ ਹੈ। ਪਰ ਇਸ ਚੋਂ ਇਹ ਵੀ ਲੱਗਦਾ ਹੈ ਵੀ ਵਕੀਲਾਂ ਦੀ ਇੱਕ ਆਪਣੀ ਹੋੜ ਲੱਗੀ ਹੋਏਗੀ ਇੰਡੀਵਿਜੂਅਲੀ ਵੀ, ਔਰ ਕਈਆਂ ਦੇ ਬਿਆਨ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ। ਇਹ ਇੱਕ ਅਫਸੋਸ ਦਾ ਕਾਰਨ ਵੀ ਹੈ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜਾਂ ਜਿਹੜੇ ਬਾਕੀ ਸਿੰਘ ਨੇ, ਕਿੰਨੇ ਪਰਿਵਾਰ ਜਿਹੜੇ ਨੇ ਉਹ ਸਫਰ ਕਰ ਰਹੇ ਨੇ। ਚਾਹੀਦਾ ਇਹ ਸੀ, ਹੁਣ ਭਾਵੇਂ ਸ਼੍ਰੋਮਣੀ ਕਮੇਟੀ ਦੀ ਆਪਣੀ ਅੰਗਰੇਜ਼ੀ 'ਚ ਕਹਿੰਦੇ ਆ ਦੇ ਹੈਵ देयर ਓਨ ਐਕਸ ਟੂ ਗ੍ਰਾਈਂਡ, ਪਰ ਉਸ ਨੂੰ ਐਪਰੀਸ਼ੀਏਟ ਵੀ ਕੀਤਾ ਜਾਂਦਾ ਹੈ। ਲੇਕਿਨ ਦੂਸਰੇ ਪਾਸੇ ਇੰਨਾ ਵੀ ਮੈਨੂੰ ਪਤਾ ਹੈ ਵੀ ਬਹੁਤ ਸਾਰੇ ਜਿਹੜੇ ਇਸ ਲੈਵਲ ਦੇ ਨੇ ਉਹ ਐਵਰੇਜ ਵਕੀਲ ਵਾਲਾ ਪਾਰਟੀ ਹੈ। ਬਹੁਤ ਸਾਰਿਆਂ ਦੇ ਹਲਫਨਾਮੇ ਹੀ ਨਾਲ ਲਾਏ ਜਾਂਦੇ ਨੇ, ਉਹਨਾਂ 'ਚੋਂ ਕੈਪੇਬਿਲਿਟੀ ਐਬਿਲਿਟੀ ਜਿਸ ਲੈਵਲ ਦੇ ਉੱਤੇ ਜਦੋਂ ਹਾਈ ਕੋਰਟ 'ਚ ਚੈਲੰਜ ਹੋਏਗਾ NSA, ਔਰ ਦੂਸਰਾ ਉਹਦੇ 'ਚ ਤੁਹਾਨੂੰ ਬਿਗ ਨੇਮਸ ਵੀ ਚਾਹੀਦੇ ਹੁੰਦੇ ਨੇ। ਜਿਵੇਂ ਦਿੱਲੀ ਵਾਲੇ ਕੇਸਾਂ 'ਚ ਦਵਿੰਦਰਪਾਲ ਸਿੰਘ ਭੁੱਲਰ ਜਾਂ ਦੂਸਰਿਆਂ ਦੇ ਵੇਲੇ ਵੱਡੇ ਵੱਡੇ ਵਕੀਲ ਕੋਈ ਖੜੇ ਕੀਤੇ ਗਏ। ਜੇਠ ਮਲਾਨੀ ਭਾਵੇਂ ਉਹ ਇੱਕ ਘੰਟੇ ਦਾ ਜਿਹੜਾ ਉਹ ਲੱਖ ਰੁਪਈਆ ਲੈਂਦੇ ਸੀ ਖੜੇ ਹੋਣ ਦਾ। ਲੇਕਿਨ ਮੈਂ ਸਮਝਦਾ ਵੀ ਇਹ ਚਲੋ ਚੰਗੀ ਗੱਲ ਹੈ, ਕੋਈ ਵਕੀਲਾਂ ਦਾ ਪੈਨਲ ਹੋਏ, ਚੰਗਾ ਹੋਏ, ਲੇਕਿਨ ਇਹ ਹੋੜ ਜਿਹੜੀ ਹੈ ਬਹੁਤ ਵਾਰ ਦੁਖਦਾਈ ਵੀ ਹੁੰਦੀ ਹੈ। ਔਰ ਮੈਂ ਵੀ ਇਸ ਸਾਰੇ 18 ਮਾਰਚ ਤੋਂ ਬਾਅਦ ਕੁਝ ਪੀਰੀਅਡ ਜਿਹਨਾਂ ਵਕੀਲਾਂ ਨਾਲ ਰਾਬਤਾ ਹੋਇਆ, ਕੁਝ ਚ ਉਪਰਾਮਤਾ ਸੀ, ਕੁਝ ਇੱਕ ਦੂਜੇ ਬਾਰੇ ਕਹਿ ਰਿਹਾ ਸੀ ਜੀ ਉਹ ਵੀ ਚੋਰ, ਉਹ ਵੀ ਚੋਰ। ਮੈਂ ਕਿਹਾ ਜੀ ਜਿਹੜੇ ਜਿਨ੍ਹਾਂ ਨਾਲ ਟੱਕਰ ਹੈ ਉਹ ਤਾਂ ਆਪਣਾ ਸਾਰਾ ਕੰਮ ਕਰ ਹੀ ਰਹੇ ਨੇ ਜੋ ਕਰ ਰਹੇ ਨੇ, ਵੀ ਤੁਸੀਂ ਘੱਟੋ ਘੱਟ ਸਿਰ ਜੋੜ ਕੇ ਬੈਠੋ। ਔਰ ਅਸੀਂ ਫਿਰ ਵੀ ਇਸ ਗੱਲ ਦਾ ਸਕੂਨ ਹੈ ਵੀ ਐਟਲੀਸਟ ਪਰਿਵਾਰਕ ਮੈਂਬਰਾਂ ਨੇ ਇੱਕ ਵਾਰ ਆਪਣੇ ਪਿਆਰਿਆਂ ਦੇ ਨਾਲ ਜਾ ਕੇ ਡਿਬਰੂਗੜ੍ਹ ਦੇ ਵਿੱਚ ਗੱਲਬਾਤ ਕੀਤੀ, ਮੁਲਾਕਾਤ ਕੀਤੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀ, ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਿੱਖ ਡੇ ਪਰੇਡ ਸਜਾਈ ਜਾਂਦੀ ਹੈ, ਇਸ ਸਾਲ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਟਨ ਦੇ ਵਿੱਚ ਇਹ ਸਿੱਖ ਡੇ ਪਰੇਡ ਸਜਾਈ ਜਾਏਗੀ। 10 ਵਜੇ ਤੋਂ 12 ਵਜੇ ਤੱਕ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਠੀਕ 12 ਵਜੇ ਸਿੱਖ ਡੇ ਪਰੇਡ ਸ਼ੁਰੂ ਹੋਵੇਗੀ। ਮੈਡੀਸਨ ਅਤੇ 37 ਸਟਰੀਟ ਤੋਂ ਇਹ ਜਿਹੜੀ ਪਰੇਡ ਹੈ ਇਹ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਵੀਰ ਕੇਸਰੀ ਦਸਤਾਰਾਂ ਸਜਾ ਕੇ ਔਰ ਭੈਣਾਂ ਮਾਤਾਵਾਂ ਕੇਸਰੀ ਦੁਪੱਟੇ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਵੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਦੇ ਨਾਲ ਆਪ ਸਾਰਿਆਂ ਨੇ ਝੋਲੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੇ ਸਬੰਧ ਵਿੱਚ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ 30 ਅਪ੍ਰੈਲ 2023 ਦਿਨ ਐਤਵਾਰ ਨੂੰ ਵਿਸ਼ੇਸ਼ ਪੰਥਕ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਸਵੇਰੇ 11 ਵਜੇ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣ ਉਪਰੰਤ ਕੌਮ ਸਾਹਮਣੇ ਖੜੀਆਂ ਚੁਣੌਤੀਆਂ ਬਾਰੇ ਹੋਣਗੀਆਂ ਪੰਥਕ ਵਿਚਾਰਾਂ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਮੇਤ ਟਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬੁਲਾਰੇ ਸ਼ਿਰਕਤ ਕਰਨਗੇ। ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਕਨਵੈਨਸ਼ਨ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਦੇ ਰੱਖਿਆ ਮੰਤਰੀ ਅੱਜ ਕੱਲ SCO ਦੀ ਮੀਟਿੰਗ ਅਟੈਂਡ ਕਰਨ ਦੇ ਲਈ ਦਿੱਲੀ ਆਏ ਹੋਏ ਨੇ। ਸੋ ਜਿੱਥੇ ਉਹਨਾਂ ਦੀ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਨਾਲ ਲਗਭਗ 45 ਮਿੰਟ ਮੁਲਾਕਾਤ ਹੋਈ ਔਰ ਦੂਸਰੇ ਪਾਸੇ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਚੀਨ ਦੇ ਦੌਰੇ ਤੇ ਹਨ, ਜਿੱਥੇ ਚੀਨ ਨੇ ਪਾਕਿਸਤਾਨ ਨਾਲ ਆਪਣੀ ਅੱਗੇ ਦੋਸਤੀ ਦਾ ਮੁੜ ਇਜ਼ਹਾਰ ਕੀਤਾ ਹੈ। ਸੋ ਸਾਡੇ ਖਿੱਤੇ ਵਿੱਚ ਚੱਲ ਰਹੀਆਂ ਇਹਨਾਂ ਡਿਵੈਲਪਮੈਂਟਸ ਨੂੰ ਸਮਝਣ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ। ਸੋ ਵਿਊਅਰਸ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਚੈਟ ਦੇ ਉੱਤੇ ਨੇ ਉਹਨਾਂ ਨੂੰ ਰੈਕਗਨਾਈਜ਼ ਕਰਦੇ ਹਾਂ। ਅੱਛਾ, ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਰਤ ਮਾਤਾ ਵਾਲੇ ਸਿੱਖ ਕੌਮ ਨੂੰ ਅੱਤਵਾਦੀ ਕਹਿਣ ਜਾਂ ਖਾਲਿਸਤਾਨੀ, ਸਾਡੀ ਕੌਮ ਨੂੰ ਹੁਣ ਇਕੱਠੇ ਹੋ ਜਾਣਾ ਚਾਹੀਦਾ ਹੈ ਤੇ ਹਰ ਇੱਕ ਨੂੰ ਹੁਣ ਖਾਲਿਸਤਾਨ ਦੀ ਹੀ ਗੱਲ ਕਰਨੀ ਚਾਹੀਦੀ ਹੈ। ਖਾਲਿਸਤਾਨ ਜ਼ਿੰਦਾਬਾਦ। ਢਿੱਲੋਂ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ। ਇਹੀ ਗੱਲ ਅਸੀਂ ਕਹਿੰਦੇ ਹਾਂ ਵੀ ਸਾਨੂੰ ਮਾਰਨ ਲਈ ਤਾਂ ਹਰ ਛੇੜ ਦਾ ਹਿੰਦੂਤਵੀ ਜਾਂ ਜਿਹੜਾ ਨਹੀਂ ਵੀ ਨਾਸਤਕ ਵੀ ਹੈ, ਕਮਿਊਨਿਸਟ ਵੀ ਨੇ, ਉਹ ਵੀ ਸਾਰੇ ਇਕੱਠੇ ਨੇ ਤੇ ਅਸੀਂ ਆਪਣਾ ਹੀ ਕੌਮੀ ਘਰ ਖਾਲਿਸਤਾਨ ਬਣਾਉਣ ਦੇ ਲਈ ਜਾਂ ਆਪਣੇ ਕੌਮੀ ਹੱਕਾਂ ਦੇ ਲਈ ਇਕੱਠੇ ਨਹੀਂ ਹੈ। ਇਹ ਇੱਕ ਵੱਡੀ ਟ੍ਰੈਜੇਡੀ ਹੈ, ਤਰਾਸਦੀ ਹੈ। ਮੁਹੰਮਦ ਅਸਲਮ ਚੌਧਰੀ ਲਿਖਦੇ ਨੇ, ਡਾਕਟਰ ਸਾਹਿਬ ਪਲੀਜ਼ coin out a motivating mission statement of Democratic Republic of Khalestan in line with thoughts of Dashmesh Guru Sahib. This day is very, very important. Just like Lahore Resolution on 23rd March 1940 in Pakistan's history, inshallah, independence of Democratic Republic of Khalistan is very close. Muhammad Aslam ji, बहुत शुक्रिया ਤੁਹਾਡੀ ਕਾਮਨਾ ਦੇ ਲਈ। ਔਰ ਅਸੀਂ ਤੁਸੀਂ ਬਿਲਕੁਲ ਠੀਕ ਕਿਹਾ ਕਿਉਂਕਿ 23 ਮਾਰਚ 1940 ਦੀ ਲਾਹੌਰ ਡੈਕਲੇਰੇਸ਼ਨ ਅਲਟੀਮੇਟਲੀ ਉਹ ਡਾਕੂਮੈਂਟ ਹੈ ਜਿਸ ਤੇ ਖਾਲਿਸਤਾਨ ਜਿਸ ਦੇ ਉੱਤੇ ਪਾਕਿਸਤਾਨ ਹੋਣ ਦੇ ਵਿੱਚ ਆਇਆ। ਅਸੀਂ ਜਦੋਂ 29 ਅਪ੍ਰੈਲ 1986 ਦੇ ਐਲਾਨਨਾਮੇ ਦੀ ਗੱਲ ਕਰਦੇ ਹਾਂ, ਕਿਉਂਕਿ ਜਿਵੇਂ ਲਾਹੌਰ ਡੈਕਲੇਰੇਸ਼ਨ ਇੱਕ ਰਿਜ਼ੋਲਵ ਸੀ ਔਰ ਇੱਕ ਸਿਸਟਮ ਚੋਂ ਨਿਕਲਿਆ ਸੀ ਮੁਸਲਿਮ ਲੀਗ ਰਾਹੀਂ, ਉਦੋਂ ਸੋਲ ਲੀਡਿੰਗ ਆਰਗੇਨਾਈਜੇਸ਼ਨ ਇਹੀ ਸੀ। ਇਸ ਲਈ ਸਾਡੇ ਲਈ ਜਿਹੜੀ 29 ਅਪ੍ਰੈਲ 1986 ਦਾ ਐਲਾਨਨਾਮਾ ਹੈ ਉਸ ਦਾ ਰੁਤਬਾ ਕਿਉਂਕਿ ਉਸ ਅਕਾਲ ਤਖਤ ਨਾਲ ਜੁੜਿਆ ਹੋਇਆ ਵੀ ਔਰ ਕਲੈਕਟਿਵ ਲੀਡਰਸ਼ਿਪ ਦੇ ਕਨਸੈਪਟ ਨਾਲ ਹੈ। ਸੋ ਉਹੀ ਡਾਕੂਮੈਂਟ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ। ਦਵਿੰਦਰ ਸੰਧੂ, ਅਰਜਨ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਸਿੰਘ ਧਾਲੀਵਾਲ, ਕੌਰ ਜਸਦੀਪ, ਬੌਬ ਸਿੰਘ, ਉਹਨਾਂ ਨੇ ਕਿਹਾ, ਬੌਬ ਸਿੰਘ ਉਹਨਾਂ ਨੇ ਕਿਹਾ ਜੀ ਮੈਂ ਆਈ ਐਮ ਡਰਾਈਵਿੰਗ ਟੂਡੇ ਡਾਕਟਰ ਸਾਹਿਬ, ਸੀ ਯੂ ਐਟ ਦਾ ਸਿੱਖ ਡੇ ਪੈਰੇਡ, ਬਹੁਤ ਸ਼ੁਕਰੀਆ। ਪ੍ਰਭ ਦਿਆਲ ਸਿੰਘ, ਸੋਹਣ ਸਿੰਘ ਮਾਹਲ, ਹਰਜਿੰਦਰ ਮੱਲੀ, ਦਵਿੰਦਰ ਸੰਧੂ ਔਰ ਉਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਫਤਿਹ ਜੀ। ਔਰ ਬਿਲਾ ਨੀਲਾ ਨੇ ਕਿਹਾ ਕਿ ਡਾਕਟਰ ਸਾਹਿਬ ਮੇਜਰ ਗੋਬਰ ਆਰੀਆ ਬਾਰੇ, ਗੌਰਵ ਆਰੀਆ ਹੈਗਾ, ਗੋਬਰ ਆਰੀਆ ਬਾਰੇ ਵੀ ਗੱਲ ਕਰੋ, ਬਹੁਤ ਬਕਵਾਸ ਕਰਦਾ। ਵੈਸੇ ਉਹਨੂੰ ਬਿਲਾ ਨੀਲਾ ਜੀ ਨੇ ਜਵਾਬ ਦੇ ਦਿੱਤਾ, ਦੁੱਖੀ ਤਿੱਖੀ ਤੇ ਸਮਾਂ ਖਰਾਬ ਨਹੀਂ ਕਰੀਦਾ। ਉਹ ਵੈਸੇ ਹੀ ਮੈਂਟਲੀ ਸੈਟ ਆਦਮੀ ਹੈ ਜਿਹੜਾ ਗੌਰਵ ਹੈ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸਾਨੂੰ ਕੁਝ ਸਾਡੇ ਪਿਆਰੇ ਪਾਕਿਸਤਾਨੀ ਵੀਅਰ ਕਹਿੰਦੇ ਨੇ ਕਿ ਜੀ ਕੀ ਗੱਲ ਤੁਸੀਂ ਉਦਾਸ ਹੋ ਗਏ ਹੋ, ਨਾਰਾਜ਼ ਹੋ ਗਏ ਹੋ, ਪਾਕਿਸਤਾਨ ਬਾਰੇ ਗੱਲ ਨਹੀਂ ਕਰਦੇ। ਮੈਂ ਕਿਹਾ ਜੀ ਹੁਣ ਪਾਕਿਸਤਾਨ ਬਾਰੇ ਮੈਂ ਅਰਦਾਸ ਕਰਦਾ, ਦੁਆ ਕਰਦਾ ਇਹ ਸਾਰੇ ਚੋਂ ਜੋ ਇਨਰ ਚੱਲ ਰਿਹਾ ਉਸ ਚੋਂ ਨਿਕਲ ਜਾਣ। ਲੇਕਿਨ ਇਹ ਨਹੀਂ ਹੈ ਕਿ ਵੀ ਅਸੀਂ ਸਾਡਾ ਦਿਲ ਧੜਕਦਾ ਹੈ ਕਿਉਂਕਿ ਪਾਕਿਸਤਾਨ ਦੇ ਨਾਲ ਸਾਡਾ ਬਹੁਤ ਕੁਝ ਜੁੜਿਆ ਹੋਇਆ। ਸਿਧਾਂਤ ਵੀ ਪਾਕਿਸਤਾਨ ਦੇ ਆਵਾਮ ਦਾ ਜਿਵੇਂ ਪਿਆਰ ਹੈ ਔਰ ਸਾਡਾ ਜ਼ਾਹਰ ਹੈ ਵਿਰਸਾ ਵੀ, ਔਰ ਅਸੀਂ ਪਾਕਿਸਤਾਨ ਨੂੰ ਇੱਕ ਖੁਸ਼ਹਾਲ ਮੁਲਕ ਦੇ ਤੌਰ ਤੇ ਦੇਖਣਾ ਚਾਹੁੰਦੇ। ਔਰ ਹਿੰਦੂ ਤਵੀਆਂ ਦਾ ਤਾਂ ਜਿਸ ਕਿਸਮ ਦਾ ਉਹਨਾਂ ਦਾ ਜ਼ੋਰ ਲੱਗਾ ਹੋਇਆ ਨੈਗੇਟਿਵਿਟੀ ਦਾ, ਔਰ ਅੱਜ ਪਾਕਿਸਤਾਨ ਦੀ ਜਿਹੜੀ ਆਲਾ ਅਥਾਰਟੀ ਉਹਨਾਂ ਨੇ 30 ਕੇਬਲ ਜਿਹੜੇ ਨੇ ਉਹਨਾਂ ਨੂੰ ਪਨਿਸ਼ ਕੀਤਾ ਹੈ ਕਿ ਉਹ ਇੰਡੀਅਨ ਚੈਨਲ ਚਲਾ ਰਹੇ ਨੇ ਕਿਉਂਕਿ ਉਹਨਾਂ 'ਚ ਉੱਥੇ ਬੈਠੇ ਉਹੀ ਕਹਿ ਰਹੇ ਨੇ ਜੀ ਹੁਣ ਅਸੀਂ ਪਾਕਿਸਤਾਨ ਦੇ 4 ਟੁਕੜੇ ਕਰ ਦੇਣੇ ਨੇ, ਅਸੀਂ ਇਹ ਕਰ ਦੇਣਾ, ਉਹ ਕਰ ਦੇਣਾ। ਲੇਕਿਨ ਜਿਹੜੀਆਂ ਖਿੱਤੇ ਦੀਆਂ ਡਿਵੈਲਪਮੈਂਟਸ ਨੇ, ਅਸੀਂ ਪਹਿਲਾਂ ਗੱਲ ਕਰੀਏ ਕਿ ਇਸ ਦੌਰ ਦੇ ਵਿੱਚ ਹੀ ਜਦੋਂ ਕਿ ਇੱਕ ਪਾਸੇ ਪਾਕਿਸਤਾਨ ਅਜੇ IMF ਜਾਂ ਈਵਨ ਸਾਊਦੀ ਅਰੇਬੀਆ UAE ਨੇ ਵੀ ਜੋ ਪ੍ਰੋਮਿਸ ਕੀਤਾ ਹੈ ਪਾਕਿਸਤਾਨ ਨੂੰ ਡਿਲੀਵਰ ਨਹੀਂ ਕੀਤਾ। ਲੇਕਿਨ ਹੁਣ ਜਿਹੜਾ ਅੱਗੇ ਸੀ ਕਿ ਡਿਫਾਲਟਰ ਹੋਣ ਲੱਗਾ ਉਹਦੇ ਚੋਂ ਤਾਂ ਨਿਕਲ ਗਿਆ। ਹੁਣ ਤਾਂ ਇਨਰ ਜਿਹੜਾ ਜੁਡੀਸ਼ਰੀ ਦਾ ਕ੍ਰਾਈਸਿਸ ਹੈ, ਜੁਡੀਸ਼ਰੀ ਵਰਸਸ ਗਵਰਨਮੈਂਟ ਐਂਡ ਵਿਦਇਨ ਜੁਡੀਸ਼ਰੀ, ਇਹ ਅਸੀਂ ਦੇਖਦੇ ਹਾਂ ਵੀ ਇੰਸਟੀਟਿਊਸ਼ਨਸ ਦਾ ਕਮਜ਼ੋਰ ਹੋਣਾ ਕੋਈ ਚੰਗੇ ਸਾਈਨ ਨਹੀਂ ਹੁੰਦੇ। ਲੇਕਿਨ ਇਹਦੇ ਬਾਵਜੂਦ ਚਾਈਨਾ ਦਾ ਇੱਕ ਆਪਣਾ ਤਰੀਕਾ ਹੈ ਇਹ ਦੱਸਣ ਦਾ ਕਿ ਜੇ ਇੰਡੀਆ ਜਾਂ ਕਿਸੇ ਹੋਰ ਦੇ ਕੋਈ ਕੂ ਇਰਾਦੇ ਹੋਣ, ਮਾੜੇ ਇਰਾਦੇ ਹੋਣ ਤਾਂ ਉਹਨਾਂ ਨੂੰ ਉਹ ਜ਼ਰੂਰ ਦੱਸਣਾ ਚਾਹੁੰਦੇ ਨੇ। ਔਰ ਐਨ ਇਸ ਮੌਕੇ ਜਦੋਂ ਕਿ ਇੱਕ ਪਾਸੇ SCO ਸ਼ੰਘਾਈ ਕੋਆਪਰੇਸ਼ਨ ਵਾਲਿਆਂ ਦਾ ਦਿੱਲੀ ਦੇ ਵਿੱਚ ਫੰਕਸ਼ਨ ਚੱਲ ਰਿਹਾ ਹੈ ਔਰ ਉਹਨਾਂ ਦੇ ਡਿਫੈਂਸ ਮਿਨਿਸਟਰ ਚਾਈਨਾ ਦੇ ਦਿੱਲੀ ਆਏ ਹੋਏ ਨੇ, ਜ਼ਾਹਰ ਹੈ ਬਾਕੀ ਮੁਲਕ ਵੀ। ਐਂਡ ਟਾਈਮਿੰਗ ਉਸੇ ਦੇ ਮੁਤਾਬਕ ਪਾਕਿਸਤਾਨ ਦੇ ਜਿਹੜੇ ਫੌਜੀ ਚੀਫ ਨੇ ਜਨਰਲ ਅਸੀਮ ਮੁਨੀਰ, ਉਹ ਚਾਈਨਾ ਦੇ ਦੌਰੇ ਤੇ ਨੇ। ਔਰ ਉਹ ਤੁਸੀਂ ਉਹਨਾਂ ਦੀ ਬਾਡੀ ਲੈਂਗੁਏਜ ਵੀ ਜਦੋਂ ਉਹ ਆਪਣੇ ਕਾਊਂਟਰ ਪਾਰਟਸ ਨੂੰ ਮਿਲਦੇ ਨੇ, ਦੂਸਰਿਆਂ ਨੂੰ, ਔਰ ਜਿਹੜੀਆਂ ਬੋਲਡ ਸਟੇਟਮੈਂਟਸ ਨੇ ਉਹ ਇਹ ਦੱਸ ਰਹੀਆਂ ਨੇ, ਵੇਲਡ ਵਾਰਨਿੰਗ ਹੀ ਆ ਇੰਡੀਆ ਨੂੰ
ਕਿ ਐਵੇਂ ਲੱਡੂ ਨਾ ਭੋਰੋ, ਅਸੀਂ ਜਿਹੜਾ ਉਹ ਚਟਾਨ ਵਾਂਗ ਨਾਲ ਖੜੇ ਤੇ ਪਾਕਿਸਤਾਨ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਵਾਂਗੇ। ਔਰ ਇਸ ਦੇ ਉੱਤੇ ਈਵਨ ਇਹਨਾਂ ਦੀ ਆਪਣੀ ਨਿਊਜ਼ ਏਜੰਸੀ PTI ਦੀ ਖਬਰ ਹੈ ਕਿ ਵੀ ਜਿਹੜੇ ਜਨਰਲ ਜ਼ਾਂਗ ਯੂਐਕਸਾ ਵਾਈਸ ਚੇਅਰਮੈਨ ਚਾਈਨਾ ਦੇ ਮਿਲਟਰੀ ਕਮਿਸ਼ਨ ਦੇ ਨੇ, ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਜਨਰਲ ਮੁਨੀਰ ਦੇ ਨਾਲ ਗੱਲਬਾਤ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਚਾਈਨਾ ਐਂਡ ਪਾਕਿਸਤਾਨ ਆਰ ਆਲ ਵੈਦਰ ਸਟ੍ਰੈਟੇਜਿਕ ਕੋਆਪਰੇਟਿਵ ਪਾਰਟਨਰਸ and iron-clad friends. China military online, the official media of Chinese Defense Ministry reported कि भाई ਅਸੀਂ ਇੱਕ ਦੂਸਰੇ ਦੇ ਸਾਥੀ हैं, हर मौसम ਦੇ ਦੋਸਤ हैं. Long-lasting mutual trust and friendship between the two countries, as solid as rocks, are important factors for regional and even world peace, stability and prosperity. General Zhang said. ਇਹ ਬਹੁਤ strong statement ਹੈ ਕਿ ਭਾਈ ਇਹ ਅਸੀਂ ਇੱਕ ਦੂਜੇ ਦੇ ਨਾਲ ਔਰ ਇਹ ਜ਼ਰੂਰੀ ਹੈ कि भाई ਅਸੀਂ ਹਮੇਸ਼ਾ ਹੀ stress that no matter how the international situation changes, China always puts Pakistan as a priority in its neighborhood diplomacy and firmly supports Pakistan in safeguarding its sovereignty, territorial integrity, development interests and national dignity. ਇਹ ਹੁਣ ਚਾਰੋਂ ਹੀ ਲਫ਼ਜ਼ਾਂ ਨੂੰ ਜੇ ਤੁਸੀਂ ਡੀਕੋਡ ਕਰੋ ਤੇ ਇਹ ਇੰਡੀਆ ਨੂੰ ਹੀ ਮੈਸੇਜ ਹੈ ਕਿ ਭਾਈ ਇਹ ਮਤ ਕੋਈ ਐਸੀ ਡ੍ਰੀਮ ਰੱਖੋ ਕਿ ਭਾਈ ਤੁਸੀਂ ਪਾਕਿਸਤਾਨ ਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਹੋ। ਉਸ ਦੀ ਸੋਵਰਨਿਟੀ ਪ੍ਰਭੂਸੱਤਾ, ਉਸ ਦੀ ਟੈਰੀਟੋਰੀਅਲ ਇੰਟੈਗਰਿਟੀ, ਤੁਸੀਂ ਬਲੋਚਿਸਤਾਨ ਸ਼ਰਾਰਤ ਕਰੋ ਜਾਂ ਪਖਤੂਨਵਾ 'ਚ ਕਰੋ ਇਹ, ਔਰ ਨਾ ਹੀ ਅਸੀਂ ਇਸ ਨੂੰ ਥੱਲੇ ਡਿੱਗਣ ਦਿਆਂਗੇ। ਨੈਸ਼ਨਲ ਡਿਗਨਿਟੀ ਉਹਨਾਂ ਦਾ ਪ੍ਰਾਈਡ, ਔਰ ਇਹ ਉਹਨਾਂ ਨੇ ਅੱਗੋਂ ਹੋਰ ਵੀ ਬਹੁਤ ਸਾਰਾ ਕੁਛ ਕਿਹਾ। ਨਾਲ ਦੀ ਨਾਲ ਜਿਹੜਾ ਪਾਕਿਸਤਾਨ ਨੇ ਵੀ ਇਹ ਨਹੀਂ ਹੈ ਵੀ ਉਹ ਇੰਡੀਆ ਤੋਂ ਡਰਦੇ ਆ ਬਿਲਕੁਲ ਜਾਂ ਆਪਣੇ ਹਾਲਾਤ ਕਰਕੇ ਚੁੱਪ ਨੇ। UN ਦੇ ਵਿੱਚ ਵੀ ਉਹਨਾਂ ਨੇ ਫਿਰ ਜਿਹੜੇ ਉਹਨਾਂ ਦੇ ਕਾਫੀ ਪਾਕਿਸਤਾਨ ਦੇ ਕਾਬਲ UN ਐਂਬੈਸਡਰ ਹੈ ਮੁਨੀਰ ਅਕਰਮ, ਮੈਨੂੰ ਵੀ ਉਹਨਾਂ ਨਾਲ ਮਿਲਣ ਦਾ ਮੌਕਾ ਇਤਫਾਕ ਹੋਇਆ ਹੋਇਆ ਔਰ ਉਹਦੇ 'ਚ ਉਹਨਾਂ ਨੇ ਈਵਨ UN ਦੇ ਵਿੱਚ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਹੜਾ ਫਿਰ ਇਸ ਇਸ਼ੂ ਨੂੰ ਚੁੱਕਿਆ। ਇੰਡੀਆ ਕਾਫੀ ਪਰਟਰਬ ਹੋਇਆ, ਇੰਡੀਆ ਸਲੈਮਸ ਪਾਕਿਸਤਾਨ ਫॉर ਰੇਕਿੰਗ ਅਪ ਕਸ਼ਮੀਰ ਇਸ਼ੂ ਐਟ UN। ਪਰ ਨਾਲ ਦੀ ਨਾਲ ਜਦੋਂ ਹੁਣ ਚਾਈਨਾ ਦੇ ਡਿਫੈਂਸ ਮਿਨਿਸਟਰ 18ਵਾਂ 19ਵਾਂ ਦੌਰ ਗੱਲਬਾਤ ਦਾ ਫੇਲ ਹੋਇਆ ਇੰਡੀਆ ਦਾ ਡੈਪਸੋਂਗ ਦੇ ਉੱਤੇ, ਚਾਈਨਾ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਔਰ ਚਾਈਨੀਜ਼ ਡਿਫੈਂਸ ਮਿਨਿਸਟਰ ਦਿੱਲੀ 'ਚ 45 ਮਿੰਟ ਦੀ ਮੀਟਿੰਗ ਜਿਹੜੀ ਹੈ ਉਸ ਮਿਸਟਰ ਲੀ ਸ਼ਿੰਗਫੂ ਦੀ ਰਾਜਨਾਥ ਸਿੰਘ ਦੇ ਨਾਲ ਹੋਈ, ਲੇਕਿਨ ਨਿਕਲਾਇਆ ਉਹਦੇ 'ਚੋਂ ਕੁਛ ਨਹੀਂ ਹੈ। ਔਰ ਕਿਉਂਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਜਿਹੜਾ ਉਹ ਪਹਿਲਾ ਦਿਨ ਸੀ ਔਰ ਉਹਦੇ 'ਚ ਉਹਨਾਂ ਨੇ ਰਾਜਨਾਥ ਸਿੰਘ ਨੇ ਤਾਂ ਉਹੀ China's violation of existing border pacts eroded basis of ties, ਰਾਜਨਾਥ ਸਿੰਘ to Chinese defense minister ਕਿ ਜੀ ਤੁਸੀਂ ਜਿਹੜਾ ਉਹ ਆਧਾਰ ਨੂੰ ਖੋੜ ਦਿੱਤਾ ਹੈ ਉਹ ਸਾਰੇ ਨੂੰ ਜਿਹੜਾ ਐਗਜ਼ਿਸਟਿੰਗ ਬਾਰਡਰ ਪੈਕਟਸ ਨੂੰ। ਪਰ ਚਾਈਨਾ ਦਾ ਜਿਹੜਾ ਐਟੀਟਿਊਡ ਹੈ ਉਹਦੇ 'ਚ ਉਹਨਾਂ ਨੇ ਚਾਈਨਾ ਦਾ two ministers had frank discussions about the development in the India-China border areas as well as bilateral relations, ਔਰ ਉਹ ਉਹਨਾਂ ਨੇ ਚਾਈਨਾ ਵਾਲਿਆਂ ਨੇ ਆਪਣੀ ਲਾਈਨ ਬਿਲਕੁਲ ਕਲੀਅਰ ਰੱਖੀ ਹੋਈ ਹੈ ਔਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੀ ਅਸੀਂ ਡਿਸਐਂਗੇਜਮੈਂਟ 'ਚ ਯਕੀਨ ਰੱਖਦੇ ਹਾਂ, ਪੀਸਫੁਲੀ ਗੱਲਬਾਤ ਕਰਨਾ ਚਾਹੁੰਦੇ ਹਾਂ। ਔਰ ਇਸ ਸਾਰੇ ਦੇ ਨਾਲ ਚਾਈਨਾ ਨੇ ਜਿਹੜਾ ਟਾਈਮਿੰਗ ਹੈ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਪਾਕਿਸਤਾਨ ਦੇ ਫੌਜੀ ਜਨਰਲ ਨੂੰ ਔਰ ਜਿਸ ਕਿਸਮ ਦੀ ਵਾਰਮਥ ਔਰ ਉਹਨਾਂ ਨੇ ਕਮਿਟਮੈਂਟ ਦਿੱਤੀ ਹੈ ਤੇ ਜੋ ਇਹਨਾਂ ਨੂੰ ਇੰਡੀਆ ਨਾਲ ਲੇਟੈਸਟ, ਕਿਉਂਕਿ SCO ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਹੀ ਇਹਨਾਂ ਦਾ ਜਿਹੜੀ ਹੈ ਗੱਲਬਾਤ ਹੋਈ ਕਮਾਂਡਰ ਲੈਵਲ, ਫਿਰ ਡੈਪਸੋਂਗ ਮੁੱਦੇ ਤੇ ਚਾਈਨਾ ਨੇ ਕੋਈ ਨਾਟ ਐਨ ਇੰਚ ਦੇ ਹੈਵ ਨਾਟ ਯੀਲਡਡ। ਸੋ ਇਹਦਾ ਮਤਲਬ ਇਹ ਹੈ ਕਿ ਵੀ ਭਾਰਤ ਦੇ ਪੱਲੇ ਕੁਛ ਨਹੀਂ ਹੈ। ਇਹ ਅਮਰੀਕਾ ਦੀ ਜਿਹੜੀ ਹੈ ਉਹ ਸ਼ਹਿ ਦੇ ਉੱਤੇ ਜਿੰਨਾ ਕੁਛ ਇਹ ਮੇਰਾ ਬੁਲਾਇਆ ਬੋਲ ਉਹਨਾਂ ਬੋਲ ਬਾਲ ਪੈਂਦੇ ਨੇ, ਲੇਕਿਨ ਪਾਕਿਸਤਾਨ ਐਟਲੀਸਟ ਚਾਈਨਾ ਵੱਲੋਂ ਇਸ ਲੈਵਲ ਦੀ ਬੈਕਿੰਗ ਪਾਕਿਸਤਾਨ ਦੇ ਲਈ ਇਹ ਇੱਕ ਬੜਾ ਅਹਿਮ ਜਿਹੜਾ ਹੈ ਉਹ ਡਿਵੈਲਪਮੈਂਟ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।